नहीं मैं नहीं लिखा गड्डी दे बाहर लिखिया अंदर थूके दुकान ते जाके नहीं सी कहता भाजी ने इंजन कर दो कहता सी पिछली लाल टाकी कस दो माड़ी ते हारन खराब सी ते मुंह ऐ करके टी करना पैंदा वैसे ओके जी ਇਹਨੇ ਆਪਣੀ ਗੱਡੀ ਤੇ ਵਾਲ ਖਰੀਦਿਆ ਕਰਨ 4000 ਰੁਪਏ ਕਿਲੋ ਲੇਡੀਜ਼ ਵਾਲ ਹੈ ਜੀ ਭਾਜੀ 4000 ਰੁਪਏ अस्सलाम वालेकुम जी नाज़रीन टी टाइम में खुश आमदीद अज फिर सची मुची लाइट बंद आ ਬੱਤੀ ਹੁਣ ਬੰਦ ਹੋਣ ਲੱਗ ਪਈ ਨਾਲੇ ਤੁਸੀਂ ਵੀ ਕਹਿ ਰਹੇ ਹੋ ਕਿ ਯਾਰ ਇਹ ਬਾਹਰ ਠੀਕ ਹੈ ਜ਼ਰਾ ਤੁਹਾਨੂੰ ਲਾਈਟ ਦਾ ਵਿੱਚ ਐਸੇ ਟੈਕਨੀਕਲ ਬੰਦੇ ਵੀ ਨੇ ਜਾਨੀ ਭਾਈ ਤੁਹਾਡਾ ਲਾਈਟ ਦਾ ਵੀ ਖਰਚਾ ਬਚ ਜਾਏਗਾ ਬਾਹਰ ਕਰ ਲਿਆ ਕਰੋ ਐਸੇ ਵੀ ਲੋਕ ਨੇ ਮਾਸ਼ਾਅੱਲਾ ਸੁਭਾਨ ਅੱਲਾ ਹਾਂ ਲਾਈਟਾਂ ਤੇ ਸਾਜੇ ਅਸੀਂ ਉਹਨੂੰ ਮੈਨੇਜ ਕਰਨ ਲਈ ਫੇਰ ਵੀ ਬਾਲਦੇ ਹੀ ਆ ਜਦੋਂ ਸ਼ਾਮ ਨੂੰ ਡਾਰਕ ਹੋ ਜਾਂਦਾ ਥੋੜਾ ਜਿਹਾ ਹਾਂ ਲੇਕਿਨ ਉਹਨਾਂ ਦਾ ਆਪਣਾ ਇੱਕ ਹਿਸਾਬ ਆ ਨਾ ਵਿੱਚ ਇੱਕ ਅੱਧੇ ਦਾ ਸਾਰਿਆਂ ਦਾ ਨਹੀਂ ਹਾਂ ਬੜੇ ਮਤਲਬ ਦਿਮਾਗੀ ਤੌਰ ਤੇ ਹਾਜ਼ਰ ਲੋਕ ਨੇ ਹਾਂਜੀ ਐਂਡ ਪਹੁੰਚੇ ਗੈਰ ਕਹਿ ਰਹਾ ਸਰ नाले मौसम दा कहंदे विटामिन डी लेना चाहिए वा सुबह तो शाम कम से कम थोड़ा बहुत ना ਇਹਨਾਂ ਤੁਹਾਨੂੰ ਰਾਸ਼ਨ ਲੈਣਾ ਚਾਹੀਦਾ ਫਰੀਦ ਜੀ ਹਾਂਜੀ ਤੁਹਾਨੂੰ ਵਿਟਾਮਿਨ ਰਾਸ਼ਨ ਚਾਹੀਦਾ ਵਾ नहीं यार अल्लाह माफी मैं केड़ा को शुक्र अल्लाह पाक आज मैं ना बड़ा गुस्से च सी सुबह मेरे ड्राइवर नाल ना मेरी उस्तादी हो गई ਲੋ ਜੀ तू मैं ਬਾਜੀ ਉਹ ਵੀ ਇਸੇ ਤਰ੍ਹਾਂ ਮੈਨੂੰ ਕਹਿੰਦਾ ਜੀ ਸਰ ਮੈਂ ਧੁੱਪੇ ਬੈਠਾ ਵਾਂ ਤੇ ਉਹ ਮੈਨੂੰ ਕਹਿੰਦਾ ਜੀ ਥੱਲੇ ਆਇਓ ਥੱਲੇ ਬਹਿ ਨੇ ਗੱਡੀ 'ਚ ਯਾਰ ਮੈਂ ਉਂਝ ਬੰਦ ਕਰਦੇ ਆ ਟੀ ਟਾਈਮ ਜੇ ਤੁਹਾਡੇ ਕੋਲ ਨਹੀਂ ਕੋਈ ਹੋਰ ਗੱਲ ਹੈਗੀ ਤੇ ਮੈਂ ਉਂਝ ਬੰਦ ਕਰ ਦਿੰਦਾ ਸਫਰੀ ਜਿਹਾ ਹੋਈ ਜਾ ਰਿਹਾ ਅੱਛਾ ਯਾਰ ਇਹ ਪਤਾ ਨਹੀਂ ਕਿਉਂ ਇੰਨਾ ਡਰਾਮਾਟਿਕ ਜਿਹਾ ਕਾਰਟੂਨਿਕ ਜਿਹਾ ਸ਼ੋਅ ਸਮਝ ਕੇ ਸ਼ੁਰੂ ਹੋ ਜਾਂਦੇ ਇਹਨਾਂ ਨੂੰ 4 ਸਾਲ ਚ ਇਹ ਨਹੀਂ ਸਮਝ ਆਈ ਕਿ ਉਹ ਬੇਵਕੂਫ ਨੇ ਸਾਰੇ ਸਾਨੂੰ ਨਹੀਂ ਪਤਾ ਵੀ ਤੇਰੇ ਕੋਲ ਡਰਾਈਵਰ ਹੈਗਾ ਕਿ ਨਹੀਂ ਹੈਗਾ ਆਹੋ ਉਸਤਾਦ ਜੀ ਮੈਂ ਅੱਗੋਂ ਡਰਾਈਵਰ ਕੋ ਹੋਰ ਵੀ ਪਾ ਸਕਦਾ ਯਾਰ ਇਹੀ ਕਨਸੈਪਟ ਲੈ ਕੇ ਬਈ ਜਾਣਾ ਯਾਰ ਰੋਜ਼ ਤੇਰੀ ਇਹੀ ਗੱਲ ਸ਼ੁਰੂ ਕਰ ਲੈਣੀ ਤੂੰ ਮੇਰੇ ਦਾਦਾ ਅਮੀਰ ਸੀ ਮੈਂ ਵਿਆਹ ਤੇ ਕਰੋੜਾਂ ਰੁਪਈਆ ਵਿਛਾਤਾ ਮੇਰਾ ਡਰਾਈਵਰ ਸੀ ਮੇਰਾ ਘਰ ਕੋਠੀ ਇਦਾਂ ਉਹ ਯਾਰ ਬੇਵਕੂਫ ਸਮਝਿਆ ਯਾਰ ਸਾਨੂੰ ਅੱਛਾ ਇਹਨੂੰ ਇਹ ਨਹੀਂ ਨਾ ਪਤਾ ਗੱਲ ਉਸਤਾਦ ਜੀ ਮੁੱਕੀ ਯਾਰ ਇਹਨੇ 71 ਨਾ ਮਾਈ ਲਾਈਫ ਦੇ ਨਾਂ ਤੋਂ ਸੇਵ ਕੀਤਾ ਹੋਇਆ ਵਾ ਇਹ ਗੱਲਾਂ ਸੁਣ ਲਓ ਦੋ ਦਫਾ ਇਹਦੇ ਹੱਥ ਚੋਂ ਸਾਬਰ ਸਲਿਪ ਹੋਈ ਨਾ ਕਹਿੰਦਾ ਸਕ੍ਰਿਪਟ ਬਣ ਗਿਆ ਓਕੇ ਦਿਮਾਗ ਖਰਾਬ ਵੀ ਇਹ ਰਾਤੀ ਮੇਰਾ ਡਰਾਈਵਰ ਕੱਲ ਦੇ ਸ਼ੋਅ 'ਚ ਤੂੰ ਦੱਸਣ ਲਿਆ ਵੀ ਬੱਸ 'ਚ ਲੋਕੀ ਉਲਟੀਆਂ ਕਰਦੇ ਜਾ ਰਹੇ ਮੈਂ ਲਾਹੌਰ ਗਿਆ ਅੱਜ ਤੂੰ ਕਹਿ ਰਿਹਾ ਵੀ ਮੇਰਾ ਡਰਾਈਵਰ ਨਹੀਂ ਮੈਂ ਨਹੀਂ ਦੱਸਿਆ ਯਾਰ ਸਾਨੂੰ ਮੈਂ ਨਹੀਂ ਦੱਸਿਆ ਉਹ ਮੈਨੂੰ ਖਿੱਚਣ ਲੱਗ ਪਈ ਉਹਨਾਂ ਵਿਚਾਰਿਆਂ ਦਾ ਕੀ ਹਾਲ ਹੁੰਦਾ ਹੋਊਗਾ ਉਸਤਾਦ ਜੀ ਮੈਂ ਨਹੀਂ ਦੱਸਿਆ ਯਾਰ ਤੂੰ ਜੋ ਹੈਗਾ ਤੂੰ ਉਹ ਦੱਸ ਤੂੰ ਆਪਣੇ ਘਰ ਦੀ ਖੁਰੇ ਦੀ ਧਾਰ ਦੀ ਕਰਿਆਨੇ ਵਾਲੇ ਦੀ ਗੱਲ ਕਰ ਜਿਹਦੇ 'ਚ ਕੋਈ ਰਿਐਲਿਟੀ ਵੀ ਹੋਵੇ ਤੂੰ ਸ਼ੁਕਰ ਕਰ ਹੁਣ ਤੂੰ ਕਹਿ ਸਾਜੀ ਰਾਤੀ ਮੈਂ ਕਰਿਆਨੇ ਵਾਲੇ ਦਾ ਸਾਰਾ ਬਿੱਲ ਦੇਤਾ ਅਸੀਂ ਗੱਲ ਵੀ ਅੱਗੇ ਤੋਰੀਏ ਕੋਈ ਅਸੀਂ ਗਰਮੀਆਂ ਦਾ ਇਹਦੇ 'ਚ ਫਿਰ ਕਿਹੜੀ ਗੱਲ ਤੇਰਾ ਡਰਾਈਵਰ ਯਾਰ ਤੇਰਾ ਕਿਹੜਾ ਡਰਾਈਵਰ ਖੁਦਾ ਦਿਆ ਬੰਦਿਆ ਅੱਲਾ ਦੇ ਬੰਦਿਆ 5 ਰੁਪਏ ਦੀ ਸੀਡੀ ਮਿਲਦੀ ਹੈ ਕੰਪਿਊਟਰ ਦੇ ਡਰਾਈਵਰਾਂ ਦੀ ਉਹ ਨਹੀਂ ਲੈ ਸਕਦਾ ਸਰ ਡਰਾਈਵਰ ਕਾਹਦਾ ਰੱਖਿਆ ਤੂੰ ਤੇਰੇ ਕੋ ਜਿਹੜੀ ਗੱਡੀ ਹੈ ਉਹਦਾ ਡਰਾਈਵਰ ਤੇ ਹੁੰਦਾ ਹੀ ਨਹੀਂ ਕਿਉਂ ਨਹੀਂ ਹੁੰਦਾ ਨਹੀਂ ਹੁੰਦਾ ਨਾ ਤੇ ਤੂੰ ਨਹੀਂ ਰੱਖ ਸਕਦਾ ਉਹਨੂੰ ਮੈਂ ਰੱਖਿਆ ਮੇਰਾ ਨਹੀਂ ਰੱਖ ਸਕਦਾ ਨਾ ਤੇਰੇ ਕੋ ਗੱਡੀ ਹੈ ਨਹੀਂ ਤੇਰੇ ਕੋ ਇੱਕ ਮੋਟਰਸਾਈਕਲ ਮੈਂ ਤੈਨੂੰ ਲੈ ਕੇ ਦਿੱਤੀ ਹੈ ਉਦੋਂ ਨਵੀਂ ਸੀ ਉਹਨਾਂ ਦਾ ਬੇੜਾ ਗਰਕ ਤੂੰ ਕਰ ਲਿਆ ਤੂੰ ਆਪ ਇਦਾਂ ਦਾ ਡਰਾਈਵਰ ਉਹ ਰੱਖਦੇ ਨੇ ਸੋਹਣਿਆ ਜਿਨ੍ਹਾਂ ਦੀ ਗੱਡੀ ਦਫ਼ਤਰ ਲੈਦਾ ਘਰ ਲੈਦਾ ਫਲਾਣੇ ਵਾਸਤੇ ਲੈਦਾ ਬੱਚੇ ਸਕੂਲ ਛੱਡਣ ਵਾਸਤੇ ਲੈਦਾ ਉਹ ਡਰਾਈਵਰ ਰੱਖਦੇ ਨੇ ਤੂੰ ਸਰਦੀਆਂ ਦੇ ਕੱਪੜੇ ਗਰਮੀਆਂ 'ਚ ਲੈ ਲੈਣਾ ਵੀ ਸਸਤੇ ਮਿਲਣ ਡਏ ਹਾਂ ਬੱਚਿਆਂ ਦੇ ਕੱਪੜੇ ਤੂੰ ਮਤਲਬ ਉਹਨਾਂ ਨੂੰ ਮਲੰਗ ਟੈਪ ਬਣਾਇਆ ਹੁੰਦਾ ਵਾ ਵੀ ਅਗਲੇ ਸਾਲ ਵੀ ਪੂਰੇ ਆ ਜਾਣਗੇ 2 ਨੰਬਰ ਵੱਡੇ ਤੇ ਬੂਟ ਲੈ ਕੇ ਪਿੱਛੇ ਗੱਤੇ ਫਸਾ ਦੇਣਾ ਅਗਲੇ ਸਾਲ ਵੀ ਪੂਰੇ ਆ ਜਾਣਗੇ ਸ਼ਰਟਾਂ ਨੂੰ ਤਾਂ ਇੱਥੇ ਉਹਨਾਂ ਦੇ ਮੋਢੇ ਆਏ ਹੁੰਦੇ ਆ ਡੁੱਬ ਕੇ ਮਰ ਜਾ ਹੁਣ ਉਹ ਲਫ਼ਜ਼ ਬੰਦਾ ਨਹੀਂ ਤੇ ਮੈਂ ਵੀ ਅਗਲੇ ਸਾਲ ਵੀ ਪੂਰੇ ਆ ਜਾਣਗੇ ਤੂੰ ਡਰਾਈਵਰ ਰੱਖਣਾ ਵਾ ਦੱਸ ਮੈਂ ਹੁਣ ਕੀ ਕਰਾਂ ਮੈਂ ਤੁਹਾਨੂੰ ਦੱਸ ਬੱਸ ਕਰਦੇ ਯਾਰ ਜਿੰਨਾ ਮਰਜ਼ੀ ਦੁੱਧ ਵਾਲਾ ਤੁਹਾਡੇ ਘਰ ਦੁੱਧ ਦੇਣਾ ਹੋਵੇ ਪਾਣੀ ਪਾ ਕੇ ਆਵੇ ਨਾ ਤੁਸੀਂ ਆਪ ਜ਼ਰੂਰ ਉਹ ਚ ਪਾਉਣਾ ਹੁੰਦਾ ਬਾਅਦ ਚ ਵੀ ਮੁੱਕਾ ਸਾਬਣ ਨਵੇਂ ਸਾਬਣ ਤੇ ਚੰਬੇੜ ਕੇ ਰਹਿਣ ਵਾਲੇ ਲੋਕ ਦੱਸ ਯਾਰ ਆਹੋ ਉਹ ਸਾਬਣੀ ਛਾਪਰ ਸਮੇਤ ਲਾਉਂਦੇ ਆ ਜਿਸਮ ਤੇ ਛਾਪਰ ਚੋਂ ਕੱਢਦੇ ਹੀ ਨਹੀਂ ਤੂੰ ਡਰਾਈਵਰ ਰੱਖਣਾ ਅੱਲਾ ਮਾਫੀ ਦੇਵੇ ਬੈਲੈਂਸ ਰੱਖਿਆ ਕਰ ਮੇਰੇ ਤੋਂ ਫੋਨ ਨਾ ਕਰਿਆ ਕਰ ਤੂੰ 100 ਦੀ ਮੂੰਗਫਲੀ ਜਿਹਦੇ ਕੋਲ ਲੈ ਲਵੇ ਉਹਨੂੰ ਕਹਿੰਦਾ ਮੈਨੂੰ ਮੈਂ ਰੋਜ਼ ਨੰਗਿਆ ਕਰਾਂ ਮੈਨੂੰ ਸਲਾਮ ਕਰਨਾ ਹੁੰਦੇ ਲੈ ਨਹੀਂ ਮੈਂ ਅਸਲ 'ਚ ਨਾ ਤੁਹਾਨੂੰ ਦੱਸਣਾ ਚਾਹ ਰਿਹਾ ਮੈਂ ਉਹਦੀ ਡਰਾਈਵਰ ਦੀ ਗੱਲ ਹੀ ਨਹੀਂ ਕੀਤੀ ਨਾ ਕਰ ਅਜਰਾਬਾਂ ਦੋਵੇਂ ਸੱਜੀਆਂ ਪਾਈਆਂ ਤੂੰ ਬਸ ਕਰਦੇ ਖੱਬੀ ਹੁੰਦੀ ਇੱਕ ਸੱਜੀ ਹੁੰਦੀ ਤੂੰ ਦੋਵੇਂ ਸੱਜੀਆਂ ਪਾਈਆਂ ਉਹ ਐਨ ਮੁੜੀਆਂ ਦੋਵੇਂ ਅੱਛਾ ਜੇ ਝੂਠ ਨਹੀਂ ਨਾ ਬੋਲਣਾ ਐਡਾ ਸੱਚ ਵੀ ਨਹੀਂ ਚਲੋ ਬੋਲਣਾ ਠੀਕ ਆ ਕੋਈ ਗੱਲ ਨਹੀਂ ਤੁਸੀਂ ਵੀ ਨਾ ਉਹ ਵੀ ਇਹ ਵੱਡੇ ਵੀ ਬੇਵਕੂਫ ਨਹੀਂ ਉਹ ਸਾਰਾ ਜਾਣਦੇ ਹੋ ਕਹਿੰਦੇ ਕਿ ਤੁਸੀਂ ਘਰਾਂ ਦੀਆਂ ਡਿਸਕਸ ਕਰਨ ਲੱਗ ਪੈਂਦੇ ਫਿਰ ਹੁਣ ਕੀ ਕਰੀਏ ਕਿੰਨੇ ਸ਼ੁਰੂ ਕੀਤੀ ਹੈ ਤੂੰ ਕਿਉਂ ਤੈਨੂੰ ਕਿੰਨੇ ਕਿਹਾ ਵੀ ਤੂੰ ਪੈਂਦੇ ਸੱਟੇ ਹੀ ਆਪਣਾ ਡਰਾਈਵਰ ਮੈਂ ਅੱਲਾ ਦੇ ਦੇਗਾ ਜੇ ਤੁਸੀਂ ਦੁਆ ਕਰ ਸਕਦੇ ਹਾਂ ਇਹ ਗੱਲ ਕਰ ਤੂੰ ਇਹ ਵੀ ਨਾ ਕਹਿ ਜੀ ਰਾਤੀ ਮੇਰਾ ਡਰਾਈਵਰ ਤੂੰ ਤੇ ਡਰਾਈਵਰ ਦੇ ਨਾਲ ਹੀ ਸੀਟ ਤੇ ਬਹਿ ਜਾਵੇਂ ਡਰਾਈਵਰ ਕਹਿਣ ਹੁੰਦਾ ਜੇ ਇਹਨੇ ਜਾਣਾ ਤੇ ਮੈਂ ਨਹੀਂ ਜਾਣਾ ਭਾਈ ਆਹੋ ਇਹਨੇ ਡਰਾਈਵਰ ਰੱਖਣਾ ਸਿਰਫ ਇੱਥੇ ਆ ਕੇ ਤੈਨੂੰ ਜਦੋਂ ਤੈਨੂੰ ਅੱਲਾ ਗੱਡੀ ਦੇਵੇ ਜਦੋਂ ਤੈਨੂੰ ਅੱਲਾ ਇੱਕ ਨਹੀਂ ਦੋ ਤੇ ਇੱਕ ਗੱਡੀ ਦੇਵੇ ਉਹ ਤੇ ਤੂੰ ਹੀ ਨਹੀਂ ਛੱਡਣੀ
ਜਦੋਂ ਤੇਰੇ ਕੋਲ ਗੱਡੀ ਆ ਗਈ ਤੂੰ ਤੇ ਮੇਰਾ ਹਾਲ ਸੌਣਾ ਵੀ ਉਹਦੇ 'ਚ ਆ। ਇਹਨੇ ਉਤਰਨਾ ਹੀ ਨਹੀਂ। ਇਹਨੇ ਤੇ ਹਰ ਗੱਲ 'ਚ ਗੱਡੀ ਪਾ ਲਿਆ ਕਰਨੀ, ਇਹਨੂੰ ਅੱਲਾ ਨੇ ਗੱਡੀ ਦੇ ਦਿੱਤੀ ਤੇ। ਉਸਤਾਦ ਜੀ ਇਹਦੇ ਤੋਂ ਪਹਿਲੇ ਅੱਲਾ ਨੇ ਇਹਦੇ ਡਰਾਈਵਰ ਨੂੰ ਗੱਡੀ ਦੇ ਦੇਣੀ ਆ। ਅੱਛਾ ਕੈਸੀ ਕਿਸਮਤ ਦੀ ਗੱਲ ਆ, ਅੱਲਾ ਮੈਨੂੰ ਦਵੇਗਾ ਤੇ ਮੇਰੀ ਚਲੋ ਅੱਛੀ ਸੋਚ, ਵੱਡੀ ਸੋਚ। ਯਾਰ ਹਾਂ ਇਹ ਤੂੰ ਗੱਲ ਕਰ। ਤੁਹਾਨੂੰ ਅੱਲਾ ਨੇ ਦਿੱਤੀ, ਤੁਸੀਂ ਡਰਾਈਵਰ ਨਹੀਂ ਰੱਖਿਆ, ਤੋਬਾ ਅੱਲਾ ਮਾਫੀ ਤੇ ਰੁਪਈਏ 30,000 ਤੋਂ ਇਹਨਾਂ ਡਰਾਈਵਰ ਨਹੀਂ ਰੱਖਿਆ ਤੇ 30 ਵਾਰੀ ਗੱਡੀ ਮਾਰ ਲਈ ਇਹਨਾਂ ਨੇ। ਫਿਰ ਹੁਣ ਕਹਿੰਦੇ ਵੀ ਸੱਚੀਆਂ ਗੱਲਾਂ, ਤੇ ਇਹਨਾਂ ਦੇ ਆਪਣੇ ਡਰਾਈਵਰ ਇਹਨਾਂ ਕੋਲ ਨਹੀਂ ਰੱਖੇ ਜਾਏ। ਤੇ ਮੈਂ ਤੇ ਸੋਚ ਵੱਡੀ ਰੱਖੀ ਆ, ਹਮੇਸ਼ਾ ਵੱਡੀ ਸੋਚ ਰੱਖੋ ਮਿੱਟਾ। ਅਸੀਂ ਗਵਾਹ ਵਾ। ਪਹਿਲੇ ਗੱਡੀ ਲਈਦੀ ਆ ਫਿਰ ਡਰਾਈਵਰ ਹੁੰਦਾ। ਹਾਂਜੀ ਤੂੰ ਰੱਖੇ ਜੀ ਮੇਰਾ ਰਾਤੀ ਡਰਾਈਵਰ ਕਿਸ ਚੀਜ਼ ਦਾ? ਉਸਤਾਦ ਜੀ ਪੈਦਲ ਨਾਲ ਫਿਰਿਆ ਕਰੂਗਾ ਡਰਾਈਵਰ। ਇਹ ਗੱਲ ਤੁਸੀਂ ਸੁਣੀ ਹੁਣ ਆ? ਅਸੀਂ ਤੈਨੂੰ ਪੁੱਛਾਂਗੇ ਵੀ ਤੇਰਾ ਡਰਾਈਵਰ ਕਾਹਦਾ ਸੀ, ਤੂੰ ਫਿਰ ਗੱਡੀ ਦਾ ਝੂਠ ਬੋਲੇਗਾ। ਫਿਰ ਤੈਨੂੰ ਪੁੱਛਾਂਗੇ ਵੀ ਗੱਡੀ ਤੂੰ ਕਿੱਥੋਂ ਲਈ, ਫਿਰ ਤੂੰ ਉਹ ਝੂਠ ਬੋਲੇਗਾ। ਇੱਕ ਝੂਠ ਨੂੰ ਲੁਕਾਉਣ ਲਈ ਤੂੰ ਕਰੋੜ ਝੂਠ ਬੋਲਣਾ। ਨਹੀਂ ਗੱਲ ਨਾ ਸ਼ੁਰੂ ਕਰ। ਤੁਸੀਂ ਉਹ ਜਿੱਦਣ ਤੇਰੇ ਕੋਲ ਗੱਡੀ ਮਹਿਰਾਨ ਵੀ ਆ ਗਈ ਨਾ 90 ਮਾਡਲ ਵੀ, ਤੂੰ ਧੱਕੇ ਨਾ ਹਰ ਘਰ ਦੀ ਗੱਲ 'ਚ ਗੱਡੀ ਵਾੜ ਲਿਆ ਕਰਨੀ। ਤੇਰੇ ਘਰ ਬਿੱਲ ਸਿੱਟਣ ਵਾਲਾ ਤੂੰ ਕਹਿਣਾ ਉਹ 32,000 ਰੁਪਇਆ ਬਿੱਲ ਆ ਗਿਆ ਯਾਰ, ਗੱਡੀ ਵੀ ਬਾਹਰ ਖੜੀ ਰਹਿੰਦੀ ਆ। ਯਾਨੀ ਤੇਰਾ ਲਿੰਕ ਵੀ ਨਹੀਂ ਹੋਣਾ ਤੇ ਤੂੰ ਅਗਲੇ ਨੂੰ ਗੱਡੀ ਸੁਣਾਉਣੀ ਹੈ। ਉਸਤਾਦ ਜੀ ਇਹਦੇ ਚਾਚੇ ਤੇਰੀ ਬੁੱਢੀ ਨੇ ਪੁੱਛਣਾ ਕੀ ਅੱਜ ਕੀ ਪਕਾਵਾਂ ਘਰ, ਤੂੰ ਕਹਿੰਦਾ ਜੋ ਮਰਜ਼ੀ ਪਕਾ ਲਾ, ਸ਼ਲਜਮ ਪਕਾ ਲਾ, ਵਾਹ ਆਪਣੀ ਗੱਡੀ ਦੇ ਰੰਗ ਦੇ ਹੁੰਦੇ ਆ। ਯਾਨੀ ਧੱਕੇ ਨਾਲ ਤੂੰ ਗੱਡੀ ਵਾੜਨੀ ਆ। ਆਹੋ ਵਾਹ ਵਾਹ। ਬੁਰਸ਼ ਕਰਨ ਲੱਗਣਾ, ਪੇਸਟ ਮੁੱਕੀ ਤੋਂ ਵੀ ਕਹਿਣਾ ਉਹ ਪੇਸਟ ਵੀ ਮੁੱਕ ਗਈ, ਤੇਲ ਵੀ ਬਦਲਾਉਣ ਵਾਲਾ ਗੱਡੀ ਦਾ। ਲੈ ਤੂੰ ਤੇਰੇ ਕੋਲ ਗੱਡੀ ਆ ਗਈ, ਤੂੰ ਤੇ ਹਰ ਗੱਲ 'ਚ ਗੱਡੀ ਵਾੜਨੀ। ਉਹ ਹਮੇਸ਼ਾ ਅੱਲਾ ਦੀ ਨਿਮਤ ਦਾ ਉਹੀ ਇਕਰਾਰ ਕਰਦੇ ਨੇ। ਤੁਸੀਂ ਵੇਖੋ ਗੱਡੀਆਂ ਲੈ ਕੇ ਨਹੀਂ ਕਦੀ ਕਿਹਾ ਵੀ ਗੱਡੀ, ਤੁਸੀਂ ਉਹਨੂੰ ਵੈਸੇ ਕਹਿੰਦੇ ਆ ਡਾਂਗਾ ਜਾਂ ਘੋੜਾ ਜਾਂ ਸਾਈਡ ਤੇ ਕਰਦੇ, ਸਾਫ਼ ਕਰਦੇ ਬਸ। ਯਾਰ ਮੇਰਾ ਇੱਕ ਸਵਾਲ ਆ, ਪਹਿਲੇ ਗੱਡੀ ਰੱਖ ਫਿਰ ਡਰਾਈਵਰ ਰੱਖ। ਜੇ ਡਰਾਈਵਰ ਪਹਿਲੇ ਰੱਖ ਗਿਆ ਉਹ ਚਲਾਏਗਾ ਕੀ? ਯਾਰ ਉਹਨੇ ਗੱਲ ਕੀਤੀ ਜੀ ਰਾਤੀ ਇਹ ਜੀ ਮੇਰਾ ਡਰਾਈਵਰ ਏਦਾਂ। ਉਹ ਭਾਈ ਡਰਾਈਵਰ ਕਿਹਦਾ ਹੁੰਦਾ ਵਾ? ਜਾਂ ਕੰਪਿਊਟਰ ਦੇ ਸੌਫਟਵੇਅਰਾਂ ਦਾ ਹੁੰਦਾ ਵਾ, ਹਾਰਡਵੇਅਰ ਦਾ, ਜਾਂ ਗੱਡੀ ਦਾ ਹੁੰਦਾ। ਕੰਪਿਊਟਰ ਤੇਰੇ ਕੋਲ ਹੈਗਾ ਨਹੀਂ, ਉਹਦੇ ਡਰਾਈਵਰ ਦਾ ਤੈਨੂੰ ਪਤਾ ਹੀ ਨਹੀਂ ਇੰਸਟਾਲ ਕਿੱਦਾਂ ਕਰੀਦਾ। ਗੱਡੀ ਤੇਰੇ ਕੋਲ ਹੈਗੀ ਨਹੀਂ, ਤੂੰ ਡਰਾਈਵਰ ਵਾਲਾ ਮਾਮਾ ਲੱਗਦਾ ਵਾ ਸਕ੍ਰਿਪਟ ਸ਼ੁਰੂ ਕਰਨ ਵਾਲਾ। ਸਹੀ ਗੱਲ ਹੈ। ਤੇਰੇ ਕੋਲ ਗੱਡੀ ਜਿੱਦਣ ਆ ਗਈ ਅੱਲਾ ਮਾਫੀ ਦੇਵੇ। ਇਹਦੇ ਤਾਏ ਕੋ ਉਸਤਾਦ ਜੀ 92 ਮਾਡਲ ਯਾਮਾ, ਉਹਨੂੰ ਟਰੈਕਰ ਲਵਾਉਣ ਡਿਆ ਉਹ ਤੇ ਚੋਰੀ ਨਾ ਹੋ ਜਾਵੇ। ਉਸਤਾਦ ਜੀ ਇਹ ਮੋਟਰਸਾਈਕਲ 'ਚ 200 ਦਾ ਤੇਲ ਪਵਾ ਲੇ ਨਾ ਤੇ ਘਰ ਦਾ ਠੁੱਡਾ ਮਾਰ ਕੇ ਬੂਹਾ ਖੋਲਦਾ ਹੈ, ਜਿੱਦਾਂ ਪਤਾ ਨਹੀਂ ਕੀ ਹੋਵੇ। ਆਹੋ ਸਹੀ ਗੱਲ ਹੈ। ਤੂੰ ਡਰਾਈਵਰ ਅੱਲਾ ਮਾਫੀ ਦੇਵੇ। ਉਸਤਾਦ ਜੀ ਗੱਡੀ ਅੱਲਾ ਦਊਗਾ। ਹਾਂ ਅੱਲਾ ਤੈਨੂੰ ਦਵੇ ਗੱਡੀ ਨਹੀਂ, ਅੱਲਾ ਤੈਨੂੰ ਗੱਡੀਆਂ ਦਵੇ। ਆਮੀਨ। ਅੱਲਾ ਤੈਨੂੰ 20 ਡਰਾਈਵਰ ਵੀ ਦਵੇ। ਲੇਕਿਨ ਮੇਰਾ- ਉਦੋਂ ਐਵੇਂ ਲੱਤ ਰੱਖ ਕੇ ਬਹਿ ਕੇ ਆਇਆ ਤੂੰ ਉਸ ਮੋਟਰਸਾਈਕਲ ਤੇ ਆ ਜਿਹਨੂੰ ਤੂੰ ਪਿਛਲੇ ਚੌਂਕ 'ਚ ਲੰਮੇ ਪਾਇਆ ਸੀ ਕਿ ਟੈਂਕੀ 'ਚੋਂ ਕਾਰਪੇਟ 'ਚ ਤੇਲ ਚਲਾ ਜਾਵੇ ਬਸ ਮੈਂ ਦਫ਼ਤਰ ਪਹੁੰਚ ਜਾਵਾਂ। ਇੱਥੇ ਆਉਂਦੇ ਲੱਤ ਰੱਖ ਬਹਿ ਕੇ ਵਿੰਗੇ ਜੇ ਬੂਟ ਪਾ ਕੇ ਪੁੱਠੀਆਂ ਜਰਾਬਾਂ ਪਾ ਕੇ ਰਾਤ ਕੋ ਡਰਾਈਵਰ ਕੋ ਐਸੇ ਹੋ ਗਏ। ਲੈ ਦਿਮਾਗ ਖਰਾਬ ਕੀਤਾ। ਅੱਗੇ ਹੀ ਮੇਰਾ ਮੀਟਰ ਘੁੰਮਿਆ ਉਤੋਂ ਆਉਂਦੇ ਹੀ ਹੈ ਰਾਤੀ ਮੇਰਾ ਡਰਾਈਵਰ। ਉਸਤਾਦ ਜੀ ਮੀਟਰ ਘੁੰਮਿਆ ਤੇ ਇਹਦੇ ਨਾਲ ਕੀ ਮੈਂ ਮਤਲਬ? ਯਾਰ ਅਸੀਂ ਸ਼ੋਅ ਕਰਦੇ ਹਾਂ, ਅਸੀਂ ਕੋਈ ਤੇ ਕਾਰਟੂਨ ਬਿੱਲੀ ਚੂਹੇ ਵਾਲੇ ਨਹੀਂ ਵੀ ਪਹਾੜ ਦੇ ਉੱਤੋਂ ਵੀ ਇੰਜ ਚਲਾ ਗਿਆ ਤੇ ਉੱਥੋਂ ਵੀ ਇੰਜ ਚਲਾ ਗਿਆ। ਤੂੰ ਕੱਲ ਨੂੰ ਤੈਨੂੰ ਨਾ ਰੋਕਿਆ, ਤੂੰ ਕੱਲ ਵੀ ਕਹੇਂਗਾ ਉਸਤਾਦ ਜੀ ਮੈਂ ਜਾ ਰਿਹਾ ਸਾਗੋ ਸੜਕ ਮੁੱਕ ਗਈ, ਮੈਂ ਫਿਰ ਮੋਟਰਸਾਈਕਲ ਲੈ ਕੇ ਤਾਂ ਨੂੰ ਉੱਡ ਗਿਆ। ਤੂੰ ਤੇ ਇਹੋ ਜਿਹਾ ਵੀ ਸਾਨੂੰ ਬੇਵਕੂਫ ਬਣਾ ਲੇਗਾ ਫਿਰ ਜੇ ਤੈਨੂੰ ਅੱਜ ਨਾ ਰੋਕਿਆ ਤੇ। ਤੈਨੂੰ ਬੰਦੇ ਨੂੰ ਟਾਈਮ ਸਿਰ ਰੋਕਿਆ ਤੈਨੂੰ ਤਦੀ ਬੇਟੇ। ਤੂੰ ਤਾਂ ਕੱਲ ਨੂੰ ਸਾਨੂੰ ਅਸੀਂ ਏਦਾਂ ਸੁਣੀ ਗਏ ਤੇ ਤੂੰ ਤਾਂ ਪਤਾ ਨਹੀਂ ਕੀ ਸੁਪਰਮੈਨ ਵੀ ਬਣ ਜਾ। ਆਹੋ ਤੂੰ ਤਾਂ ਕਹੇਂਗਾ ਉਸਤਾਦ ਜੀ ਤੇ ਅੱਜ ਤੁਹਾਨੂੰ ਪਤਾ ਮੈਂ ਦਫ਼ਤਰ ਕਿੱਦਾਂ ਆ, ਮੈਂ ਉੱਡ ਕੇ ਆਇਆ ਸੁਪਰਮੈਨ ਬਣ ਕੇ। ਤੇ ਅਸੀਂ ਉਹ ਵੀ ਮੰਨੀ ਜਾਾਂਗੇ। ਜਦੋਂ ਮੈਂ ਇਸ ਚੀਜ਼ ਦਾ ਵੇਖੋ ਨਾ ਸੋਚ ਅੱਛੀ ਯਾਰ ਹਮੇਸ਼ਾ। ਅਤਾਈ ਨੂੰ ਟਾਈਮ ਸਿਰ ਨਾ ਰੋਕੋ ਤੇ ਉਹ ਪਰੇਸ਼ਾਨੀ ਦਿੰਦਾ ਬਾਅਦ ਚ। ਕੂੜ ਆਦਮੀ ਨੂੰ ਰੋਕ ਲੈਣਾ ਚਾਹੀਦਾ ਵੀ। ਮੈਂ ਜਨਮ ਮੈਨੂੰ ਅੱਲਾ ਨੇ ਗੱਡੀ ਦੇ ਦੇਣੀ ਆ, ਵੇਖ ਲਈ ਥੋੜੇ ਦਿਨਾਂ ਬਾਅਦ ਤੇ ਫਿਰ ਯਾਰ ਜਦੋਂ ਦੇ ਦੇਣੀ ਤੈਨੂੰ ਉਹ ਅੱਲਾ ਤੇ ਨੇ ਤੁਹਾਨੂੰ ਦਿੱਤੀ, ਤੁਸੀਂ ਸਾਰੇ ਭਰਾ ਅੱਲਾ ਮਾਫੀ ਤੇ ਚੜਾਈ ਤੇ ਖਿਲਾਰਦੇ ਹੋ ਵੀ ਇਥੋਂ ਪੈਟਰੋਲ ਨਾ ਲੱਗੇ ਥੇਰੇ ਰੇੜ ਕੇ ਸਟਾਰਟ ਕਰ ਲੈਂਦੇ। ਤੁਹਾਡਾ ਨਹੀਂ ਪਤਾ ਹੈਗਾ ਅੱਲਾ ਨੇ ਗੱਡੀ ਦਿੱਤੀ ਆ ਤੇ ਦੱਸੋ ਜੇ ਤੁਸੀਂ ਦਿੱਤੀਆਂ ਵਾਲਿਆਂ ਨੂੰ ਤੁਹਾਨੂੰ ਨਹੀਂ ਪਤਾ ਸੀ ਨਹੀਂ ਮਿਲੀ ਤੇ ਅਸੀਂ ਸ਼ੁਕਰ ਅੱਲਾ ਦਾ ਅਦਾ ਕਰਦੇ ਹਾਂ। ਹਲੋ ਤੁਸੀਂ ਪਹਿਲਾਂ ਗੱਡੀ ਮਿਲੀ ਸੀ ਤੇ ਪਿੰਡਾਂ ਥਾਵਾਂ 'ਚ ਆਈਸਕ੍ਰੀਮਾਂ ਵੇਚ ਕੇ ਪੈਸੇ ਪੂਰੇ ਕੀਤੇ, ਤੁਹਾਡੀ ਗੱਡੀ ਦਾ ਨਹੀਂ ਮੈਨੂੰ ਪਤਾ। ਬਸ ਕਰਦੇ ਫਰੀਦ ਇਸ ਤਾਜੀ ਮੋਟਰਸਾਈਕਲ ਨੂੰ ਇੰਨਾ ਲੰਮੇ ਪਾ ਕੇ ਲਿਆਉਂਦਾ ਆ, ਉਹਦਾ ਇੰਜਨ ਇੱਧਰ ਵਾਲੀ ਸਾਈਡ ਤੇ ਆ ਗਿਆ। ਉਸਤਾਦ ਜੀ ਇਹਨਾਂ ਗੱਲ ਕੋਈ ਸਵਾਲ ਚਨਾ ਜਵਾਬ ਪਤਾ ਨਹੀਂ ਕੀ। ਯਾਰ ਉਹ ਗੋਡਾ ਲਾ ਕੇ ਮੋੜਦਾ, ਤੁਸੀਂ ਸਮਝਦੇ ਲੰਮੀ ਪਾਉਂਦੇ ਹੋ ਯਾਰ। ਗੋਡਾ ਲਾ ਕੇ ਆਹੋ ਯਾਰ ਜਦੋਂ ਤੈਨੂੰ ਰੱਬ ਗੱਡੀ ਦੇਵੇ ਅੱਲਾ, ਅਸੀਂ ਤੇ ਕਹਿੰਦੇ ਤੈਨੂੰ 20 ਗੱਡੀਆਂ ਦੇਵੇ ਰੱਬ, ਉਦੋਂ ਤੂੰ ਡਰਾਈਵਰ ਵੀ ਰੱਖ ਲਈ। ਪਹਿਲੇ ਤੈਨੂੰ ਰੱਬ ਗੱਡੀ ਦੇਵੇ ਤੂੰ ਆਪ ਤੇ ਚਲਾ। ਤੂੰ ਆਪ ਚਲਾਈ ਨਾ, ਪਹਿਲੇ ਤੈਨੂੰ ਗੱਡੀ ਦੇਵੇ ਤੂੰ ਮਹੀਨਾ 2 ਮਹੀਨੇ 6 ਮਹੀਨੇ ਆਪ ਚਲਾ, ਆਪਣਾ ਚਾਅ ਪੂਰਾ ਕਰ, ਬੱਚਿਆਂ ਨੂੰ ਆਪ ਲੈ ਕੇ ਜਾ, ਫਿਰ ਤੈਨੂੰ ਅੱਲਾ ਹੋਰ ਗੱਡੀ ਦੇਵੇ ਜਾਂ ਉਹੀ ਤੈਨੂੰ ਘਰ ਲੋੜ ਪਵੇ ਤੂੰ ਡਰਾਈਵਰ ਰੱਖ। ਨਾਲੇ ਉਸਤਾਦ ਜੀ ਜਿਹੜੀ ਗੱਲ ਕਰਦਾ ਨਾ ਕਿ ਤੁਸੀਂ ਗੱਡੀ ਲਈ ਤੁਸੀਂ ਡਰਾਈਵਰ ਰੱਖਿਆ, ਅਸੀਂ ਆਪ ਨਹੀਂ ਸ਼ਾਹਦਾ ਡਰਾਈਵਰ ਉਸਤਾਦ ਜੀ ਨੇ ਰੱਖਿਆ ਸੀ। ਡਰਾਈਵਰ ਦੇ ਬਾਵਜੂਦ ਉਸਤਾਦ ਜੀ ਗੱਡੀ ਆਪ ਲੈ ਕੇ ਜਾਂਦੇ ਮੈਂ ਗੱਡੀ ਆਪ ਡਰਾਈਵ ਕਰਦਾ, ਮੈਨੂੰ ਨਹੀਂ ਕਿਸੇ ਦਾ ਦਾ। ਬੜਿਆਂ ਬੰਦਿਆਂ ਨੂੰ ਸਾਈਕੀ ਹੁੰਦੀ, ਬੜਿਆਂ ਬੰਦਿਆਂ ਨੂੰ ਡਰਾਈਵਰ ਉਹਨਾਂ ਰੱਖਿਆ ਹੁੰਦਾ, ਉਹਨੂੰ ਨਾਲ ਭਾ ਲੈਂਦੇ ਕਿ ਯਾਰ ਮੈਂ ਆਪ ਚਲਾਉਣਾ। ਹਾਂ ਡਰਾਈਵਰ ਹੁੰਦਾ ਕਿ ਜਾ ਜਦੋਂ ਆਪ ਨਹੀਂ ਜਾਣਾ ਉਦੋਂ ਤੂੰ ਆ ਛੱਡਿਆ ਆ ਛੱਡਿਆ।
ਜਾਂ ਜਦੋਂ ਕਿਤੇ ਉਮਰ ਜ਼ਿਆਦਾ ਹੋਏਗੀ 35-40 ਸਾਲ ਤੋਂ ਟੱਪਾਂਗੇ ਉਦੋਂ ਡਰਾਈਵਰ ਰੱਖ ਲਾਂਗੇ ਨਾਲ ਬਹਿ ਜਾਾਂਗੇ ਰੱਖ 135-40 ਸਾਲ ਤੋਂ ਜਾਂ 35-40 ਸਾਲ ਚੱਲ ਕੋਈ ਗੱਲ ਨਹੀਂ ਉਹਨੂੰ ਡਰਾਈਵਰ ਵਾਲਾ ਗੁੱਸਾ ਹਰ ਗੱਲ ਤੇ ਨਹੀਂ ਕੱਢਣਾ ਲੌਜੀਕਲੀ ਗੱਲ ਕਰਨੀ ਮੈਂ ਡਰਾਈਵਰ ਤੁਹਾਨੂੰ ਦੱਸਣਾ ਕਿ ਮੈਂ ਡਰਾਈਵਰ ਪਹਿਲੋਂ ਰੱਖ ਗੱਲ ਤੁਸੀਂ ਪੂਰੀ ਸੁਣਦੇ ਨਹੀਂ ਕਿਸੇ ਦੀ ਅੱਛਾ ਯਾਰ ਆ ਗੱਲ ਵੇਖ ਲਈ ਸੁਣ ਜਣ ਫੇਰ ਪੂਰੀ ਉੱਥੇ ਹੀ ਆ ਫੇਰ ਉੱਥੇ ਹੀ ਮੈਂ ਕਿਹਾ ਡਰਾਈਵਰ ਮੈਂ ਰੱਖ ਲਿਆ ਅੱਲਾ ਨੇ ਮੈਨੂੰ ਗੱਡੀ ਦੇ ਦੇਣੀ ਇਹ ਮੇਰੀ ਨੀਅਤ ਮਿੱਠਾ ਜੀ ਵੇਖੋ ਨਹੀਂ ਅੱਛਾ ਪੈਦਲ ਹੀ ਤੁਸੀਂ ਸ਼ੁਰੂ ਤੋਂ ਵੇਲੇ ਨੇ ਕਿਹਾ ਜੀ ਰਾਤੀ ਇੱਕ ਡਰਾਈਵਰ ਨਾਲ ਰੌਲਾ ਬਣ ਗਿਆ ਨੇ ਰੱਖ ਲਿਆ ਨਹੀਂ ਤੂੰ ਕਿਹਾ ਮੈਂ ਇਹੀ ਕਿਹਾ ਉਹ ਬਸ ਕਰ ਮੁਨਕਰਾ ਝੂਠਿਆ ਰਿਕਾਰਡ ਹੋ ਰਿਹਾ ਪਿੱਛੇ ਕਰਕੇ ਵੇਖ ਲਈ ਮੇਰੀ ਗੱਲ ਸੁਣੋ ਪਿੱਛੇ ਮੈਂ ਕਿਹਾ ਕਰਕੇ ਵੇਖ ਡਰਾਈਵਰ ਲਈ। ਨਾਲ ਮੇਰਾ ਰੌਲਾ ਬਣ ਗਿਆ ਵੀ ਮੇਰੀ ਤਨਖਾਹ ਕਹਿੰਦਾ ਮੈਂ ਇੰਨੀ ਲੈਣੀ ਯਾਰ ਤੇਰੇ ਵਰਗੇ ਮੁੰਡਿਆਂ ਦਾ ਡਰਾਈਵਰਾਂ ਨਾਲ ਹੀ ਰੋਲਾ ਬੰਦਾ ਵਾ ਮੇਰੀ ਗੱਲ ਸੁਣ ਉਸਤਾਦ ਜੀ ਨੇ ਡਰਾਈਵਰ ਰੱਖਿਆ ਵਾ ਪਹਿਲੇ ਉੱਤੇ ਹੱਥ ਸਿੱਧੇ ਕਰੇਗਾ ਫਿਰ ਗੱਡੀ ਵੀ ਲੈ ਲੇਗਾ ਹਾਂ ਕੀ ਹੋ ਗਿਆ ਨਾਲ ਡਰਾਈਵਰ ਵੀ ਤੇਰੇ ਤੇ ਹੱਥ ਸਿੱਧੇ ਕਰ ਲੇਗਾ ਵੀ ਇਹ ਤਨਖਾਹ ਟਾਈਮ ਸਿਰ ਦਿੰਦਾ ਕਿ ਨਹੀਂ ਕਿ ਦਿੰਦਾ ਨਹੀਂ ਇਹ ਡਰਾਈਵਰ ਖੇਲਣ ਡਿਆ ਵਾ ਘਰ ਉਸਤਾਦ ਜੀ ਗੱਡੀ ਅੱਲਾ ਦੇ ਦੇਗਾ ਉਸਤਾਦ ਜੀ ਨਹੀਂ ਮੈਂ ਸਕਰੂ ਡਰਾਈਵਰ ਰੱਖਿਆ ਮੈਂ ਉਹਨੂੰ ਡਰਾਈਵਰ ਕਹਿਣਾ ਇੰਨੇ ਭਲਾ ਕਿਹੜਾ ਡਰਾਈਵਰ ਰੱਖਿਆ ਵਾ ਉਹ ਇੱਕ ਬੰਦਾ ਭਾਈ ਉਹ ਬੰਦਾ ਥੱਲੇ ਦੇ ਆਇਆ ਸੀ ਉਹ ਨੱਸਦੇ ਫਿਰ ਉਹ ਇੰਨੇ ਰੱਖਿਆ ਉਹਨੂੰ ਉਹ ਉਹ ਲੱਭਣ ਬਹਿ ਜਾ ਤੂੰ ਵੀ ਵੱਧ ਕੇ ਗੱਲਾਂ ਕਰਨ ਦੇ ਨਹੀਂ ਫਰੀ ਤੂੰ ਪੈਦਲ ਹੀ ਡਰਾਈਵਰ ਰੱਖ ਲੈ ਨਾਲ ਨਹੀਂ ਇਹ ਮੈਂ ਇੱਕ ਸੋਚਿਆ ਮੈਂ ਕਿਹਾ ਯਾਰ ਮਿੱਠੇ ਪਹਿਲੋਂ ਇੰਨਾ ਯਕੀਨ ਆ ਮੈਨੂੰ ਅੱਲਾ ਤੇ ਕਿ ਮੈਨੂੰ ਅੱਲਾ ਗੱਡੀ ਦੇ ਦੇਗਾ ਯਾਰ ਵੇਖੋ ਕੈਸੀ ਯਾਰ ਗੱਲ 2 ਡਰਾਈਵਰ ਰੱਖੇ ਇਹਨੇ ਮੋਟਰਸਾਈਕਲ ਤੇ ਹੀ ਆਪ ਅੱਗੇ ਬੈਠਾ ਤੇ ਦੋਵੇਂ ਪਿੱਛੇ ਬੈਠੇ ਹੁੰਦੇ ਤੇ ਕਿੰਨੇ ਵਾਰੀ ਚਲਾਨ ਕਰਾ ਲਿਆ ਟ੍ਰਿਪਲ ਸਵਾਰੀ ਦਾ ਹਾਂ ਯਾਰ ਤੁਸੀਂ ਤੇ ਐਵੇਂ ਉਹਦੇ ਮਗਰ ਪਏ ਉਹਨੇ ਰਕਸ਼ਾ ਤਰੀਕ ਤੇ ਡਰਾਈਵਰ ਨੂੰ ਦਿੱਤਾ ਉਸ ਡਰਾਈਵਰ ਦੇ ਬਾਰੇ ਚ ਗੱਲ ਕਰ ਰਿਹਾ ਕਿ ਯਾਰ ਨਹੀਂ ਤੂੰ ਅੱਛਾ ਗੱਲ ਇਹ ਆ ਨਾਦਰੀਨ ਮੈਂ ਤੁਹਾਨੂੰ ਦੱਸਦਾ ਅਗਰ ਥੋੜਾ ਸੋਚੋ ਤੁਸੀਂ ਰੀਅਲ ਕੰਮਾਂ 'ਚੋਂ ਵੀ ਅੱਛੀ ਕਾਮੇਡੀ ਕਰ ਸਕਦੇ ਹੋ ਹਾਂਜੀ ਹਾਂ ਜ਼ਰੂਰੀ ਨਹੀਂ ਤੁਸੀਂ ਤੁਸੀਂ ਇਹ ਆਪਣੇ topic ਘਰ ਕਰ ਲਓ। ਦੀਆਂ ਗੱਲਾਂ ਡਿਸਕਸ ਥੋੜੀ ਕਰਦਾ ਕੋਈ ਇਹ ਵੀ। ਬੰਦਾ ਤੇ ਅਸੀਂ driver- ਹਮੇਸ਼ਾ ਕੋਈ ਗੱਲ ਐਸੀ ਕਰਾਂਗੇ ਜਿਹੜੀ ਚ ਕਾਮੇਡੀ ਤੁਹਾਨੂੰ ਐਲੀਮੈਂਟ ਮਿਲੇ ਅੱਛਾ ਜਿਹੜਾ ਡਰਾਈਵਰ ਤੂੰ ਕਿਹਾ ਵੀ ਰਾਤੀ ਮੇਰੇ ਡਰਾਈਵਰ ਨਾਲ ਮੇਰੀ ਬਹਿਸ ਜਾਂ ਪਤਾ ਨਹੀਂ ਕੀ ਹੋ ਗਿਆ ਉਹ ਘਰ ਦੀ ਗੱਲ ਤੂੰ ਨਹੀਂ ਕੀਤੀ ਨਹੀਂ ਉਹ ਘਰ ਦੀ ਗੱਲ ਨਹੀਂ ਹੈਗੀ ਡਰਾਈਵਰ ਬਾਹਰਲਾ ਬੰਦਾ ਇੱਥੇ ਤੁਸੀਂ ਫਾਰਮ ਹਾਊਸ ਲਵੋ ਉੱਥੇ ਡਰਾਈਵਰ ਰੱਖੋ ਗੱਡੀ ਰੱਖੋ ਯਾਰ ਮਿੱਠਾ ਜੀ ਲੌਜੀਕਲੀ ਯਾਰ ਅਸੀਂ ਨੈਗੇਟਿਵ ਵਿਦ ਯੂ ਬਸ ਯਾਰ ਯਾਰ ਨਹੀਂ ਤੂੰ ਡਰਾਈਵਰ ਨਾਲ ਰੋਲਾ ਬਣਿਆ ਕਿਸ ਗੱਲ ਤੋਂ ਇਹ ਨਹੀਂ ਤੂੰ ਯਾਰ ਛੱਡ ਦੇ ਯਾਰ ਡਰਾਈਵਰ ਹੈ ਹੀ ਨਹੀਂ ਉਹਦਾ ਉਹ ਟੈਂਡ ਕਰਤੀ ਉਹਦੀ ਉਸਤਾਦ ਜੀ ਉਹ ਯਾਰ ਹੈ ਹੀ ਨਹੀਂ ਉਹਦਾ ਡਰਾਈਵਰ ਉਹਦਾ ਤਲਕ ਹੀ ਕੋਈ ਨਹੀਂ ਡਰਾਈਵਰ ਨਾਲ ਲੈ ਉਹਨੂੰ ਕੱਲ ਨੂੰ ਅੱਲਾ ਗੱਡੀ ਦੇਵੇ ਪਹਿਲੇ ਆਪ ਚਲਾਵੇ ਫਿਰ ਡਰਾਈਵਰ ਰੱਖੇ ਤੇ ਉਸਤਾਦ ਜੀ ਲੈ ਹੀ ਦਿਓ ਜੇ ਐਡਾ ਤੁਹਾਨੂੰ ਲੈ ਤੈਨੂੰ ਅੱਲਾ ਲੈ ਕੇ ਦੇਗਾ ਬੰਦਾ ਕੌਣ ਹੁੰਦਾ ਦੇਣ ਵਾਲਾ ਕਿਸੇ ਨੂੰ ਵੱਡੀ ਗੱਲ ਹੈ ਹਾਂ ਆਪਣੀਆਂ ਕਰਤੂਤਾਂ ਸਹੀ ਕਰ ਲੋ ਲੈ ਲਓ ਗੱਡੀ ਲਓ ਯਾਰ ਚਾਬੀਆਂ ਵੀ ਹਾਂ ਟੰਗੀਆਂ ਹੁੰਦੀਆਂ ਗੱਡੀਆਂ ਵੀ ਇੱਥੇ 5-7 ਖੜੀਆਂ ਹੁੰਦੀਆਂ 6 ਲੱਖ ਰੁਪਏ ਮਹੀਨੇ ਦੀ ਤੈਨੂੰ ਆਫਰ ਕਰਾਉਂਦੇ ਲਾਹੌਰ ਵਾਲੇ ਚੈਨਲ ਵਾਲੇ ਤੂੰ ਜਾਣ ਨਹੀਂ ਗਿਆ ਨਹੀਂ ਰਿਹਾ ਚਲੋ ਆਹੋ, ਚਲੇ ਜਾਣਾ ਜਾਓ ਕਿਉਂ? ਆ ਤੇ ਚਲਾ ਜਾ ਭਾਈ ਉੱਥੇ ਟੋਕੇ ਨਹੀਂ ਨਾ ਵਜਨੇ ਉੱਥੇ ਫਿਰ ਉੱਥੇ ਫਿਰ ਇੱਕੋ ਪਾਸੋਂ ਹੀ ਹੋਣੇ ਵੱਜੀ ਤਨਖਾਹ ਹੀ ਆ ਨਹੀਂ ਉਸਤਾਦ ਜੀ ਮੈਨੂੰ ਗੱਡੀ ਤੁਸੀਂ ਲੈ ਕੇ ਦੇਣੀ ਮੈਂ ਨਹੀਂ ਗੱਡੀ ਉਧਰੋਂ ਚੈਨਲ ਵੱਲੋਂ ਭਾਵੇਂ ਮੈਨੂੰ ਲੱਖ ਵੀ ਗੱਡੀਆਂ ਮਿਲ ਜਾਣ ਡਰਾਈਵਰ ਨਾਲ ਮੇਰੀ ਗੱਲ ਹੋ ਗਈ ਹੈ ਉਹਨੇ ਕਿਹਾ ਭਾਈ ਜੀ ਮੈਂ 40,000 ਰੁਪਏ ਮਹੀਨਾ ਲਾਂਗਾ ਚਲੋ ਜੀ ਭਾਈ ਠੀਕ ਉਹ ਹੈ ਡਿਊਟੀ ਤੇ ਆਂਡੇ ਵਾ ਡਰਾਈਵਰ ਉਹ ਮੇਰੇ ਨਾਲ ਹੀ ਹੁੰਦਾ ਨਹੀਂ ਉਹਨੇ ਕਿਹਾ ਮੈਂ 40,000 ਰੁਪਏ ਮਹੀਨਾ ਲਾਂਗਾ ਜਦੋਂ ਤੂੰ ਮੈਨੂੰ ਰੱਖੇਗਾ ਇਹਨੇ ਕਹਿੰਦਾ ਮੈਂ ਰੱਖ ਲਿਆ ਵਾ ਗੱਲ ਕਰ ਲਈ ਉਹਨੇ ਡਰਾਈਵਰ ਨਾਲ ਬਾਹਰ ਖੜਾ ਵਾ ਕਹਿੰਦਾ ਗੱਡੀ ਵੇਖ ਕੇ ਗਿਆ ਕਿ ਨਹੀਂ ਹੈ ਗੱਡੀ ਗੱਡੀ ਤੇ ਵੇਖਣੀ ਉਹਨੇ ਨਾਲ ਉਹਨੇ ਪਤਾ ਕਰਨਾ ਵੀ ਗੱਡੀ ਕਿਹੜੀ ਸਹੀ ਓਏ ਹੈ ਗੱਡੀ ਤੇ ਬਾਅਦ ਚ ਦੇਖਣੀ ਗਲੀ ਵੇਖ ਕੇ ਕਹਿਣਾ ਸੀ ਅੱਲਾ ਝੂਣਾ ਵਾਲਾ ਇੱਥੇ ਗੱਡੀ ਵੜਨੀ ਨਹੀਂ ਹੈਗੀ ਭਾਜੀ ਓਏ ਉਹ ਖੁੱਲੀ ਡੁੱਲੀ ਗਲੀ ਆ ਮਿੱਠੇ ਕੀ ਹੋਇਆ ਤੁਹਾਨੂੰ ਅੱਛਾ, ਨਾਲ ਗੱਡੀ ਦੀ- ਨਹੀਂ ਵੇਖੀ ਕਦੀ ਉੱਥੇ ਕਿੱਥੇ ਮੇਰੇ ਲਈ ਗਲੀ 'ਚ ਮਾਸ਼ਾਅੱਲਾ ਖੁੱਲੀ ਡੁੱਲੀ ਆ ਉੱਥੋਂ ਗੱਡੀਆਂ ਨਿਕਲਦੀਆਂ ਵਾ ਟਾਈਮ ਨਿਕਲਦੇ ਉੱਥੋਂ ਹਾਂ ਉਹ ਡਰਾਈਵਰ ਨੇ ਕਿਹੜਾ ਗੱਡੀ ਹੈ ਉਹਨੇ ਪੈਦਲ ਹੀ ਇਹਨੇ ਫੋਨ ਕਰਿਆ ਕਰਨਾ ਐਸਾ ਕਰੋ ਡਰਾਈਵਰ को फोन कर दो तो वो पैदल आ रहा है ਉਹ ਸਿਰਫ ਚੜਾ ਗਿਆ ड्राइवर ये जरा ये चीज लेके आओ तो पैदल जा रहे हैं नाल दे को साइकिल लेके ਉਹਦਾ ਨਾਂ ਡਰਾਈਵਰ ਆ ਬਸ ਦੋਵਾਂ ਨੇ 20 ਦੀ ਮੂੰਗਫਲੀ ਲੈਣੀ ਖਾਂਦੇ ਚੱਲ ਜਾਣਾ ਘਰ ਆਰਾਮ ਨਾਲ ਆਹੋ ਡਰਾਈਵਰ ਰੱਖਿਆ ਆਪ ਮਰ ਗਿਆ ਡਰਾਈਵਰ ਨੇ ਆਣੇ ਪਾ ਲੈਂਦੇ ਆ ਭਾਈ ਫਸ ਕੇ ਕਿਦੋਂ ਫਸ ਕੇ ਨਹੀਂ ਨਾਲ ਡਰਾਈਵਰ ਪੈਦਲ ਜਾ ਰਿਹਾ ਹੁੰਦਾ ਉਹ ਅੱਗੇ ਸਿਰਫ ਐਂ ਕਹੀ ਜਾਂਦਾ ਐਨ ਮੁੜਨਾ ਜੀ ਹੁਣ ਐਨ ਮੁੜਨਾ ਜੀ ਹੁਣ ਉਹਨੇ 2 ਇਸ਼ਾਰੇ ਹੱਥ ਫੜੇ ਇੱਥੇ ਬੈਟਰੀ ਪਾਈ ਉਹਨੂੰ ਨੱਪ ਦਿੰਦਾ ਟੂਮ 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 ਫਰੀ ਸਾਹਿਬ ਉਹਨੂੰ ਮੁੜ ਜਾਂਦਾ ਕੋਈ ਅੱਗੇ ਆ ਜੇ ਮੂੰਹ ਨਾਲ ਹੀ ਕਰ ਦਿੰਦਾ ਟੀ ਆਹੋ ਨਹੀਂ ਉਸਤਾਦ ਜੀ ਮੋਟਰਸਾਈਕਲ ਨੂੰ ਅਗਲੀ ਗਲੀ ਜਾ ਕੂਗਾ ਰੋਕ ਕੇ ਆਣ ਦੇ ਆਹੋ ਨਹੀਂ ਯਾਰ ਗਧਾੜੇ ਚੁੱਕ ਕੇ ਛੱਡ ਕੇ ਆਉਂਦਾ ਚਲੋ ਉਹ ਤੇ ਉਹ ਵੀ ਡਰਾਈਵਰ ਹੀ ਆ ਠੀਕ ਡਰਾਈਵਰ ਨਾਲ ਸ਼ੱਕਰ ਭੁਜੀ ਖੇਲਦਾ ਹੁੰਦਾ ਓ ਯਾਰ ਕੈਸੀ ਗੱਲ ਆ ਇਹ ਕੋਈ ਰੋਜ਼ ਸਵੇਰ ਉੱਠ ਕੇ ਹਵਾ 'ਚ ਟਾਕੀ ਮਾਰਨ ਦਿਆ ਹੁੰਦਾ ਯਾਰ ਸਵੇਰੇ ਉੱਠ ਕੇ ਡਰਾਈਵਰ ਆਪੇ ਐ ਕਹਿਣ ਦਿਆ ਰਾਤੀ ਕੋ ਲੈ ਗਿਆ ਸੀ ਗੱਡੀ ਭਲਾ ਉੱਥੇ ਕੁਝ ਵੀ ਨਹੀਂ ਆਲੇ ਦੋਲੇ ਘੁੰਮਦਾ ਡਰਾਈਵ ਕਰਨ ਵਾਲੇ ਨੂੰ ਡਰਾਈਵਰ ਕਹਿੰਦੇ ਨੇ ਹਾਂਜੀ ਠੀਕ ਹੈ ਜੀ ਹਾਂਜੀ ਮੋਟਰਸਾਈਕਲ ਡਰਾਈਵ ਕਰਨ ਵਾਲਾ ਵੀ ਡਰਾਈਵਰ ਆ ਕਾਰ ਡਰਾਈਵ ਕਰਨ ਵਾਲਾ ਵੀ ਕਾਰ ਡਰਾਈਵਰ ਆ ਯਾਨੀ ਕਿ ਚਲਾਉਣ ਵਾਲਾ ਜਿਹੜਾ ਵਾ ਉਹ ਡਰਾਈਵਰ ਡਰਾਈਵਰ ਹਾਂ ਡਰਾਈਵਰ ਗੱਡੀ ਗੁੱਡੀ ਲਈ ਨਹੀਂ ਤੇ ਡਰਾਈਵਰ ਤਾਂ ਬਾਹਰ ਬੈਠਾ ਮੈਂ ਕਿਹਾ ਭਾਜੀ ਇੱਥੇ ਬੈਠੇ ਕਹਿੰਦਾ ਛੋਟਾ ਭਾਈ ਗੱਡੀ ਲੈ ਕੇ ਆ ਗਾਈ ਬੰਦ ਜਾ ਹੋਇਆ ਉਸ਼ਾ ਆਹੋ ਉਹ ਜੇਬ 'ਚ ਹੀ ਇੰਜ ਤੀਲਾ ਮਾਰ ਕੇ ਤੇਲ ਚੈੱਕ ਕਰਨ ਬਾਹਰ ਬੈਠਾ ਮੈਂ ਖੈਰ ਆ ਕਹਿੰਦਾ ਬੱਚੇ ਝਰੀਟਾ ਨਾ ਮਾਰ ਚ ਗੱਡੀ ਤੇ ਗੱਡੀਆਂ ਨਹੀਂ ਚੱਲ ਗੱਡੇ ਪਹਿਲੀ ਰੱਖ ਬੈਠਾ ਡਰਾਈਵਰ ਉਹ ਪੇਟੀ ਤੇ ਵੇਲਣਾ ਮਾਰ ਕਹਿੰਦਾ ਵੱਜ ਗਿਆ ਵੈਪਰ ਜਾਣ ਤੋਂ ਤਾਂ
ਰਾਤ ਨੂੰ ਇਹ ਤੇ ਇਹਦਾ ਡਰਾਈਵਰ ਇੱਕ ਪਾਸੋਂ ਫੜ ਕੇ ਅੱਜ ਹਵਾ 'ਚ ਬੁਰਖਾ ਜਿਹਾ ਉਡਾ ਕੇ ਭੱਜ ਜਾਂਦਾ, ਥੱਲੇ ਡਿੱਗ ਜਾਂਦਾ। ਐਵੇਂ ਕੋਲੋਂ ਦੀ ਬੰਦਾ ਲੰਘੇ ਤੈਨੂੰ ਕਹਿੰਦਾ ਨਹੀਂ ਨਹੀਂ ਭਾਜੀ ਮੈਂ ਵੇਚਣੀ ਨਹੀਂ, ਇਹ ਗੱਲ। ਮੋਟਰਸਾਈਕਲ ਤੇ ਬਹਿੰਦੇ ਆ ਤੇ ਆਪ ਥੋੜਾ ਜਿਹਾ ਹੋ ਜਾਂਦਾ ਵਾ, ਡਰਾਈਵਰ ਪਿੱਛੇ ਥੋੜਾ ਜਿਹਾ ਹੋਏ ਤੇ ਗੱਲਾਂ ਕਰਦੇ, ਹਾਂ ਇੱਧਰ ਰੋਕ ਲੈ ਫਿਰ। ਸਹੀ ਆ। ਤੂੰ ਨਾ ਐਂਡ ਵਾਲੀ ਡੇਟਾ 'ਚ ਮੈਂ ਹਿਸਾਬ ਲੈ, ਇਦਾਂ ਦਾ ਲਿੰਕ ਲੈ ਕੇ ਉਹਨਾਂ ਉਸਤਾਦ ਜੀ ਖਿੱਚ ਜਾਂਦੇ ਆ, ਤੇਰਾ ਕਰਕੇ 2-2 ਦਿਨ ਲੇਟ ਕਰਦੇ ਉਹ ਯਾਰ ਹੁਣ ਉਹ ਤੇ ਖਿਜੇ ਆਪਣੀ ਜ਼ਿੰਦਗੀ ਤੋਂ ਅੱਲਾ ਉਹਨਾਂ ਨੂੰ ਪੈਰ ਤੇ ਵਸੀਰਾ ਸੀ ਕੀ ਵਿਗਾੜਿਆ ਉਹਨਾਂ ਨੂੰ? ਅਚਾਰ ਦੇ ਰੌਲੇ, ਗੱਡੀਆਂ ਦੇ ਰੌਲੇ, ਬੱਚਿਆਂ ਦੇ ਰੌਲੇ, ਤੁਹਾਡੇ ਰੌਲੇ, ਤੇ ਮੈਂ ਉਹਨਾਂ ਨੂੰ ਕੀ ਕਿਹਾ? ਉਹ ਤੇ ਖਿਜੀ ਤਬੀਅਤ ਲੈ ਕੇ ਅੰਦਰੋਂ ਆਉਂਦੇ ਤੇ ਅਸੀਂ ਕੀ ਕਰੀਏ ਭਾਈ? ਓਏ ਜਾ ਕੰਮ ਕਰ ਜਾ ਕੇ। ਤੇ ਜਿਹੜਾ ਭਾਈ ਰਜ਼ਾ ਦੀ ਪ੍ਰੋਡਕਟ ਹੁਣ ਲੱਗੇ, ਹਾਂਜੀ ਅੱਲਾ ਦੀ ਰਹਿਮਤ ਨਾਲ ਕਿੰਨਾ ਕੁਛ ਤੇ ਹੈ ਵਾ। ਮੈਂ ਤਾਂ ਕਿਹਾ ਤੁਸੀਂ ਵੇਖ ਲੈਣਾ, ਤੁਸੀਂ ਵੀ ਇੱਥੇ ਮੈਂ ਵੀ ਇੱਥੇ। ਇਹ ਗੱਡੀ ਲੈ ਲਵੇ ਜਿੱਦਣ ਇਹ ਆਪਣੀ ਜ਼ਿੰਦਗੀ ਦੇ ਹਰ ਮਾਮਲੇ 'ਚ ਕਾਰ ਨਾਲ ਡਿਸਕਸ ਕਰੇ, ਤੁਸੀਂ ਮੈਨੂੰ ਫੜ ਲੈਣਾ। ਇਦਾਂ ਹੀ ਆ ਹਾਂਜੀ, ਇਹ ਬੰਦੇ ਹੁੰਦੇ ਕਈ ਸੈਕੀ। ਹਾਂਜੀ, ਕੋਈ ਇਹਨਾਂ ਨੂੰ ਪੁੱਛ ਲੋਗੇ, ਹਾਂਜੀ ਵੀ ਫਰੀ ਸਾਹਿਬ ਗਏ ਨਹੀਂ ਕੰਮ ਤੇ? ਬਸ ਯਾਰ ਉਹ ਚੱਲ ਜਾਂਗੇ, ਆ ਤੇ ਹੈਗਾ ਕਾਰ 'ਚ ਹੀ ਜਾਣਾ, ਕਿਹੜਾ ਉਦਾਂ ਮਤਲਬ ਧੱਕੇ ਨਾ ਵਾਲ ਤੂੰ ਤਾਂ ਕਹਦੇ ਯਾਰ ਮੈਂ ਚੱਲਾਂ। ਸ਼ੇਵ ਕਰਾਉਂਦੇ ਉਹਨੂੰ ਕਹਿ ਦਿੰਦੇ ਕਰਦੇ ਯਾਰ ਸ਼ੇਵ ਵੀ, ਗੱਡੀ ਵੀ ਸਰਵਿਸ ਕਰਾਣੀ ਆ। ਆਹੋ ਲੈ ਦੱਸ। ਆਹੋ ਆਪਣੇ ਸਹੁਰੇ ਦੇ ਜਾ ਕੇ ਦੇਣਾ, ਸ਼ੁਕਰ ਆ ਮੈਂ ਗੱਡੀ ਨਹੀਂ ਲੈ ਕੇ, ਤੁਹਾਡੀ ਗਲੀ ਬਹੁਤ ਤੰਗ ਆ। ਆਹ ਜੇ ਬੱਚਾ ਸਪੀਡ ਨਾਲ ਬਾਹਰ ਨਿਕਲੇ ਉਹਨੂੰ ਕਹਿੰਦਾ ਬੋਨਟ ਬਚਾ ਕੇ, ਇਹ ਗੱਡੀ ਤੇ ਤੇਰੇ ਕੋਲ ਬਾਹਰ ਹੈ ਨਹੀਂ ਵੀਰੇ। ਨਹੀਂ ਮਿੱਠੇ ਨਹੀਂ ਗੱਲ ਹੈਗੀ। ਮੈਂ ਗੱਡੀ ਦੀ ਜਿਹੜੇ ਬੰਦੇ ਕੋਲ ਹੁੰਦੀ ਉਹਨੂੰ ਕਦਰ ਨਹੀਂ ਹੁੰਦੀ, ਕਈਆਂ ਬੰਦਿਆਂ ਨੂੰ ਜਿਨ੍ਹਾਂ ਕੋਲ ਨਹੀਂ ਹੁੰਦੀ ਉਹਨਾਂ ਨੂੰ ਕੋਲ ਪੁੱਛੋ ਕੀ ਕਦਰ ਹੈ। ਠੀਕ ਹੈ, ਮੈਂ ਤੇ ਉਹਦਾ ਫਰੇਮ ਬਣਵਾ ਲਿਆ, ਅੱਗੇ 2 ਗਮਲੇ ਲਾਉਣੇ ਗੱਡੀ ਦੇ, ਠੀਕ ਹੈ, ਨਾਲ ਫੁੱਲਾਂ 'ਚ ਬੂਟੇ ਗੱਡੀ ਦੇ ਨਾਲ ਲੱਗੇ ਹੋਏ, ਠੀਕ ਹੈ, ਉੱਤੇ ਵੱਡਾ ਝੰਡਾ ਗੱਡੀ ਦੇ। ਹੁਣ ਤੁਸੀਂ ਨਾਜ਼ਰੀਨ ਇੱਕ ਮੇਰੀ ਹੁਣ ਗੱਲ ਗੌਰ ਨਾਲ ਸੁਣਨਾ, ਕਿ ਰੱਬ ਗੱਡੀ ਦਿੰਦਾ ਕਿਹਨਾਂ ਨੂੰ, ਉਹਨਾਂ ਦੀ ਸੋਚ ਕੀ ਹੁੰਦੀ ਆ? ਇਹ ਹੈ ਸੋਚ ਰੱਬ ਕੋ ਗੱਡੀ ਲੈਣ ਵਾਲੀ? ਇਹ ਮੋਟਰਸਾਈਕਲ ਵੀ ਖਵਾ ਬੈਣੀ ਹੈ ਗੱਡੀ ਦੇ ਅੱਗੇ ਮੈਂ 2 ਗਮਲੇ ਲਾਵਾਂ, ਗੱਡੀ ਦੇ ਅੱਗੇ ਮੈਂ ਇਦਾਂ ਕਰ ਲਵਾਂ, ਗੱਡੀ ਦੇ ਪਿੱਛੇ ਨਹੀਂ ਟੋਪੀ ਵਾਲਾ ਬੁਰਖਾ ਵੀ ਸਵਾ ਲਈ ਉਹਦੇ ਲਈ, ਪੂਰਾ ਹੀ ਐ ਪਾਤਾ ਉੱਤੇ ਛੱਤ ਤੇ, ਉਹ ਟੋਪੀ ਵਾਲਾ ਬੁਰਖਾ ਵਿੱਚ ਰੱਖ ਕੇ ਕੰਪਰੈਸਰ ਰੱਖ ਕੇ ਉੱਤੇ ਉਹ ਪਾਤਾ। ਹਾਂ ਤੇ ਹੁੰਦੇ ਨੇ ਉਸਤਾਦ ਜੀ ਪੂਰੇ ਕਵਰ। ਅੱਲਾ ਮਾਫੀ ਲਓ, ਇਹਨੂੰ ਗੱਡੀ ਦੇਣੀ ਰੱਬ ਨੇ। ਯਾਰ ਗੱਡੀ 'ਚ ਹਲਕਾ ਹਲਕਾ ਘਾਹ ਵੀ ਲਵਾ ਲਈ, ਏਦਾਂ ਦਾ ਸਹੀ ਨਹੀਂ। ਉਹ ਤੇ ਮੈਟ ਮਿਲਦੇ ਨੇ ਨਾ, ਘਾਟ ਹੈ ਮੈਟ ਹੋਣਗੇ ਗੱਡੀ ਦੇ। ਇਹ ਸਾਈਡ ਤੇ ਇੰਜ ਝੰਡਾ ਲੱਗਿਆ ਪਾਕਿਸਤਾਨ ਦਾ, ਇੰਜ ਹੈ ਜਾ ਰਿਹਾ ਫਰੀਦ ਸਾਹਿਬ। ਹਾਂਜੀ ਹਾਂਜੀ ਠੀਕ ਹੈ, ਪਿੱਛੇ ਵੱਡੀ ਫੋਟੋ ਮੇਰੀ ਲਿਖੀ, ਮੇਰੇ ਨਿਆਣਿਆਂ ਦੇ ਨਾਂ ਲਿਖੇ, ਵੱਡੇ ਲਿਖ ਸ਼ੀਸ਼ਿਆਂ ਦੇ। ਹਾਂ ਉਹ ਨਾਮ ਹੈ ਫਰੀਦ। ਤੇਰੇ ਵਰਗਾ ਬੰਦਾ ਫਰੰਟ ਤੇ ਕਿਸੇ ਦੇ ਨਾਲ ਬਹਿ ਜਾਵੇ ਨਾ, ਡਰਾਈਵਰ ਹੋਰ ਗੱਡੀ ਚਲਾਉਣ ਦੇ, ਆਪ ਪੈਰ ਨਾਲ ਬ੍ਰੇਕ ਲਾਉਣੀ। ਮਤਲਬ ਇਹਨੇ ਇਦਾਂ ਦੀ ਬਣਾ ਲੈਣੀ ਆ ਗੱਡੀ ਵੀ ਦਿਲ ਕਰੇ ਲੋਕੀ ਕਹਿਣ ਉਹ ਰੋਕੀ ਯਾਰ 2 ਕੋਨਾ ਦੇ ਦੇ ਭਾਈ। ਦੂਰੋਂ ਐ ਲੱਗਣਾ ਤੇ ਆਈਸਕ੍ਰੀਮ ਵਾਲੀ ਗੱਡੀ ਆ ਰਹੀ, ਅੱਗੇ ਗਮਲੇ ਰੱਖਣੇ, ਪਿੱਛੇ ਝੰਡਾ ਲਾਉਣਾ। ਨਹੀਂ ਸਾਜੀ ਉਹਦੇ ਜਿੱਥੇ ਬ੍ਰੇਕ ਹੋਣੀ ਨਾ ਉਸਤਾਦ ਜੀ ਨੇ ਉੱਥੋਂ ਥੱਲੇ ਮੋਹਰਾ ਕਾਜੀ ਕੌਸਰ ਦਾ ਨਾਮ ਹੀ ਲਿਖਾ ਲਈ, ਆਈਸ ਬਾਰ ਟ੍ਰੈਪ ਕੁਲਫੀ। ਮੈਂ ਉਹ ਡੈਸ਼ਬੋਰਡ ਕਢਾ ਕੇ ਉੱਥੇ ਦਰਾਜ਼ ਲਵਾਉਣਾ। ਠੀਕ ਉਹ ਤੂੰ ਨਾਪ ਨੈਸ਼ ਬੋਰਡ ਹੋਣਾ ਵਿੱਚ, ਅਜ਼ਮੈਸ਼ ਬੋਰਡ ਹੋਣਾ। ਇਹਦੀ ਗੱਡੀ ਮਹੱਲੇ 'ਚ ਵੜਿਆ ਕਰਨੀ, ਮਾਈਆਂ ਨੇ ਨਿਕਲ ਆਇਆ ਕਰਨਾ, ਆਜੋ ਨਹੀਂ ਢੇਲੇ ਵਾਲਾ ਲੂਣ ਵੇਚਣ ਵਾਲਾ ਭਾਈ ਆ ਗਿਆ। ਇਹਨੇ ਆਪਣੀ ਗੱਡੀ ਤੇ ਵਾਲ ਖਰੀਦਿਆ ਕਰਨ, 4000 ਰੁਪਏ ਕਿਲੋ ਲੇਡੀਜ਼ ਵਾਲ ਹੈ ਜੀ ਭਾਜੀ, 4000 ਰੁਪਏ। ਦਿਲ ਕਰੇ ਤੁਰੀ ਜਾਂਦੀ ਤੇ ਪੁੱਟ ਲਿਆ ਕਰਿਆ ਕਰ। ਇਹਦੀ ਗਲੀ 'ਚ ਸਾਰੇ ਮਹੱਲੇ ਦੇ ਮੁੰਡਿਆਂ ਨੇ ਏਡੇ ਏਡੇ ਡੋਲੇ ਹੋਣੇ, ਉਹ ਧੱਕਾ ਲਾਈਦਾ ਫਰੀਦ ਦੀ ਗੱਡੀ ਨੂੰ ਭਾਈ। ਇਹ ਗੱਡੀ 'ਚੋਂ ਨਿਕਲ ਕੇ ਪਟਾਰੀਆਂ ਲਾ ਕੇ ਤਮਾਸ਼ਾ ਲਾਉਂਦੇ ਆ। ਕਿਤੇ ਜਲਦੀ ਜਾਣਾ ਸੀ ਤੇ ਗੱਡੀ 'ਚ ਉਤਰ ਕੇ ਕਹਿੰਦਾ ਚੱਲ ਯਾਰ ਕਦਮੋ ਕਦਮੀ ਤੁਰ ਫੁਣ। ਆਹੋ ਇਹਨੇ ਗੱਡੀ ਲੈ ਕੇ ਨਾ ਪਿੱਛੇ ਡਰਾਮੇ ਨੇ ਫਲੈਕਸਾਂ ਲਾਈਆਂ ਹੋਣੀਆਂ, ਇੰਜ ਕਰਕੇ ਜਾ ਰਹੇ ਹੋਣ, ਪ੍ਰਮੋਸ਼ਨ ਕਰਦੇ ਆ, ਢੋਲ ਵੱਜ ਰਹੇ ਹੋਣ। ਮੈਂ ਸਪੈਸ਼ਲ ਗੱਡੀ ਸਾਜੀ ਬਣਾਉਣੀ ਜਿਹਦੇ 'ਚ ਮੰਜੀ ਵੀ ਆ ਜਾਵੇ, ਉਹ ਫੋਲਡਿੰਗ ਵਾਲੀ। ਆ ਦੇਖੋ ਨਾ ਹੁਣ ਫੋਲਡਿੰਗ ਵਾਲੀ ਮੰਜੀ ਉਧਰਲੇ ਪਾਸੇ ਨਹੀਂ, ਉਹਨੂੰ ਸਮਝ ਨਹੀਂ ਲੱਗਦੀ। ਤੂੰ ਕਮਰਾ ਬਣਾ ਫਿਰ ਮੈਂਟਲ ਹੋ ਗਿਆ, ਉਹਦੇ 'ਚ ਪਾਗਲ ਹੋ ਗਿਆ। ਉਹਨੂੰ ਕਹੇ ਯਾਰ ਮੈਂ ਗੱਡੀ ਦੇ ਵਿੱਚ ਉਹ ਕੰਮ ਕਰਾ ਜਿਹੜਾ ਗੱਡੀ 'ਚ ਹੋ ਸਕਦਾ। ਫੋਲਡ ਕਰਕੇ ਮੰਜੀ ਕਿਹਨੇ ਰੱਖਣੀ, ਕਿੱਥੇ ਰੱਖੀ ਜਾਂਦੀ ਮੰਜੀ? ਬੈਗ ਟਿੱਕੀ 'ਚ। ਫੇਕ ਗੱਲ। ਮੈਂ ਇਹ ਗੱਡੀ 'ਚ ਹਾਥੀ ਵੀ ਵਾੜ ਲੈਣਾ, ਰੈਸ਼ ਵੀ ਕਰ ਲਈ ਗੱਡੀ 'ਚ, ਲੰਮੀਆਂ ਛੱਡ ਦੇ ਬਹੁਤ, ਜਾਂ ਤੇ ਮਹਾਨ ਛੱਡ ਤੇ ਜਾਂ ਕੋਈ ਹੋਰ ਗੱਲ ਕਰ ਲੈ। ਉਸਤਾਦ ਜੀ ਤੂੰ ਕਹਿੰਦਾ ਜੀ ਮੈਂ ਗੱਡੀ ਦੇ ਵਿੱਚ ਮੈਂ ਬਿੱਲੀ ਵੀ ਰੱਖਣੀ ਹੈ, ਪਰਸ਼ੀਅਨ, ਮੈਂ ਉਹ ਵੀ ਗੱਡੀ 'ਚ ਰੱਖਿਆ ਕਰਨੀ, ਜਿਹੜੀ ਗੱਡੀ 'ਚ ਆ ਜਾਵੇ। ਅੱਛਾ ਪਹਿਲੇ ਮੰਜੀ ਕਹਿਤੀ, ਇੱਕਦਮ ਘਬਰਾ ਗਿਆ ਕਿ ਆਉਣੀ ਨਹੀਂ, ਤੇ ਨਾਲ ਹੀ ਦੂਰੀ ਕਰ ਲਈ, ਆ ਫੋਲਡ ਕਰ ਡਰ ਗਿਆ ਮੇਰੇ ਕੋਲੋਂ, ਤੇ ਕਹਿੰਦਾ ਮੈਂ ਦੂਰੀ ਕਰਕੇ ਰੱਖ ਲਿਆ ਕਰੂੰ। ਆਪੇ ਹੀ ਡਰ ਕੇ ਆਪੇ ਹੀ ਓ ਦੂਰੀ ਯਾਰ ਮੈਂ ਕਦੋਂ ਡਰਨਾ, ਡਿੱਕੀ ਦੇ ਵਿੱਚ ਬੜੀਆਂ ਬੜੀਆਂ ਮੰਜੀਆਂ, ਬੜੇ ਬੜੇ ਬਿਸਤਰੇ, ਕੁਰਸੀਆਂ, ਮੇਜ਼, ਸਾਰਾ ਕੁਝ ਆ ਜਾਂਦਾ। ਹੁਣ ਤੁਸੀਂ ਯਾਰ ਕਿਉਂ ਗੱਡੀ ਜ਼ਿੰਦਗੀ ਦਾ ਉਹ ਜ਼ਿੰਦਗੀ ਦਾ ਮਜ਼ਾ ਲਵੋ। ਥੋੜੀ ਖੁੱਲੀ ਲੈ ਲੈ, ਸ਼ਾਦੀ ਹਾਲ ਵੀ ਬਣਾ ਲਈ, ਉਹਦੇ ਅੰਦਰ ਹੀ ਬਰਾਤ ਸਿੱਧੀ ਵਾੜ ਲਈ, ਅੰਦਰ ਭਗਤਾ ਕੇ ਉਹਦੇ ਚੋਂ ਕੱਢ ਲਈ ਗੱਡੀ 'ਚ ਬਾਹਰ। ਉਸਤਾਦ ਜੀ ਗੱਡੀ ਸੀਟਾਂ ਦੀ ਬੈਕ ਸਾਈਡ ਤੇ ਬਣੇ ਹੁੰਦੇ ਨੇ ਪਾਉਚ ਜਿਹੇ ਐ ਰੱਖਣ ਵਾਸਤੇ, ਇਹਨੇ ਪਿੱਛੇ ਬੋਰੇ ਟੰਗੇ ਹੋਣੇ, ਦੇਖਿਓ ਆਪਣੀ ਹਰਚਾ ਵਿੱਚ ਪਾਈ ਜਾਓ, ਜਗ੍ਹਾ ਉਲਟੀ ਵੀ ਕਰ ਲਓ ਵਿੱਚ। ਫਲਿੱਪ ਵਾਲੀ ਨਾਲੇ ਕਿਹੜੀ ਮੰਜੀ ਆ ਗਈ ਫੋਲਡ ਕਰਨ? ਯਾਰ ਉਹਨੇ ਕਰ ਲੈਣੀ ਆ, ਨਾ ਕਰ, ਉਹਨੇ ਕਰ ਲੈਣੀ। ਓ ਯਾਰ ਤੂੰ ਸਿਰਫ ਮੰਜੀ ਬਣਵਾ, ਹਾਂ ਗੱਡੀ ਦੀ ਹੁਣ ਕੀ ਲੋੜ? ਮੈਂ ਤੁਹਾਨੂੰ ਦੱਸਣਾ, ਉਹ ਤੇ ਜ਼ਿੰਦਗੀ ਤੋਂ ਵੈਸੇ ਅੱਕੇ ਪਏ ਨੇ, ਉਹਨਾਂ ਨੂੰ ਕੋਈ ਵੀ ਗੱਲ ਬੁਰੀ ਲੱਗਣੀ। ਮੈਂ ਤੁਹਾਨੂੰ ਦੱਸਿਆ ਇਦਾਂ ਦੇ ਬੰਦੇ ਫੋਨ ਸੁਣਦੇ ਅਗਲੇ ਨੂੰ ਕੀ ਮਸਲਾ, ਕੀ ਤੇ ਨਾਲ ਦੇ ਨੂੰ ਚਪੇੜ, ਤੈਨੂੰ ਮਸਲਾ ਕੀ ਹੈ ਤੈਨੂੰ, ਤੇ ਉਹ ਅਗਲੇ ਦੀ ਚਪੇੜ ਮਾਰ ਕੇ ਨਾਲ ਉਹਦੇ ਨਾਲ ਗੱਲਾਂ ਕਰੀ ਜਾਣ ਡੇ। ਚਲੋ ਇਹ ਵੀ ਲਾ ਦਿੰਦੀ ਟਰੱਕ, ਕੋਈ ਗੱਲ ਨਹੀਂ।
ਜਿੱਥੇ ਉਹਨੇ ਇੰਨੀਆਂ ਲਾਉਣੀਆਂ ਇਹ ਵੀ ਡੀਟਰ ਇਹ ਵੀ ਲਾ ਦੀ ਥੋੜੀ ਜਿਹੀ। ਯਾਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਸਾਰਾ ਕੁਝ ਹੋ ਸਕਦਾ। ਗੱਡੀ ਆਪਣੀ ਤੁਸੀਂ ਮਰਜ਼ੀ ਨਾਲ ਤਿਆਰ ਕਰਵਾ ਸਕਦੇ ਹੋ। ਬੜੇ ਬੜੇ ਗੋਰਿਆਂ ਨੇ ਆਪਣੀ ਮਰਜ਼ੀ ਨਾਲ ਗੱਡੀਆਂ ਤਿਆਰ ਕਰਵਾਈਆਂ। ਉਹਦੇ ਲਈ ਪਹਿਲੇ ਗੱਡੀ ਲੈਂਦੇ ਆ, ਫਿਰ ਤੇ ਉਹ ਅਗਲੀ ਗੱਲ ਕਰੀ ਜਾ ਰਿਹਾ। ਅਸੀਂ ਗੱਡੀ ਲੈਣ ਦੀ ਗੱਲ ਕਰ ਰਹੇ ਆ। ਗੱਡੀ ਲੈਣੀ ਕਿਹੜੀ, ਤੂੰ ਨਵੀਂ ਪੁਰਾਣੀ ਮਾਡਲ ਕਿਹੜਾ ਲੈਣਾ? ਨਹੀਂ ਦਫਾ ਮਾਰੋ, ਜਦੋਂ ਲੈਣੀ ਨਹੀਂ ਤੁਸੀਂ ਲੈ ਕੇ ਨਹੀਂ ਦੇਣੀ ਹੈਗੀ। ਇਹ ਗੋਰੇ ਤਿਆਰ ਕਰਾਉਂਦੇ, ਉਹਨਾਂ ਕੋਲ ਹੁੰਦੀ ਤੇ ਤਿਆਰ ਕਰਾਉਂਦੇ। ਇਹ ਡਰਾਈਵਰ ਰੱਖਦੇ, ਡਰਾਈਵਰ ਗੱਡੀ ਹੁੰਦੀ ਤੇ ਡਰਾਈਵਰ ਹੁੰਦਾ। ਐ ਮੈਂ ਮੰਜੀ ਰੱਖਣੀ ਵਿੱਚ, ਮੰਜੀ ਤਦ ਰੱਖੇਗਾ ਗੱਡੀ ਹੋਊ। ਸਭ ਤੋਂ ਪਹਿਲੇ ਤੇ ਗੱਡੀ ਦੱਸ ਨਾ ਕਿਹੜੀ ਲੈਣੀ। ਉਸਤਾਦ ਜੀ ਮੈਂ ਜਿਹੜੀ ਮਰਜ਼ੀ ਲੈ ਲਾਂਗਾ ਉਸਤਾਦ ਜੀ, ਇੱਕ ਗੱਡੀ ਬੰਦ 100 ਗੱਡੀ ਗੁੱਲੀ। ਸਹੀ ਗੱਲ ਹੈ। ਇਹਨੇ ਮਹਿਰਾਨ ਲਈ ਟੁੱਟੀ ਗੱਡੀ, ਟੁੱਟੀ ਜੀ ਲਈ ਇੰਜ ਕਰਕੇ ਘਰੋਂ ਕੱਢੀ ਤੇ ਪਿੱਛੋਂ ਭਰਜਾਈ ਕਹਿੰਦੀ ਟਾਰਜ਼ਨ। ਅੱਛਾ ਘਰੋਂ ਕੱਢੀ ਨੇ ਮਹਿਰਾਨ, ਉਹ ਭਾਈ ਇਦਾਂ ਉਲਟੀ ਹੋ ਕੇ ਡਿੱਗੀ। ਉਲਟ ਕੇ ਵਾਪਸ ਅੰਦਰ ਹੀ ਆ ਗਈ। ਨਹੀਂ ਮੈਂ ਸਾਜੀ ਸੋਚਿਆ ਗੱਡੀ ਦਾ ਇਨਸ਼ਾਅੱਲਾ। ਗੱਡੀ ਉਹ ਲਈ, ਉਹਦਾ ਸ਼ੀਸ਼ਾ ਥੱਲੇ ਚੱਲ ਜਵੇ ਨਾ, ਮੁੜ ਕੇ ਤਾਂ ਨਹੀਂ ਆਉਂਦੇ, ਐ ਹੱਥ ਪਾ ਕੇ ਤਾਂ ਨੂੰ ਖਿੱਚਦੇ। ਆਹੋ ਇਦਾਂ ਦਾ ਵੀ ਹੈਗੀ ਗੱਡੀ। ਮੇਰੀ ਡ੍ਰੀਮ ਹੈ ਫੋਰਡ ਲੈਣ ਦਾ, ਫੋਰਡ ਗੱਡੀ ਲੈਣੀ। ਕਈਆਂ ਦੇ ਸ਼ੀਸ਼ੇ ਖਰਾਬ ਹੁੰਦੇ ਨੇ, ਉਹਨੇ ਕੱਪੜਾ ਜਿਹਾ ਲਾਇਆ ਤੇ ਰਾਤ ਨੂੰ ਜਿੱਤੇ ਖਲਾਰ ਨਹੀਂ ਨਾ, ਸ਼ੀਸ਼ਾ ਨਹੀਂ ਸਹੀ ਕਰਾਉਣਾ, ਕੰਧ ਦੇ ਨਾਲ ਜੋੜ ਕੇ ਖਲਾਰੀ ਹੁੰਦੀ ਯਾਰ ਸ਼ੀਸ਼ਾ ਟੁੱਟਾ ਵਾ। ਇੱਕ ਬੰਦੇ ਨੇ ਇਹਦੇ ਪੈਰ ਤੇ ਪੈਰ ਰੱਖਦਾ, ਉਹਨੂੰ ਕਹਿੰਦਾ ਲੱਗਦਾ ਸਟੀਅਰਿੰਗ ਦਾ ਕੰਮ ਹੋਣ ਵਾਲਾ। ਡਰਾਈਵਰ ਸੀਟ ਤੋਂ ਲੈ ਕੇ ਨਾ ਪਿਛਲੇ ਦਰਵਾਜ਼ੇ ਤੱਕ ਰੱਸੀ ਪਾਈ ਆ, ਜਦੋਂ ਕੋਈ ਸਵਾਰੀ ਤੋਂ ਉਹਦੇ ਨਾਲ ਰੱਸੀ ਖਿੱਚਦਾ ਠਾ ਕਰਕੇ ਦਰਵਾਜ਼ਾ ਵੱਜਦਾ। ਹਾਂ ਯਾਰ ਉਹ ਰੰਗ ਵਾਲੇ ਕੋ ਲੈ ਗਿਆ, ਕਹਿੰਦਾ ਅੰਦਰ ਡਿਸਟੈਂਪਰ ਕਰ ਦੇ। ਉਹ ਉਹਨਾਂ ਨੇ ਘੋੜੀ ਵਾਰੀ, ਉਹਨਾਂ ਨੇ ਛੋਟੀ ਜਿਹੀ ਘੋੜੀ ਵਾੜੀ ਅੰਦਰ। ਐ ਮੈਂ ਛੋਟੀ ਕਰ ਲਈ ਵੇਲਾ। ਔਰ ਹਾਂ ਨਹੀਂ ਸਹੀ। ਨਹੀਂ ਅੱਲਾ ਨੇ ਫਰੀ ਨੂੰ ਉਸਤਾਦ ਦੇ ਦੇਣੀ ਗੱਡੀ, ਜਿੰਨੀ ਇਹਨੂੰ ਹੁੱਬ ਵਾਰਾ। ਯਾਰ ਗੱਡੀ ਦੇ ਅੰਦਰ ਜਿੱਥੇ ਬੈਠਾ ਨਾ, ਉੱਥੇ ਸਾਹਮਣੇ ਸੀਟ ਤੇ ਲਹਾਇਆ, ਤੂੰ ਲੰਘ ਜਾ ਸਾਡੀ ਖੈਰ। ਉੱਥੇ ਦਾ ਕੀ ਤੁਕ ਬੰਦਾ, ਬਾਹਰ ਲਿਖਾ ਪਿੱਛੇ। ਆਹੋ ਨਹੀਂ ਮੈਂ ਨਹੀਂ ਲਿਖਾਂ। ਗੱਡੀ ਦੇ ਬਾਹਰ ਲਿਖਿਆ ਅੰਦਰ ਥੂਕੇ। ਜਿੱਥੇ ਡਰਾਈਵਰ ਵਾਲੀ ਸੀਟ ਤੇ ਲਿਖਾਇਆ ਇੱਥੇ ਕਰਕੇ ਫਜ਼ੂਲ ਬੈਠਣਾ ਮਨਾ ਹੈ। ਆਹੋ ਆਪੇ ਹੀ ਤੇ ਆਪੇ ਪੜ ਕੇ ਉੱਠ ਕੇ ਬਾਹਰ ਚੱਲ ਜਾਂਦਾ। ਜਿੰਨੀਆਂ ਅੰਦਰ ਵਾਲੀਆਂ ਚੀਜ਼ਾਂ ਬਾਹਰ ਲਹਾਈਆਂ, ਬਾਹਰ ਵਾਲੀਆਂ ਅੰਦਰ ਲਿਖੀ। ਗੱਡੀ ਦੇ ਵਿੱਚ ਲਿਖਾਇਆ ਸਵਾਰੀ ਜਿਤਨੀ ਮਰਜ਼ੀ ਆਪਣੇ ਸਮਾਨ ਕੀ ਹਿਫਾਜ਼ਤ ਕਰੇ, ਉਹ ਨਹੀਂ ਲੱਭਣਾ। ਆਹੋ ਉਸਤਾਦ ਜੀ ਰੈਡੀਏਟਰ ਦੇ ਅੰਦਰ ਲਿਖਵਾਇਆ ਹੈ ਮਾਂ ਕੀ ਦੁਆ, ਇਹ ਉੱਥੇ ਲਿਖਾਉਂਦਾ ਕੀ? ਨਹੀਂ ਉੱਥੇ ਮੈਂ ਕਦ ਤੋਂ ਪਾਗਲ ਆ। ਰੈਡੀਏਟਰ ਚ ਮਿੱਠੇ ਕੌਣ ਲੁਕਾਉਂਦਾ ਯਾਰ? ਨਹੀਂ ਯਾਰ ਤੇਰਾ ਪਤਾ ਕਿਉਂ ਨਹੀਂ, ਤੈਨੂੰ ਚਾਹ ਬਹੁਤ ਚੜਨਾ ਵਾ। ਤੁਹਾਡਾ ਡੌਗੀ ਸਾਡਾ, ਸਾਡਾ ਡੌਗੀ ਤੇ ਤੁਹਾਡਾ ਡੌਗੀ ਆ। ਯਾਰ ਤੇਰੇ ਵਰਗੇ ਬੰਦੇ ਨੇ ਪੈਂਟਰ ਕੋ ਜਾਣਾ ਨਾ, ਤੇ ਤੇਰੇ ਵਰਗੇ ਨੂੰ ਇਹ ਹੁੰਦਾ ਇਹ ਤੂੰ ਮੈਂ ਜ਼ਿਆਦਾ ਤੋਂ ਜ਼ਿਆਦਾ ਕਰਵਾ ਲਵਾਂ ਕੰਮ। ਉਹਦਾ ਲੌਜੀਕ ਬਣੇ ਨਾ ਬਣੇ, ਤੂੰ ਇਹ ਹੁੰਦਾ ਕਿ ਤੂੰ ਮੈਂ ਮੁਫਤਾ ਜਿੰਨਾ ਲਵਾ ਲ, ਤੂੰ ਮੁਫਤੇ ਚ ਦਿਲ ਕਰੇ ਤੂੰ ਬਾਹਰ ਲਹਾ ਲਵੇਂ ਕਿ ਬਾਜ਼ੂ ਗਾੜੀ ਕੇ ਹਮੇਸ਼ਾ ਬਾਹਰ ਹੀ ਰੱਖੇ। ਆਹੋ ਤਾਂ ਕਿ ਅੰਦਰ ਜਗ੍ਹਾ ਖੁੱਲੀ ਹੋ ਜੇ, ਤਿੰਨ ਬੰਦੇ ਬਹਿ ਜਾਣ। ਲੌਜੀਕਲੀ ਯਾਨੀ ਤੁਸੀਂ ਉਲਟ ਕਹਿਣ ਦੇ। ਚਲੋ ਇਦਾਂ ਕਰ ਲਓ। ਇਹ ਵੀ ਸਮਝਾ ਦਿਓ ਉਹਨਾਂ ਨੂੰ ਯਾਰ ਉਹ ਹਾਰਨ ਨਹੀਂ, ਹਾਂਜੀ ਪਿਛਲੇ ਬੋਨਟ ਦੇ ਪਿੱਛੇ ਲਵਾਇਆ, ਉਹ ਪਿੱਛੇ ਨੂੰ ਵੱਜੀ ਜਾ ਰਿਹਾ। ਰਸ਼ ਅੱਗੇ ਆ, ਹਾਰਨ ਪਿੱਛੇ ਵੱਜੀ ਜਾ ਰਿਹਾ। ਸਲੈਂਸਰ ਅਗਲੇ ਆ ਬੰਬ ਬੰਬ। ਆਹੋ ਦੱਸ ਭਾਜੀ ਡਰਾਈਵਰ ਦਾ ਕੀ ਬਣਿਆ? ਡਰਾਈਵਰ ਹੈ ਵਾ, ਡਰਾਈਵਰ ਇਨਸ਼ਾਅੱਲਾ ਮੇਰੀ ਉਹਦੇ ਨਾਲ ਗੱਲ ਚੱਲ ਰਹੀ ਹੈ। ਉਹਨੇ 40,000 ਰੁਪਇਆ ਕਿ ਮੈਂ 25,000 ਰੁਪਇਆ ਕਹਿ ਰਿਹਾ। ਮੈਂ ਕਿਹਾ ਚੱਲ ਯਾਰ ਥੋੜਾ ਬਹੁਤਾ ਤੂੰ ਵੀ ਥੱਲੇ ਆ, ਮੈਂ ਵੀ ਉੱਤੇ। ਭਾਜੀ ਡਰਾਈਵਰ ਕੋਲੋਂ ਪੈਸੇ ਪਾ ਕੇ ਉਹਨੂੰ ਕਹਿਣਾ ਗੱਡੀ ਲੈ ਲਓ, ਮੇਰੀਆਂ ਪਿੰਨੀਆਂ ਰਹਿ ਗਈਆਂ ਭਾਜੀ। ਤੁਰ ਗੱਡੀ ਕਿਹੜੀ ਲੈਣੀ ਹੈ? ਗੱਡੀ ਫੋਰਡ। ਉਸਤਾਦ ਜੀ ਇਹਨੇ ਫੋਰਡ ਕਰ ਲੇਗਾ। ਅੱਛਾ ਕੁਕੜੀਆਂ ਵਾਲੀ ਗੱਡੀ ਲਈ ਤੇ ਉਹਨੂੰ ਐਮ ਟੈਗ ਵਾਲਾ ਸਟicker ਲਵਾਇਆ। ਤੇ ਉਹਨੂੰ ਲੱਗ ਸਕਦਾ ਯਾਰ, ਕਿਹੜੀ ਗੱਲ, ਉਹ ਤਾਂ ਗੱਡੀ ਨੂੰ ਤਾਂ ਲੱਗਣਾ ਹੀ। ਉਹਨਾਂ ਦੀ ਕਮਾਈ, ਹਾਂ ਉਹਨਾਂ ਦੀ ਬੜੀ ਕਮਾਈ ਹੁੰਦੀ ਹੈ। ਇੱਕ ਮਿੰਟ ਯਾਰ ਮੈਂ ਬਦਲ ਭੁੱਲ ਜਾਣਾ। ਪਹਿਲੇ ਸਭ ਤੋਂ ਪਹਿਲਾਂ ਸਾਡੇ ਜਿੰਨੇ ਕ੍ਰਿਸਚਨ ਭਰਾ ਨੇ, ਜਿੰਨੇ ਕ੍ਰਿਸਚਨ ਬਰਾਦਰੀ ਹੈ, ਸਾਰਿਆਂ ਨੂੰ ਸਾਡੇ ਵੱਲੋਂ ਜੀ ਬਹੁਤ ਬਹੁਤ ਮੁਬਾਰਕ ਹੋਵੇ ਕ੍ਰਿਸਮਸ ਦੀ। ਠੀਕ ਹੈ ਜੀ, ਤੇ ਖੁਦਾ ਖੁਸ਼ ਰੱਖੇ ਤੁਹਾਨੂੰ। ਆਪਣਾ ਇਦਾਂ ਹੀ ਮਨਾਉਂਦੇ ਰਹੋ ਕ੍ਰਿਸਮਸਾਂ। ਖੁਸ਼ੀਆਂ ਚੜੀਆਂ 200, 250, 300 ਸਾਲ ਮਨਾਓ ਇੱਕ ਬੰਦਾ, ਨੋ ਟੈਨਸ਼ਨ। ਮਾਸ਼ਾਅੱਲਾ। ਤੇ ਹੋਰ ਵੀ ਕਾਇਦੇ ਆਜ਼ਮ ਡੇ ਵੀ ਹੈ। ਹਾਂਜੀ ਕਾਇਦੇ ਆਜ਼ਮ ਡੇ, ਹਨਾ? ਹਾਂਜੀ ਕਾਇਦੇ ਆਜ਼ਮ ਡੇ ਵੀ ਆ, ਕ੍ਰਿਸਮਸ ਵੀ ਆ, ਅੱਗੋਂ ਨਿਊ ਈਅਰ ਵੀ ਆ ਰਿਹਾ। ਇਕੱਠੀਆਂ ਖੁਸ਼ੀਆਂ ਇਕੱਠੀਆਂ ਹੋ ਰਹੀਆਂ ਸਾਰਿਆਂ ਦੀਆਂ। ਠੀਕ ਹੈ ਨਾ? ਵਾਹ ਜੀ ਵਾਹ। ਗੱਡੀ ਵੀ ਆ ਰਹੀ ਹੈ, ਡਰਾਈਵਰ ਵੀ ਆ। ਹਾਂ ਨਹੀਂ ਉਹ ਤੇ ਐਵੇਂ ਗੱਲ। ਮੈਂ ਸਭ ਤੋਂ ਪਹਿਲੇ ਉਸਤਾਦ ਜੀ ਕੋਹਿਨੂਰ ਟੀਵੀ ਤੇ ਕੰਮ ਕਰਦਾ ਸਾਂ। ਉਹਨਾਂ ਨੇ ਮੈਨੂੰ ਇੱਕ ਗੱਡੀ ਦੇ ਦਿੱਤੀ। ਉਹਨਾਂ ਨੇ ਗੱਡੀ ਦਿੱਤੀ ਨਹੀਂ, ਉਹਨਾਂ ਨੇ ਗੱਡੀ ਆਪਣੇ ਮਗਰੋਂ ਲਾਈ। ਮਹਿੰਗੀ ਗੱਡੀ ਉਹਨਾਂ ਨੇ ਮੈਨੂੰ ਦਿੱਤੀ ਉਸ ਟਾਈਮ, ਯਾਨੀ ਕਿ ਕੋਈ 1.5-2 ਲੱਖ ਰੁਪਇਆ ਮਹਿੰਗੀ ਸੀ ਉਸ ਕੰਡੀਸ਼ਨ 'ਚ। ਤੇ ਪੈਸੇ ਮੈਂ ਦੇਣੇ ਸੀ 10,000 ਰੁਪਏ ਮਹੀਨਾ। ਸਹੀ। ਮੈਂ ਕਿਹਾ ਚਲੋ ਖੈਰ ਤਨਖਾਹ 'ਚ ਘਟਾਉਣੇ। ਕੋਰੇ ਗੱਡੀ 5 ਮਾਡਲ ਸੀ ਜੀ। ਮੈਂ ਕੀ ਖੁਸ਼ੀ ਹੋਈ ਜਦੋਂ ਮੈਂ ਉਹ 'ਚ ਬਹਿ ਕੇ ਤੇ
ਭਾਵੇਂ ਜੋ ਮਰਜ਼ੀ ਸੀ। ਫਿਰ ਉੱਤੇ ਪੈਸੇ ਲੱਗੇ ਉਸਤਾਦ ਜੀ। ਓਏ ਮੈਨੂੰ ਬਿਮਾਰੀ ਆ, ਨਿੱਕੀ ਨਿੱਕੀ ਵੀ ਚੀਜ਼ ਕੋਈ ਹੋਵੇ ਨਾ, ਮੈਂ ਪ੍ਰੋਬਲਮ ਚ ਨਾ ਕਿ ਖੜਾ ਕੇ ਹਾਂ, ਭਾਵੇਂ ਪੁਰਾਣੀ ਗੱਡੀ ਉਹਨੂੰ ਓਕੇ ਕਰਾਓ। ਹਾਂਜੀ ਮੇਨਟੇਨ ਹੋ ਗਿਆ। ਲਓ ਜੀ ਉਸਤਾਦ ਜੀ, ਫਿਰ ਥੋੜਾ ਬਹੁਤਾ ਉਹਦਾ ਕੰਮ ਹੋਣ ਵਾਲਾ ਸੀ ਹਾਂਜੀ ਤੇ ਉਹ ਮੈਂ ਫਿਰ ਦੇਤੀ ਮਿਸਤਰੀ ਨੂੰ। ਉਸ ਤੋਂ ਬਾਅਦ ਫਿਰ ਉਹ 15-20 ਦਿਨ ਬਾਅਦ ਵਾਪਸ ਆਈ। ਫਿਰ ਮੈਂ ਅਗਲੇ ਦਿਨ ਇੱਕ ਮਿਸਤਰੀ ਨੂੰ ਦਿੱਤੀ। ਮੁਖਤਲਿਫ ਕੰਮ ਸੀ ਨਾ। ਉਹਦੀ ਮੈਂ ਗੱਲ ਵੀ ਸੁਣਾਈ ਸੀ ਇੱਕ ਸ਼ੋਅ 'ਚ ਕਿ ਮੈਂ ਜਦੋਂ ਲਾਹੌਰ ਗਿਆ ਤੇ ਉੱਥੇ ਉਹ ਮੈਨੂੰ ਕਿੱਦਾਂ ਲੋਕੀ ਪਏ ਕਿ ਭਾਜੀ ਆ ਰਪਟਾਂ ਪੈਣ ਵਾਲੀਆਂ ਤੇ ਆ ਫਲਾਣਾ। ਮੈਂ ਇੱਕ ਪੂਰਾ ਪ੍ਰੋਗਰਾਮ ਕੀਤਾ ਸੀ, ਜੈਨੂਇਨ ਗੱਲ। ਉਹਦੇ ਚਾਅ 'ਚ 28,000 ਰੁਪਇਆ ਮੇਰੀ ਜੇਬ 'ਚ ਫਰੀਦ ਸਾਹਿਬ, ਤੇ ਮੈਂ 3-4 ਹਜ਼ਾਰ ਦਾ ਕੰਮ ਕਰਾਉਣ ਗਿਆ, ਸਿਰਫ ਹਾਰਨ ਟੈਪ ਜਾਂ ਕੋਈ ਐਸੀ ਲੈਟ ਕੋਈ ਇਹ ਉਹ। ਤੇ 28 ਮੁੱਕ ਕੇ ਤੇ 25 ਮੈਂ ਹੋਰ ਮੰਗਾਇਆ। ਵਾਹ ਵਾਹ ਵਾਹ। ਐਸੇ ਕਰੈਕਟਰ ਮੈਨੂੰ ਜੁੜੇ। ਉਹਨਾਂ ਨੇ ਮੈਨੂੰ ਉਹ ਨੁਕਸ ਦੱਸੇ ਜਿਹੜੇ ਉਹ 850 ਵਾਲਿਆਂ ਨੂੰ ਵੀ ਨਹੀਂ ਪਤਾ ਹੋਣਾ ਵੀ ਸਾਡੀ ਗੱਡੀ 'ਚ ਹੈਗੇ। ਬੜੇ ਬੜੇ ਡਰਾਮੇ ਮੇਰੇ ਨਾਲ ਹੋਏ। ਉਹ ਨੁਕਸ ਜਿਹੜੇ ਹੈ ਇੱਕ ਰਬੜ ਬੰਦੇ ਨੇ ਕਿਹਾ ਭਾਜੀ ਇਹ ਰਬੜ ਇੱਥੇ ਲੱਗਣੀ ਹੈ, ਇਹ ਰਬੜ ਭਾਜੀ ਲੱਗਦੀ ਹੈ ਬੋਨਟ ਜਦੋਂ ਵੱਜਦਾ ਨਾ ਤੇ ਰਬਟਾਂ ਹੁੰਦੀਆਂ ਥੱਲੇ ਉਹਨਾਂ ਦੇ ਉੱਤੇ ਵੱਜਦਾ ਤਾਂ ਕਿ ਵੀ ਖੜਾਕ ਨਾ ਆਵੇ। ਹਰ ਗੱਡੀ ਦੇ ਹੁੰਦਾ। ਐ ਮੈਂ ਕਿੰਨੇ ਦੀ ਕਹਿੰਦਾ 20 ਰੁਪਏ ਦੀ। ਮੈਂ ਕਿਹਾ ਲਾ ਦੇ। 20 ਰੁਪਏ ਦੀ ਕਿਹੜੀ ਗੱਲ। ਲਾਤੀ ਉਹਨੇ। ਮੈਂ ਕਿੰਨੇ ਪੈਸੇ? ਕਹਿੰਦਾ ਪਤਾ ਨਹੀਂ 600 ਕਿ 700 ਰੁਪਏ ਦੇ ਦਿਓ। ਮੈਂ ਕਾਹਦਾ? ਕਹਿੰਦਾ 22 ਲੱਗੀਆਂ ਸਾਰੀਆਂ ਲਾਤੀਆਂ। ਹਾਂਜੀ। ਉਹ ਛੋਟੇ ਹੁੰਦੇ ਅੰਮੀ ਜਦੋਂ ਤੋਰੀਆਂ ਕੱਟਦੀ ਤੇ ਨਹੀਂ ਪੜਕ ਪੜਕ ਲਾਈ, ਉਹ ਕਰੈਕਟਰ ਨੇ ਇੰਜ ਨਾ ਮਾੜੀ ਮਾੜੀ ਐਲਫੀ ਲਾ ਕੇ ਕਿੰਨੀਆਂ ਹੀ ਲਾਤੀਆਂ ਕਰਕੇ, ਕੋਈ 18-20 ਲਾਤੀਆਂ। ਹਾਂ ਇੰਜ ਕਰ ਕਰਕੇ ਇੱਕ ਆਇਆ ਕਰੈਕਟਰ, ਉਹਨੇ ਕਿਹਾ ਭਾਜੀ ਇਹ ਸ਼ੀਸ਼ੇ ਤੁਹਾਡੇ ਧੁੰਦਲੇ ਨੇ। ਹਾਂ, ਉਹ ਚਾਹ ਹੀ ਇੰਨਾ ਸੀ। ਸਾਫ਼ ਹੋ ਜਾਣਗੇ ਇਹ ਦੇਖੋ, ਇਹ ਚੈੱਕ ਕਰੋ। ਉਹ ਆਹੋ। ਮੈਂ ਕਿਹਾ ਕਿੰਨੇ ਪੈਸੇ? ਇੰਨੇ ਪੈਸੇ ਕਰ ਦੇ। ਇੱਕ ਆਇਆ, ਉਹਨੇ ਕਿਹਾ ਜੀ ਆਹ ਥੱਲਿਓਂ ਇਹ ਥੱਲੇ ਦੀ ਇਹਦੇ ਉਹ ਮਾਰਨਾ ਫਲਾਣਾ। ਇੱਕ ਆਇਆ ਰਬਟਾਂ ਪਵਾ ਲਓ ਉਹ ਜਿਹੜੀਆਂ ਕੁੜੀਓ। ਆਹੋ ਨਹੀਂ ਉਹਦੀ ਸਿਰਫ ਇੱਕ ਰਬੜ ਦਾ ਮੈਂ ਤੈਨੂੰ ਗੱਲ ਕਰ ਨਹੀਂ ਮੈਂ ਤੈਨੂੰ ਗੱਲ ਕਰ ਰਿਹਾ ਖੁਸ਼ੀ ਦੀ। ਬਾਕੀ ਉਹ ਸਾਰੀ ਗੱਡੀ ਓਕੇ ਸੀ। ਤੀਸਰਾ ਗੇਅਰ ਮਾੜਾ ਜਿਹਾ ਅੜਦਾ ਸੀ ਉਹਦਾ, ਤੇ ਹੋਰ ਉਹ ਦੁੱਖ ਕੋਈ ਨਹੀਂ ਸੀ ਦਿੰਦੀ। ਟਾਇਰ ਚਾਰੇ ਉਹਦੇ ਪੈਣ ਵਾਲੇ ਸੀ। ਉਹ ਫਿਰ ਮੈਂ ਬਾਅਦ ਚ ਮੈਂ ਕਿਹਾ ਪਵਾ ਲਾਂਗਾ ਕੋਈ ਗੱਲ ਨਹੀਂ। ਰਿਮ 2 ਵਿੰਗੇ ਸੀ, ਬਾਕੀ ਇਹ ਓਕੇ ਜ਼ਬਰਦਸਤ। ਹਿੱਸੇ ਦਾ ਵੀ ਕੰਮ ਹੋਣਾ। ਜਦੋਂ ਹੈਂਡਲ ਛੱਡੋ ਉਹਨਾਂ ਦੇ ਇੱਕਦਮ ਸੱਜੀ ਸਾਈਡ ਨੂੰ ਮੁੜਦੀ ਸੀ, ਉਹ ਹੈਂਡਲ ਫੜ ਕੇ ਰੱਖਣਾ ਪੈਂਦਾ ਸੀ। ਵੈਸੇ ਠੀਕ ਓਕੇ ਹਰ ਚੀਜ਼, ਕੋਈ ਐਸਾ ਰੌਲਾ ਹੀ ਨਹੀਂ ਸੀ। ਇੰਜਨ ਹਾਂ ਜ਼ਬਰਦਸਤ। ਤੇ ਹਾਰਨ ਖਰਾਬ ਸੀ ਤੇ ਮੂੰਹ ਐ ਕੱਢ ਕੇ ਟੀ ਕਰਨਾ ਪੈਂਦਾ ਸੀ। ਵੈਸੇ ਓਕੇ ਸੀ। ਹਾਂ ਹਰ ਚੀਜ਼ ਓਕੇ ਸੀ, ਚੱਲਦੀ ਸੀ। ਹਾਂ ਇਹ ਮੈਨੂੰ ਲੱਗਦਾ ਗਲਤੀ ਕੀਤੀ ਉਹ ਮਕੈਨਿਕ ਨੂੰ ਉਹਨਾਂ ਨੇ ਦੇਣੀ ਸੀ, ਉਹ ਤੁਸੀਂ ਲੈ ਲਈ। ਉਹੀ ਮੈਂ ਕਹਿ ਰਿਹਾ ਨਾ। ਲੇਕਿਨ ਇਹ ਆ ਕਿ ਭਾਈ ਐਸਾ ਤਾਂ ਫਿਰ ਉਹ ਗੱਡੀ ਲਈ। ਮੇਰੇ ਕੋਲ ਉਸਤਾਦ ਜੀ ਹੁੰਦੀ ਸਊਦੀਆ 18, ਜਿਹੜੇ ਸਊਦੀਆ ਦੇ ਰਹਿਣ ਵਾਲੇ ਉਹਨਾਂ ਨੂੰ ਪਤਾ 18 ਡਾਲਾ ਹੁੰਦਾ ਇੱਕ, ਤੇ ਉਹ ਐਸੀ ਸੀ। ਉਹਦੇ ਬ੍ਰੇਕ ਬਰੂਕ ਤੇ ਨਾ ਹੀ ਨਹੀਂ ਨਾ, ਤੇ ਉਹ ਜਦੋਂ ਮੈਂ ਟੋਰਨੀ ਨਾ ਤੇ ਉਹ ਸਪੀਡ ਉੱਥੇ ਹੁੰਦੀ ਕਮ ਸੇ ਕਮ 120 ਤੋਂ ਥੱਲੇ ਕੋਈ ਨਹੀਂ ਜਾ ਸਕਦਾ, ਕਿਉਂਕਿ ਹਾਈਵੇ ਟਰੈਕ ਤੇ ਜਾਣਾ। ਤੇ ਮੈਂ ਜਿੱਥੇ ਜਾਣਾ ਹੁੰਦਾ ਸੀ, ਉਹ ਮੇਰਾ ਯਾਰ ਹੁੰਦਾ ਸੀ ਇੱਕ ਤਾਹਰ ਵਹੀਦ, ਤੇ ਉਹਨੂੰ ਮੈਂ ਫੋਨ ਕਰਨਾ, ਮੈਂ ਕਹਿਣਾ ਤਾਹਰ ਦਰਖਤ ਸੁੱਟ ਦੇ ਅੱਗੇ, ਮਕਾਨ ਢਾ ਦੇ, ਗੱਡੀ ਨਹੀਂ ਰੁਕਣੀ। ਨਹੀਂ ਸਾਜੋ 4.5 ਦੀ ਮੈਂ ਲਈ ਸੀ, ਕੋਈ 6.5 ਦੀ ਮੈਨੂੰ ਪੈ ਗਈ ਸੀ। ਲੇਕਿਨ ਇੰਨੀ ਚਲਾ ਕੇ ਵੀ, ਇੰਨੇ ਉੱਤੇ ਪੈਸੇ ਵੀ ਲਾ ਕੇ, ਫਿਰ ਵੀ 2.5 ਲੱਖ ਦੀ ਵਿਕ ਗਈ। ਅੱਛਾ ਮਾਸ਼ਾਅੱਲਾ ਸਾਰੇ ਚ ਰਹਿ ਗਏ ਵੇਖ ਲਓ। ਚਲੋ ਉਹ ਵੀ ਮੇਰਾ ਇੱਕ ਯਾਰ ਆ, ਉਹ ਸਾਜੀ ਉਹ ਨਹੀਂ 2.5 ਦੀ ਨਹੀਂ ਸੀ, ਹੈ ਜ਼ਿਆਦਾ ਸੀ। ਲੇਕਿਨ ਉਹ ਆ ਗਿਆ ਅੱਗੇ, ਉਹਨੇ ਕਿਹਾ, ਮੈਂ ਕਹਿੰਦਾ ਕਿੱਥੇ ਗਿਆ? ਮੈਂ ਕਿਹਾ ਯਾਰ ਮੈਂ ਗੱਡੀ ਦਾ ਪਤਾ ਕਰਨ ਗਿਆ, ਵੇਚਣੀ ਹੈ। ਕਹਿੰਦਾ ਕਿੰਨੇ ਪੈਸੇ ਲੈਣੇ? ਮੈਂ ਕਿਹਾ ਤੇ ਕੋ ਜਿੰਨੇ ਹੈਗੇ ਦੇ ਦੇ। ਕਹਿੰਦਾ ਮੇਰੇ ਕੋਲ 2.5 ਲੱਖ ਆ। ਮੈਂ ਕਿਹਾ ਲਿਆ ਦੇ। ਅੱਲਾ ਦੀ ਕਸਮ, ਮੈਂ 2.5 ਲੱਖ ਲੈ ਕੇ ਉਹਨੂੰ ਗੱਡੀ ਦੇਤੀ। ਫਿਰ ਉਹਨੇ ਉੱਤੇ ਲਾਏ ਪੈਸੇ। ਉਹੀ 2.5 ਫੜ ਕੇ। ਉਹਦੇ 'ਚ ਇੱਕ ਐਸਾ ਨੁਕਸ ਸੀ ਨਾਜ਼ਰੀਨ, ਕਿਸ ਟਾਈਮ ਗੱਡੀ 'ਚ ਐਸਾ ਨੁਕਸ ਪੈਂਦਾ ਵਾ ਕਿ ਜਦੋਂ ਤੁਹਾਡੇ ਕੋਲ ਗੱਡੀ ਹੋਣੀ ਹੈ ਨਾ, ਉਦੋਂ ਨੁਕਸ ਨਹੀਂ ਹੋਣਾ। ਲਾਈਕ ਗੱਡੀ ਬੰਦ ਹੋ ਗਈ ਇੱਕਦਮ, ਯਾਨੀ ਬਹੁਤ ਸਾਰੇ ਐਸੇ ਨੁਕਸ ਹੁੰਦੇ ਆ। ਜਦੋਂ ਮਿਸਤਰੀ ਕੋਲ ਲੈ ਗਏ ਤੇ ਘੰਟਾ ਖਲੋਤੇ ਆ ਤਾਂ ਨੁਕਸ ਨਹੀਂ ਪੈ ਰਿਹਾ। ਇਹ ਅਕਸਰ ਹੁੰਦਾ ਵਾ। ਹਾਂ, ਇਹ ਜੈਨੂਇਨ ਗੱਲ ਆ। ਵੀ ਬੱਚਾ ਰੋਣ ਦਿਆ ਨਾ ਘਰ, ਤੇ ਤੁਸੀਂ ਕਹਿੰਦੇ ਡਾਕਟਰ ਕੋਲ ਲੈ ਜਾਓ, ਪਤਾ ਨਹੀਂ ਕਿਤੇ ਤੁਸੀਂ ਡਾਕਟਰ ਕੋਲ ਕਿਤੋਂ ਖੇਡਣ ਲੱਗ ਪਿਆ। ਡਾਕਟਰ ਨੇ ਕੀ ਹੋਇਆ ਪਤਾ ਨਹੀਂ, ਇਹ ਰੋਂਦਾ ਵਾ। ਕਿਦੋਂ ਰੋਂਦਾ? ਉਹ ਵੈਸੇ ਹੀ ਬੱਚੇ ਰੋਂਦੇ, ਲੈ ਜਾਓ। ਘਰ ਆਏ ਤੇ ਫਿਰ ਸ਼ੁਰੂ ਹੋ ਗਿਆ। ਸਮਝ ਆ ਰਹੀ? ਮਾਂ ਪਿਓ ਝੂਠਾ ਪਵਾ ਦਿੰਦੇ ਬੱਚੇ ਕੋਈ। ਨਹੀਂ ਉਹ ਫਿਰ 2.5 ਲੱਖ ਉਹ ਭਾਜਣ। ਉਸ ਤੋਂ ਬਾਅਦ ਮੈਂ ਕੀ ਗੱਲ ਕਰ ਰਿਹਾ ਸੀ? ਫਾਲਟ ਲੱਭਦਾ ਨਹੀਂ। ਹਾਂ, ਉਹਦੇ 'ਚ ਇੱਕ ਫਾਲਟ ਸੀ। ਉਸ ਫਾਲਟ ਦੀ ਵਜ੍ਹਾ ਤੋਂ ਇੱਕ ਡਕੈਤੀ ਵੀ ਕਰਾਈ ਮੈਂ ਸੋਹਣੀ। ਠੀਕ ਹੈ ਜੀ। ਫਾਲਟ ਇਹ ਸੀ ਕਿ ਉਸਤਾਦ ਜੀ ਉਹ ਬਿਲਕੁਲ ਸਹੀ ਜਾ ਰਹੀ ਹੈ, ਇੱਕਦਮ ਮੈਨੂੰ ਹੁੰਦਾ ਸੀ ਜਿਵੇਂ ਨਾ ਸਿਸਟਮ ਹੀ ਉਹਦਾ ਬੰਦ ਹੋ ਗਿਆ। ਠਾ ਮਿੱਟੀ
ਸਭ ਕੁਝ ਬੰਦ। ਸਭ ਕੁਝ ਬੰਦ, ਮਤਲਬ ਚੱਲ ਰਹੀ ਆ, ਇਹ ਨਹੀਂ ਕਿ ਬ੍ਰੇਕ ਵੱਜ ਜਾਂਦੀ ਸੀ, ਕਰੰਟ ਫਾਰਗ ਹੋ ਜਾਂਦਾ ਸੀ, ਗੱਡੀ ਆਫ ਹੋ ਜਾਂਦੀ ਸੀ, ਅਗਰ ਤੁਸੀਂ ਕਲੱਚ ਨਾ ਪਿਆ ਤਾਂ ਉਹ ਚੱਲੀ ਜਾ ਰਹੀ ਹੈ, ਉਸ ਤੋਂ ਬਾਅਦ ਤੁਸੀਂ ਬ੍ਰੇਕ ਮਾਰ ਕੇ ਰੋਕ ਲਈ, ਉਸ ਤੋਂ ਬਾਅਦ ਕਿੱਦਾਂ ਆਫ ਹੋ ਜਾਂਦੀ ਸੀ ਨਾ ਝਟਕਾ ਯਾਨੀ ਕਿ ਪਾਵਰ ਬੰਦ ਗੱਡੀ ਦੀ ਪਾਵਰ ਆਫ ਹੋ ਜਾਂਦੀ ਸੀ, ਵੀਲ ਚੱਲਦੇ ਸੀ, ਯਾਨੀ ਮਕੈਨੀਕਲ ਇਸ਼ੂ ਨਹੀਂ ਸੀ ਕਿ ਵੀ ਬ੍ਰੇਕ ਵੱਜ ਗਈ ਆ ਜਾਂ ਜਾਮ ਹੋ ਗਈ, ਇੰਜ ਨਹੀਂ ਸੀ, ਯਾਨੀ ਗੱਡੀ ਚੱਲਦੀ ਨਾ ਆਫ ਹੋ ਗਈ। ਹੁਣ ਤੁਸੀਂ ਅਗਰ ਤੇ ਉਹ ਇੱਕਦਮ ਹਲਕਾ ਜਿਹਾ ਝਟਕਾ ਲੱਗ ਗਿਆ, ਟਾਇਰ ਜਾਈ ਜਾ ਰਹੇ ਨੇ ਤੇ ਤੁਸੀਂ ਰੋਕ ਲਈ ਇਹ ਟੈਪ, ਤੇ ਠੀਕ ਅੱਧੇ ਘੰਟੇ ਬਾਅਦ ਉਹਨੇ ਸਟਾਰਟ ਹੋ ਜਾਣਾ ਆਪੀ। ਉਹ ਬਈ ਮੈਂ ਕਿੰਨੇ ਕੁ ਮਿਸਤਰੀ ਜ਼ਲੀਲ ਹੋਇਆ, ਨਹੀਂ ਸਮਝ ਆਈ। ਲਾਹੌਰ ਇੱਕ ਬੰਦਾ ਕਹਿੰਦਾ ਯਾਰ ਉਹ ਫਲਾਂ ਇੱਕ ਇਲੈਕਟ੍ਰੀਸ਼ੀਅਨ ਆ, ਫਾਈਨਲ ਆਦਮੀ ਆ, ਉਹਦੇ ਕੋਲ ਲੈ ਕੇ ਗਿਆ, ਘੰਟਾ ਉਹਨੇ ਗੱਡੀ ਸਟਾਰਟ, ਐ ਨੂੰ ਜਾ ਰੇਸਾਂ ਦੇ, ਗੱਡੀ ਓਕੇ। ਕਹਿੰਦਾ ਭਾਜੀ ਮੈਨੂੰ ਪਤਾ ਲੱਗੇ ਤੇ ਫਿਰ ਨਾ, ਵੈਸੇ ਉਹਨੇ ਨਾਰਮਲ ਚੈੱਕ ਚੁੱਕ ਕਰਤਾ, ਕੋਈ ਤਾਰ ਗਏ। ਫੈਸਲਾਬਾਦੋਂ ਲਾਹੌਰ ਜਾ ਰਹੇ ਆ, ਠੱਕ ਬੰਦ ਹੋ ਗਈ। ਹਾਂਜੀ, ਸ਼ੇਖਪੂਰੇ ਦੇ ਕੋਲ ਉਹ ਵਕਤ ਦੇ ਅੱਧਾ ਘੰਟਾ ਖਿਲਾਰੀ ਆ, ਉਸ ਤੋਂ ਬਾਅਦ ਸਟਾਰਟ ਹੋ ਗਈ। ਜਿੰਨੀ ਦੇਰ ਨੂੰ ਮਿਸਤਰੀ ਦੀ ਦੁਕਾਨ ਲੱਭੀ ਦੀ ਆ, ਪਹੁੰਚੀ ਤਾਂ ਉਨੀ ਦੇਰ ਨੂੰ ਆਪੇ ਸਟਾਰਟ ਹੋ ਜਾਂਦੀ। ਫਿਰ ਉਸਤਾਦ ਜੀ ਨੇ ਉਹਦਾ ਨੁਕਸ ਲੱਭਿਆ, ਫਿਰ ਲੱਭ ਲਿਆ। ਹਾਂ, ਫਿਰ ਮੈਂ ਕਿਹਾ ਇਹਨੂੰ ਵੇਚੋ। ਯਾਰ ਇਹ ਤੇ ਬੜੀ ਅੱਛੀ ਗੱਲ ਆ। ਨਹੀਂ ਫਿਰ ਨੁਕਸ ਤੇ ਲੱਭਿਆ ਉਸਤਾਦ ਜੀ, ਉਸੇ ਮਿਸਤਰੀ ਕੋਲ, ਜਿਹੜਾ ਲਾਹੌਰ ਸੀ ਮੁੰਡਾ, ਉਹ ਬਹੁਤ ਕਮਾਲ, ਉਹ ਇਲੈਕਟ੍ਰੀਸ਼ੀਅਨ, ਬੜਾ ਸਮਝਦਾਰ। ਇੱਕ ਤਾਰ ਐਸੀ ਸੀ ਉਸਤਾਦ ਜੀ, ਜਿਹੜੀ ਅੰਦਰੋਂ ਡੈਮੇਜ ਸੀ, ਉਹ ਕਿਸੇ ਹੀਟ ਵਾਲੀ ਚੀਜ਼ ਦੇ ਉੱਤੇ ਸੀ, ਕਿਉਂਕਿ ਜਿਹੜੀਆਂ 4 5 6 ਮਾਡਲ ਗੱਡੀਆਂ ਹੁੰਦੀਆਂ ਨਾ, ਇਹਨਾਂ ਦਾ ਤੁਸੀਂ ਇੰਜਨ ਖੋਲੋ, ਤਾਰਾਂ ਇਹਨਾਂ ਨੂੰ ਮਿਸਤਰੀਆਂ ਨੇ, ਸਾਡੇ ਇਹ ਵੀ ਤਾਂ ਪ੍ਰੋਬਲਮ ਹੈ ਨਾ, ਅਗਰ ਇੱਥੋਂ ਇੱਧਰ ਤਾਰ ਜਾਣੀ ਹੈ ਨਾ, ਤੇ ਉਹਨਾਂ ਨੇ 1 ਗਜ਼ ਲੱਗਦੀ ਹੈ, ਤੇ ਉਹਨਾਂ ਨੇ 3 ਗਜ਼ ਲਾ ਕੇ ਇੰਜ ਥੱਲੇ ਉਹਦੀ ਇੰਜ ਕਰਕੇ ਇੰਜ ਨਹੀਂ ਲਾਉਣੀ, ਸਿੱਧਾ ਹੀ ਠੱਕ। ਦੂਜਾ ਮਸਲਾ ਬਣਿਆ ਠੱਕ, ਤੀਜਾ ਠੱਕ। ਉਹ 8-10 ਸਾਲ ਬਾਅਦ ਗੱਡੀ ਦਾ ਬੋਨਟ ਖੋਲਦੇ, ਸਮਝ ਨਹੀਂ ਆਉਂਦੀ ਕਿੱਥੇ ਤਾਰ ਕਸੀ, ਕਿਤੇ। ਇਹ ਸਾਡੇ ਇਦਾਂ ਦੇ ਮਿਸਤਰੀ ਨੇ, ਠੀਕ ਹੈ ਜੀ। ਉਹ ਜਨਾਬ ਜੀ, ਉਹਨੇ ਦੇਖਿਆ ਕਿ ਇੱਕ ਤਾਰ ਐਸੀ ਆ ਜਿਹਦਾ ਕਰੰਟ ਨਾਲ ਤਲਕ ਆ, ਉਹ ਕਿਸੇ ਬੈਟਰੀ ਜਾਂ ਹੀਟ ਵਾਲੀ ਚੀਜ਼ ਦੇ ਉੱਤੇ ਆ ਪਈ। ਉਹਨੇ ਕਿਹਾ ਜਦੋਂ ਉਸਤਾਦ ਜੀ ਹੀਟ ਅਪ ਹੁੰਦੀ ਨਾ, ਇਹਦਾ ਅੰਦਰੋਂ ਕਾਰਬਨ ਟੈਪ ਉਹ ਡਿਸਕਨੈਕਟ ਹੋ ਜਾਂਦੀ, ਤਾਰ ਟੁੱਟੀ ਨਹੀਂ ਹੈ, ਨਾਲ ਹੀ ਆ। ਜਦੋਂ ਠੰਡੀ ਹੁੰਦੀ ਨਾ, ਤੇ ਕਰੰਟ ਗੁਜ਼ਰਦਾ ਤੇ ਫਿਰ ਚੱਲ ਪੈਂਦੀ। ਉਹਨੇ ਉਹ ਤਾਰ ਬਦਲੀ ਲਿਆ, ਉਸ ਤੋਂ ਬਾਅਦ ਅਗਲੇ ਦਿਨ ਹੀ ਫਿਰ ਹੁੰਦਾ। ਮਾਸ਼ਾਅੱਲਾ। ਯਾਨੀ ਚਲੋ ਨਹੀਂ, ਉਸ ਤੋਂ ਬਾਅਦ ਨਹੀਂ ਹੋਈ ਬਜਾਨ ਕਰਕੇ। ਉਸ ਤੋਂ ਬਾਅਦ ਉਸਤਾਦ ਜੀ ਬਈ ਠੀਕ 8-10 ਘੰਟੇ ਬਾਅਦ ਹੀ ਫੇਰ ਬੰਦ। ਨਹੀਂ ਉਸ ਤੋਂ ਬਾਅਦ ਆਪੇ ਹੀ ਬੰਦ ਹੋ ਜਾਣੀ ਕਿਤੇ। ਭਾਈ ਨੂੰ ਯਾਰ ਇਹ ਤਾਰਾਂ ਹੁੰਦੀਆਂ ਨੇ, ਸਪਾਰਕਿੰਗ ਵੀ ਹੋ ਸਕਦੀ ਹੈ ਕੋਈ ਚੀਜ਼। ਤੂੰ ਇਹ ਗੱਲ ਕਰ ਰਿਹਾ, ਗੱਡੀਆਂ ਦਾ ਇੱਕ ਪੁਰਜ਼ਾ 15 ਰੁਪਏ ਵਾਲਾ ਗੱਡੀ ਨੂੰ ਰੋਡ ਤੇ ਨਹੀਂ ਤੁਰਨ ਦਿੰਦਾ। ਹੁਣ ਉਹਦੇ 'ਚ ਇਹ ਨਹੀਂ ਵੀ ਬੈਟਰੀ ਕੱਢ ਲਓ 1500 ਵਾਲੀ ਤੇ 1.5 ਕਰੋੜ ਵਾਲੀ ਗੱਡੀ ਦੀ ਬੈਟਰੀ ਕੱਢ ਲਓ, ਤੇ ਉਹਨੇ ਇਹ ਨਹੀਂ ਗੱਲਾਂ। ਇੱਕ ਨੁਕਸ ਜਿਹੜਾ ਹੁੰਦਾ ਵਾ, ਹਾਂਜੀ, ਕੋਈ ਫਾਲਟ ਹੈ। ਇਹਦੇ ਗੋਡੇ ਹੁੰਦੇ ਨਾ ਗੱਡੀਆਂ 'ਚ, ਗੋਡਿਆਂ ਦੇ ਅੰਦਰ ਕੋਈ ਚੀਜ਼ ਐਡੀ ਇੱਕ ਗੋਲੀ ਆ, ਉਹ ਨਿਕਲ ਗਈ ਵਿੱਚੋਂ, ਤੇਰੀ ਗੱਡੀ ਡਗ ਜਾਣੀ। ਹੁਣ ਟਾਇਰ ਬਦਲੋ, ਟਾਇਰ ਫਲਾਣਾ ਕਰੋ, ਆਹ ਖੋਲੋ, ਉਹ ਨੁਕਸ ਲੱਭਦਾ ਅੱਧੀ ਗੋਡੀ ਗਿਰ ਤੂੰ ਖੋਲ ਲੈਣੇ। ਬੜੇ ਏਦਾਂ ਕਰੈਕਟਰ ਨੇ, ਜਿੱਦਾਂ ਗੱਲਾਂ ਤੇਰੇ ਕੰਮ ਆਉਣੀਆਂ ਗਾਹਾਂ। ਸਾਈਕਲ ਦਾ ਕੁੱਤਾ ਫੇਲ ਹੋ ਜਾਂਦਾ ਸੀ, ਉਹ ਨਿੱਕਾ ਜਿਹਾ ਹੀ ਹੁੰਦਾ ਸੀ, ਸਹੀ ਹੋ ਜਾਂਦਾ ਸੀ। ਹਾਂ, ਉਹ ਹਿਸਾਬ ਤੇ ਲਿਆਦਾ। ਇਹ ਬੜੇ ਰੌਲੇ, ਗੱਡੀਆਂ ਰੱਖਣੀਆਂ ਸੌਖੀਆਂ ਨਹੀਂ, ਇਹ ਗੱਡੀ ਲੈਣੀ ਸੌਖੀ ਆ, ਮੇਨਟੇਨੈਂਸ ਬਹੁਤ ਔਖੀ ਹੈ ਗੱਡੀ ਦੀ। ਮੇਨਟੇਨੈਂਸ ਪੁਆਇੰਟ ਬਹੁਤ ਔਖੀ ਹੈ, ਜੈਨੂਇਨ ਗੱਲ ਆ। ਤੂੰ ਕਿੱਥੋਂ ਮਤਲਬ 6000 ਰੁਪਏ ਦਾ ਤੇ ਤੇਲ ਚੇਂਜ ਹੁੰਦਾ, 5000 ਦਾ, 4500 ਦਾ, 5000 ਦਾ ਤੇਲ ਚੇਂਜ ਹੁੰਦਾ। ਟਾਇਰ ਬੜੇ ਮਹਿੰਗੇ ਸਾਜੀ ਜੀ। ਨਹੀਂ ਤੇ ਉਦੋਂ ਅੱਲਾ ਹਿੰਮਤ ਦੇਗਾ, ਤੈਦ ਵੀ ਸਾਰਾ ਕੁਝ ਹੀ ਕਰ ਲਾਂਗੇ। ਨਹੀਂ ਉਹ ਫਰੀਦ ਤੂੰ ਇਹਦੇ ਕੰਮ ਕਰਾ, ਇਹਨੂੰ ਧੁਆਈ ਜਾ, 1.5 ਸਾਲ ਬਾਅਦ ਤੂੰ ਇਹਨੂੰ ਧੋਣਾ, ਅੱਧੀ ਟਰਾਲੀ ਦੀ ਮਿੱਟੀ ਦੇ ਵਿੱਚੋਂ ਨਿਕਲੀ ਚਿਕੜ ਮੈਟਾਂ ਦੇ ਇਹਦੇ ਵਿੱਚੋਂ। ਪਹਿਲੀ ਗੱਡੀ ਕਿੱਥੇ, ਉਹ ਜਿਹੜੀ ਸਰਕਾਰਾਂ ਵਾਲੀ ਸੀ, ਉਹ ਸਾਰੇ ਉਹ ਜਿਹਦੇ ਤੇ ਧਾਗੇ ਹੀ ਧਾਗੇ ਤੇ ਡੋਰੀਆਂ ਹੀ ਡੋਰੀਆਂ ਬੰਨੀਆਂ। ਉਹ ਰੱਖੀ ਮੈਂ ਭਾਈ ਨੂੰ ਦਿੱਤੀ ਛੋਟੇ ਨੂੰ। ਅੱਛਾ ਤਾਂ ਠੀਕ ਹੋ, ਉਹ ਦੁੱਖ ਚ ਵੇਚੀ ਨਹੀਂ ਹੈਗੀ। ਮੈਂ ਕਿਹਾ ਨਹੀਂ ਯਾਰ, ਪੁਰਖੋਂ ਦੀ ਉਹ ਗੱਡੀ ਗਾਂ ਤੋਂ ਗਾਂ ਚੱਲਣੀ, ਉਹ ਮੇਰੇ ਗਾਂ ਔਲਾਦਾਂ ਤੇ। ਉਹ ਭਾਵੇਂ ਉਹ ਗੱਡੀ ਤੋਬਾ ਨਾਜ਼ਰੀ ਨੇ, ਉਹਦੇ ਤੇ ਲੀਰਾਂ ਬੰਨੀਆਂ ਨੇ, ਇਧਰੋਂ ਹੈਂਡਲ ਨਾ, ਉਧਰੋਂ ਸਲੰਸਰ ਨਾ, ਕੱਪੜਾ ਉਧਰੋਂ ਉਹਦਾ ਨਾ, ਉਹ ਦੂਰੋਂ ਐ ਲੱਗਦਾ ਕਿਤੇ ਮਲੰਗਣੀ ਆ ਰਹੀ ਹੈ। ਨਹੀਂ ਫਰੀਦ, ਉੱਤੇ ਆਪਾਂ ਪੂਰਾ ਸ਼ੋਅ ਕੀਤਾ ਸੀ, ਉਧਰ ਤੇ ਬੜਾ ਉਹ ਤੇ ਹਕੂਮਤ ਮੰਗ ਰਹੀ ਹੈ ਮੋਟਰਸਾਈਕਲ, ਕਹਿੰਦੇ ਅਸੀਂ ਮਿਊਜ਼ੀਅਮ 'ਚ ਰੱਖਣੀ ਹੈ। ਦੇ ਉਹਨਾਂ ਨੂੰ ਸਾਰੇ। ਅੱਛਾ, ਇਹ ਹੁੰਦੇ ਜਗਾੜ ਹੁੰਦੇ ਨਾ, ਸਾਡੇ ਜਗਾੜ ਹੁੰਦੇ ਆ ਕਿ ਥੱਲਿਓ ਨੱਟ ਢਿੱਲਾ ਵਾ ਕੈਰੀਅਰ ਦਾ। ਉਹ ਹੁਣ ਪਤਾ ਨਹੀਂ, ਉਹਨਾਂ ਨੇ ਦੇਖਣਾ ਇੰਜ। ਹੁਣ ਕੈਰੀਅਰ ਦਾ ਜਿੱਥੇ ਪੱਤਰੀ ਜਾ ਰਹੀ, ਉਹਦੇ ਥੱਲੇ ਇੱਕ ਹੋਰ ਪੱਤਰੀ ਵੀ ਉਹਨਾਂ ਨੂੰ ਨਜ਼ਰ ਆਈ, ਉਹਨਾਂ ਨੇ ਉੱਥੇ ਰੱਸੀ ਬੰਨ੍ਹਣੀ ਘੁੱਟ ਕੇ, ਕਿਆ ਫੜ ਲੇਗਾ, ਘੁੱਟ ਕੇ ਰੱਸੀ ਬੰਨ ਕੇ ਨਾ, 2-3 ਰੱਸੀਆਂ ਘੁੱਟ ਕੇ ਬੰਨ ਕੇ ਤੇ ਕੈਰੀਅਰ ਠੀਕ ਕਰ ਲੈਣਾ। ਉਹ ਤੇਰਾ ਇਹਦੀ ਉਹ ਮੋਟਰਸਾਈਕਲ ਸੀ, ਬਹੁਤ ਇਹ ਟਾਟਾ ਮਿਲ ਫਿਰ ਰਿਹਾ।
ਟਾਟਾ ਮਿਲ ਫਿਰ ਕੇ ਨਾ ਜੀਨਸ ਵਾਲਾ ਕੱਪੜਾ ਲੱਭ ਰਿਹਾ। ਮੈਂ ਕਿਹਾ ਇਹ ਕੀ ਕਹਿੰਦਾ ਮੋਟਰਸਾਈਕਲ ਦਾ ਸਪੇਅਰ ਪਾਰਟ ਲੈਣਾ ਹੈ। ਉਸਤਾਦ ਜੀ ਇਹਦੀ ਤੇ ਮੋਟਰਸਾਈਕਲ ਖਰਾਬ ਹੁੰਦੀ, ਮਿਸਤਰੀ ਪਾਨੇ ਪੂਨੇ ਨਹੀਂ ਕੈਂਚੀਆਂ ਚੁੱਕ ਕੇ ਆ ਰਿਹਾ ਹੁੰਦਾ। ਹਾਂ ਜਲਦੀ ਠੀਕ ਕਰਦਾ ਮੋਟਰਸਾਈਕਲ। ਉਸਤਾਦ ਜੀ ਉਸ ਮੋਟਰਸਾਈਕਲ ਦੇ ਭਰਾ ਪਿੱਛੇ ਬਿਠਾਇਆ ਸੀ ਤੇ ਇੰਜ ਸੀ। ਮੈਂ ਕਿਹਾ ਖੈਰ ਆ, ਕਹਿੰਦੇ ਨੇ ਸਲੈਂਸਰ ਫੜਿਆ ਹੋਇਆ। ਥੱਲਿਓ ਰੱਸੀ ਪਾ ਕੇ ਡਿੱਗ ਪੈਂਦਾ। ਬੰਨਿਆ ਹੁੰਦਾ, ਕਈਆਂ ਨੇ ਸਿਲੰਡਰ ਬੰਨ ਕੇ ਉੱਤੇ ਬੰਨਿਆ ਹੁੰਦਾ। ਸਲੈਂਸਰ ਗਰਮ ਹੁੰਦਾ ਮਿੱਠੇ। ਉਹਦੀ ਲਾਈਟ ਵੀ ਨਹੀਂ ਸੀ ਆਈ। ਉਹ ਬੰਨ ਲੈਂਦੇ, ਰੱਸੀ ਬੰਨ ਕੇ ਉਹਨੂੰ ਫੜ ਲਿਆ। ਹਾਂ ਮੈਂ ਉਹ ਗੱਡੀ 6 ਮਹੀਨੇ ਜੜ੍ਹਾਂ ਵਾਲੇ ਤੋਂ ਅੱਗੇ ਨਨਕਾਣਾ ਸਾਹਿਬ ਦੇ ਕੋਲ ਉਹਦੇ ਤੇ ਡਿਊਟੀ ਕਰਨ ਜਾਂਦਾ ਰਿਹਾ। ਉਹ ਗੱਡੀ ਉਹ ਤੇ ਕਰਮਾਂ ਵਾਲੀ ਗੱਡੀ ਸੀ। ਇਹ ਵੀ ਉਹਦੇ ਦੱਸਦਾ। ਅੱਗੇ ਕੱਟਾ ਆਇਆ, ਉਹਦੇ ਚ ਵੱਜ ਗਈ। ਉਸਤਾਦ ਜੀ। ਕੱਟਾ ਆਇਆ ਉਸਤਾਦ ਜੀ, ਜਦੋਂ ਮੈਂ ਗੱਡੀ ਜਾ ਰਹੀ ਹੈ ਕਿ ਤਕਰੀਬਨ 60-70 ਦੀ ਸਪੀਡ 'ਚ, ਤੇ ਅੱਗੋਂ ਕੱਟਾ ਜ਼ਬਕ ਲੈਂਜ ਆਇਆ ਤੇ ਵਿੱਚ ਗੱਡੀ ਵੱਜੀ ਏ ਤੇ ਮੈਂ ਉੱਤੋਂ ਦੀ ਕੱਟੇ ਦੇ ਪਰਾਂ, ਗੱਡੀ ਤੇ ਉੱਥੇ ਹੀ ਡਿੱਗ ਪਈ। ਕੱਟੇ ਹੁਣੀ ਆਉਣਗੇ, ਕੱਟੇ ਦੇ ਝਰੀਟ ਵੀ ਨਹੀਂ ਆਈ। ਅੱਲਾ ਜਾਣੇ ਕੀ ਸੀ, ਉਹ ਫਲਾਦੀ ਕੱਟਾ ਸੀ ਪਤਾ ਨਹੀਂ। ਨਾ ਇਹਨੂੰ ਕੋਈ ਵੇਖੇ ਨਾ ਕੱਟਣ ਨੂੰ ਵੇਖੇ, ਸਾਰੇ ਗੱਡੀ ਵਾਲੇ ਉਹ ਇਹਨੂੰ ਕੀ ਹੋ ਗਿਆ। ਉਹ ਨਹੀਂ ਕੱਟੇ ਨੂੰ ਕਿੱਥੇ ਝਰੀਟ, 18-20 ਦੀ ਸਪੀਡ ਤੇ ਕਿੱਥੇ ਝਰੀਟ ਆਉਣੀ। ਉਹ ਤੈਨੂੰ ਇੰਜ ਲੱਗ ਰਿਹਾ ਹੁੰਦਾ ਸੀ ਉਸ ਗੱਡੀ ਤੇ ਕਿ ਮੈਂ ਬਹੁਤ ਹਵਾਵਾਂ 'ਚ ਉੱਡ ਰਿਹਾ। ਨਹੀਂ ਨਹੀਂ ਉਦੋਂ ਨਵੀਂ ਸੀ ਯਾਰ। ਕਦੀ ਅੱਛਾ ਕੀ ਹੋ ਗਿਆ ਯਾਰ, ਅੰਗੂਰ ਕਿਸ਼ਮਿਸ਼ ਬਣ ਜਾਵੇ ਤੇ ਇਹਦਾ ਮਤਲਬ ਤੁਸੀਂ ਸਮਝੋਗੇ ਕਿ ਅੰਗੂਰ ਕਦੀ ਜਵਾਨੀ 'ਚ ਨਹੀਂ ਸੀ। ਉਸ ਗੱਡੀ ਤੇ ਇੱਕ ਭਰਪੂਰ ਜਵਾਨੀ ਸੀ ਜਿਸ ਵਕਤ 'ਚ ਮੈਂ ਲਈ ਸੀ। ਉਹ ਵਕਤ ਦੀ ਸ਼ੇਰੇ ਪਾਕਿਸਤਾਨ ਗੱਡੀ ਹੋਈ ਹੈ। ਜਦੋਂ ਉਸਤਾਦ ਜੀ ਉਸ ਗੱਡੀ ਤੇ ਦੌੜਦਾ ਸੀ ਨਾ, ਗੱਡੀ ਤੇ ਬਹਿੰਦਾ ਸੀ ਤੇ ਅੱਗੇ ਇਹਨੇ ਇੱਕ ਬੰਦਾ ਰੱਖਿਆ ਹੁੰਦਾ ਜਿਹੜਾ ਮਿੱਟੀ ਡਾਉਂਦਾ ਸੀ ਵੀ ਲੱਗੇ ਬਹੁਤ ਸਪੀਡ ਨਾਲ ਉੱਡ ਰਿਹਾ। ਭਾਜੀ ਇਹਨੂੰ ਤੇ ਲੋਕੀ ਪੁੱਛਦੇ ਸੀ ਭਾਜੀ ਇਹ ਗੱਡੀ ਕਿੰਨੇ ਗਜ਼ ਦੀ ਆ। ਆਹੋ ਸਹੀ ਗੱਲ। ਕੱਪੜੇ ਬੰਨੇ ਉਹਨੂੰ ਟਾਕੀਆਂ। ਨਹੀਂ 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 ਉਹ ਬੜੀ ਦੇ ਨਰਾਨ ਕਾਂਤਿਕਰ ਮੁੰਡੇ ਲੈ ਮੈਂ ਤੁਹਾਨੂੰ ਦੱਸਿਆ ਨਹੀਂ, ਮੱਕੀ ਮਾਰਕੀਟ ਜਾ ਕੇ ਨਾ ਕੱਪੜੇ ਵਾਲੀ ਮਾਰਕੀਟ 'ਚ ਉੱਥੇ ਭਾਰਾ ਕੱਪੜਾ ਲੱਭ ਰਿਹਾ। ਲੋਕੀ ਕਹਿੰਦੇ ਕੀ ਕਰਨਾ, ਕਹਿੰਦਾ ਯਾਰ ਸਟੈਂਡ ਸਾਰਾ ਢਿੱਲਾ ਹੋਇਆ। ਯਾਰ ਵੇਖ ਨਾ ਇਹ ਦੁਕਾਨ ਤੇ ਜਾ ਕੇ ਇਹ ਨਹੀਂ ਸੀ ਕਹਿੰਦਾ ਭਾਜੀ ਇਹਦਾ ਇੰਜਨ ਕਰ ਦਿਓ, ਕਹਿੰਦਾ ਸੀ ਪਿਛਲੀ ਲਾਲ ਟਾਕੀ ਕੱਸ ਦਿਓ ਮਾੜੀ। ਇਹ ਮੁੰਡੇ ਨੂੰ ਘਰ ਆ ਕਹਿੰਦਾ ਗੱਡੀ ਸਟੈਂਡ ਤੇ ਲਾ ਕੇ ਦੋ ਠੀਕ ਕਰਨੀ। ਉਹ ਲਿਆ ਅੰਦਰੋਂ 1000 ਲਿਆ ਤੇ 1000 ਉਹ ਕੀ ਲੈ ਕੇ ਆ ਰਿਹਾ ਥਾਨ ਕੱਪੜਿਆਂ ਨੂੰ। ਟਾਕੀਆਂ ਪਾ ਪਾਉਣਾ। ਹਲੇ ਆ ਵੀ ਵਾਸ਼ਿੰਗ ਵੇ ਦੀ ਟਾਕੀ ਲਿਆ। ਆਹੋ ਆ 32 ਨੰਬਰ ਵਾਸ਼ਿੰਗ ਨੰਬਰ ਦੇ ਚਾਬੀ ਇੱਕ। ਉਸ ਮੋਟਰਸਾਈਕਲ ਦੇ ਬੱਚੇ ਛੱਡਣ ਜਾਂਦਾ ਸੀ, ਬੱਚੇ ਚੌਕ 'ਚ ਉਤਰ ਜਾਂਦੇ ਸੀ। ਆਪਾਂ ਸਕੂਲ ਦੇ ਸਾਹਮਣੇ ਯਾਰ ਇਹ ਉਸ ਮੋਟਰਸਾਈਕਲ 'ਚ ਬੱਚੇ ਛੱਡਣ ਜਾਂਦਾ ਸੀ, ਉਹ ਬੱਚੇ ਇਹਨੂੰ ਛੱਡ ਗਏ ਉਸ ਮੋਟਰਸਾਈਕਲ ਦੀ ਵਜ੍ਹਾ। ਆਹੋ ਯਾਰ ਇਹਦਾ ਬਜ਼ੁਰਗ ਸਹੁਰਾ ਵਿਚਾਰਾ ਘਰ ਆਇਆ ਤੇ ਮੋਟਰਸਾਈਕਲ ਕੱਢੀ, ਕਹਿੰਦਾ ਆਓ ਬੁਈ ਤੁਹਾਨੂੰ ਛੱਡਣਾ। ਉਹ ਮੋਟਰਸਾਈਕਲ ਦੇਖ ਕੇ ਕਹਿੰਦਾ ਨਹੀਂ ਯਾਰ ਮੈਂ ਜਲਦੀ ਜਾਣਾ, ਮੈਂ ਪੈਦਲ ਚੱਲ ਜਾਊਗਾ। ਇਹ ਬੱਚੇ ਇਹਦੇ ਭਾਏ ਨਾ ਸਕੂਲ ਦੀਆਂ 2 ਗਲੀਆਂ ਪਿੱਛੇ ਉਤਰਦੇ ਸੀ। ਕਿਉਂ ਸਰ? ਉਹਨਾਂ ਨੇ ਕਿਹਾ ਨਹੀਂ ਸਕੂਲ ਦੇ ਅੱਗੇ ਜਾਣਾ, ਅਸੀਂ ਉੱਥੇ ਬਾਕੀ ਬੱਚਿਆਂ ਨਾਲ ਬਹਿਣਾ ਉੱਠਣਾ। ਨਹੀਂ ਜੀ ਉਸ ਗੱਡੀ ਦੇ ਬਾਰੇ 'ਚ ਸਾਰੇ ਕਹਿੰਦੇ ਸੀ ਵਾਕਈ ਉਹ ਸ਼ਿੰਗਾਰੀ ਹੋਈ ਗੱਡੀ ਮੈਂ ਰੱਖੀ ਸੀ। ਬਹੁਤ ਮੈਂ ਸਾਫ਼ ਸੁਥਰੀ ਰੱਖਦਾ। ਉਹ ਤੇ ਵੱਜਣ ਤੋਂ ਬਾਅਦ ਮਿੱਠੇ ਅਗਲਾ ਉਹਦਾ ਉਹ 100 ਯੂਨਾਈਟਿਡ ਸਾਰਿਆਂ ਨੂੰ ਪਤਾ ਹੈ ਕਿ ਉਹ ਕਿੰਨੀ ਮਜ਼ਬੂਤ ਗੱਡੀ ਹੈ। ਉਹਦਾ ਵੱਜਿਆ ਜਦੋਂ ਕੱਟੇ ਦੇ ਵਿੱਚ, ਉਹਦਾ ਅਗਲਾ ਉਹ ਜਿਹੜਾ ਟਰਮੀਨੇਟਰ ਤਰ੍ਹਾਂ ਦਾ ਹੁੰਦਾ ਉਹ ਕੋਪਾ ਜਿਹਾ ਉਹ ਟੁੱਟ ਗਿਆ। ਉਹ ਮੇਰੀ ਲਾਈਟ ਵੀ ਜਨਾਬ ਸਾਰਾ ਕੁਝ ਹੀ ਟੁੱਟ ਗਿਆ। ਤੇ ਫਿਰ ਬਾਅਦ ਦੇ ਵਿੱਚ ਮੈਂ ਉਹਨਾਂ ਦੇ ਘਰ ਲਾਮਾ ਲੈ ਕੇ ਗਿਆ। ਅੱਗੋਂ ਅਸੀਂ ਬੱਟੂ ਜ਼ਾਤੇ ਉਹ ਬੜੇ ਤਗੜੇ ਬੰਦੇ, ਵੱਟ ਕੇ ਮਾਰੀਆਂ। ਮੈਂ ਭਾਈ ਉਹਨਾਂ ਨੂੰ ਜਾ ਕੇ ਲਾਮਾ ਦਿੱਤਾ। ਮੈਂ ਕਿਹਾ ਜੀ ਤੁਹਾਡੇ ਕੱਟੇ ਨੇ ਅੱਗੋਂ ਐਂਜ ਕਰਕੇ ਕ੍ਰਾਸ ਮਾਰਿਆ ਤੇ ਮੇਰੀ ਗੱਡੀ 'ਚ। ਉਹ ਕਹਿੰਦੇ ਭਾਜੀ ਹੁਣ ਫਿਰ ਕੀ ਕਰੀਏ, ਕੱਟੇ ਤੇ ਪਰਚਾ ਕਰਾ ਦਈਏ। ਉਹ ਕਹਿੰਦਾ ਉਹਦੀ ਮਾਂ ਕਿਹੜੀ ਹੈ, ਉਹਨੂੰ ਜਾ ਕੇ ਲਾਮਾ ਦੇ। ਯਾਨੀ ਉੱਥੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਤੇ ਫਿਰ ਮੈਂ ਗੱਡੀ ਆਪਣੀ ਸੋਹਣੀ ਬੋਰੇ 'ਚ ਪਾਈ। ਨਹੀਂ ਕੱਟੇ ਦੀ ਮਾਂ ਨੇ ਕੱਟੇ ਨੂੰ ਕੁੱਟਿਆ। ਉਹਨੇ ਕਿਹਾ ਕੋਈ ਗੱਡੀ ਤੇ ਸਵਾਦ ਦੀ ਮਰਵਾ ਲੈਂਦਾ ਵਿੱਚ, ਸਾਡੀਆਂ ਵੀ ਲੀਕਾਂ ਲਵਾਤੀਆਂ ਵੀ ਕਿੰਨੀ ਕਿ ਸਪੀਡ 'ਚ ਹੋਏਗੀ, ਕੱਟੇ ਨੂੰ ਝਰੀਟ ਤੱਕ ਨਹੀਂ ਆਈ ਤੇ ਇਹ ਕੱਟੇ ਤੋਂ ਪਰਲੀ ਸਾਈਡ ਤੇ ਕਹਿੰਦਾ ਮੈਂ ਡਿੱਗਿਆ। ਸਾਡੀ ਉਹਨੂੰ ਝਰੀਟ ਨਹੀਂ ਆਈ, ਉਹ ਸਗੋਂ ਸਾਫ਼ ਹੋ ਗਿਆ, ਟਾਕੀ ਵੱਜ ਗਈ ਉਹਨੂੰ ਗੱਡੀ ਨਹੀਂ। ਯਾਰ 5 ਦੀ ਸਪੀਡ ਤੇ ਘਰੋਂ ਫੋਨ ਆਇਆ, ਤੈਨੂੰ ਕਹਿ ਰਿਹਾ ਬੰਦ ਕਰ, ਮੈਂ ਇਸ ਟਾਈਮ ਫੁੱਲ ਸਪੀਡ 'ਚ ਬੰਦ ਕਰ, ਮੈਂ ਕਰਦਾ। ਲੈ ਜਿੱਥੇ ਉਤਰਦਾ ਨਾ ਮੰਜ਼ਿਲ ਤੇ ਜਾਂਦਾ ਉੱਥੇ ਜਾ ਕੇ ਵਾਲ ਵੂਲ ਖਿਲਾਰ ਲੈਂਦਾ ਹੈ, ਅੱਖਾਂ ਸਜਾ ਲੈਂਦਾ ਯਾਰ ਬਹੁਤ ਸਪੀਡ ਤੇ। ਆਹੋ ਦੱਸ। ਨਹੀਂ ਨਹੀਂ ਉਹਦੀ ਵਾਕਈ ਬਹੁਤ ਦੌੜ ਸੀ ਮਿੱਠਾ ਜੀ। ਯਾਰ ਉਸ ਜੜਾ ਵਾਲਾ ਰੋਡ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਜੜਾ ਵਾਲੇ ਰੋਡ ਤੇ ਕੋਈ ਗੱਡੀ 125 30 ਤੇ ਜਾ ਰਹੀ, 30 ਤੇ। ਓਏ ਕੈਮਰੇ ਵਾਲਿਆਂ ਨੇ ਰੋਕਿਆ ਹੋਇਆ ਇਹਨੂੰ। ਹਾਂਜੀ ਪਾਣੇ ਦੀ ਗੱਡੀ ਇੱਕ ਦਿਨ ਇੱਕ ਸਾਇੰਸਦਾਨ ਦੇ ਅੱਗੋਂ ਲੰਘੀ, ਉੱਥੋਂ ਦਾ ਆਈਡੀਆ ਆਇਆ ਆ ਟਾਈਮ ਟਰੈਵਲਿੰਗ ਵਾਲਾ। ਟਾਈਮ ਟਰੈਵਲਿੰਗ ਮੈਨੂੰ ਵੀ ਨਹੀਂ ਪਤਾ ਤੇ ਉਹ ਕੀ ਹੈ ਟਾਈਮ ਟਰੈਵਲਿੰਗ ਕੀ ਹੈ। ਅੱਗੇ ਜਾਣਾ ਹੈ ਫਿਊਚਰ 'ਚ ਜਾਣਾ। ਇਹ ਸਾਇੰਸਦਾਨ ਨੇ ਮੇਰੀ ਗੱਡੀ ਦੀ ਕਾਪੀ ਕੀਤੀ। ਹਾਂਜੀ ਤੇ ਹੋਰ ਯਾਰ ਭਾਜੀ ਆਪਣੀ ਮੋਟਰਸਾਈਕਲ ਤੇ ਫੈਸਲਾ ਪਤਾ ਜੜਾ ਵਾਲੇ ਜਾਣਾ ਸੀ, ਇਹਨੇ ਲੋਕੇਸ਼ਨ ਲਾ ਲਈ। ਉਹ ਜਿਹੜੀ ਮਾਈ ਨਹੀਂ ਬੋਲਦੀ ਓਏ ਉਹਦੇ ਚਿੱਟੇ ਆ ਗਏ, ਕੋਈ ਜੜਾ ਵਾਲੀ ਹੈ ਮੋਟਰਸਾਈਕਲ ਤੇ। ਨਹੀਂ ਲਾਹੌਰ ਨੂੰ ਪਾ ਲਈ ਇੱਕ ਦਿਨ ਇਹਨੂੰ। ਇੱਥੋਂ ਜਿਹੜੀ ਨਕਸ਼ੇ ਵਾਲੀ ਬੁੱਢੀ ਕਹਿ ਰਹੀ यहाँ से आपने राइट मुड़ना है, ठीक है ना। ਤੇ ਲਾਹੌਰ ਪਹੁੰਚ ਕੇ ਮਾਈ ਕਹ ਰਹੇ ਹਾਂ ਖੱਬੇ ਮੋੜ ਲਾ ਭਾਈ ਬੁੱਢੀ ਆ ਪੋਤਾ ਇੱਥੋਂ ਰੋਕ ਲੈ, ਇੱਥੋਂ ਕੁਝ ਖਾ ਪੀ ਲੈ ਭਾਈ। ਮਾਈ ਲੋਕੇਸ਼ਨ ਵਾਲੀ ਸਾਰੀ ਗੱਲਾਂ ਵਿੱਚ ਕਰਨੀ। ਤੇਰਾ ਤਾਂ ਆ ਗਿਆ ਬਸ 10 ਮਿੰਟ ਆ ਗਿਆ, ਰੋਕ ਲੈ ਇੱਥੇ ਗੱਡੀ ਹੁਣ ਪੁੱਤ, ਆ ਲੈ ਮੈਂ ਜਰਾ ਰੋਟੀ ਖਾ ਕੇ ਆਈ। ਗੂਗਲ ਵਾਲੇ ਨੇ ਮਾਈ ਨੂੰ ਕਿਹਾ ਤੂੰ ਬਾਕੀ ਦੁਨੀਆ ਨੂੰ ਕਹਦੀ, ਮੈਂ ਪਹਿਲੇ ਇਹਨੂੰ ਪਹੁੰਚਾ ਲਵਾਂ, ਬਾਕੀ ਕੰਮ ਬਾਅਦ ਚ ਕਰਦੀ।
ਗੂਗਲ ਵਾਲੀ ਮਾਈ ਇਹਦੇ ਸਿਰ ਇਹ ਕੀ ਫਰੀ ਗੂਗਲ ਵਾਲੀ ਮਾਈ ਕਿਤੇ ਸਿਰ ਹੋਵੇ। ਹਾਂ ਇੱਕ ਵਾਰੀ ਮੈਂ ਸਿੰਧ ਗਿਆ ਸੀ, ਮਾਈ ਮਰ ਗਈ, ਉਹਦੀ ਪੋਤਰੀ ਬੈਠੀ ਸੀ ਉਹਦੀ ਜਗ੍ਹਾ ਤੇ, ਕਹਿੰਦੀ ਮੈਂ ਇਹਨੂੰ ਸਮਝਾ ਕੇ ਹਟਣਾ। ਯਾਰ ਗੱਡੀ ਇਹਦੀ ਵੱਜ ਗਈ ਮਾਈ, ਉਹ ਘਰ ਪਤਾ ਲੈਣ ਲੱਗੀ ਕੀ ਹਾਲ ਹੈ ਜੀ, ਉਹ ਸੜਦਾ ਗੂਗਲ ਵਾਲੀ। ਨਹੀਂ ਉਹਨੇ ਨਹੀਂ ਲੋਕੇਸ਼ਨ ਲਾਈ ਆਪਣੀ ਗੱਡੀ ਤੇ, ਉਹਨੇ ਇਹਨੂੰ ਕਿਹਾ ਕਹਿੰਦੀ ਖਲੋ ਜਾ, ਮੈਂ ਇੱਕ ਹੋਰ ਤੇ ਇੱਥੇ ਭੇਜਦੀ ਹਾਂ, ਤੇਰੇ ਅੱਗੇ ਅੱਗੇ ਜਾਂਦੀ। ਬਸ ਤੂੰ ਗੱਡੀ ਜਦੋਂ ਲਈ ਤੂੰ ਕਿਹੜੀ ਗੱਡੀ ਲੈਣੀ ਨਵੀਂ ਪਹਿਲੀ? ਮੈਂ ਉਸਤਾਦ ਜੀ ਮੇਰੀ ਉਦਾਂ ਫੇਵਰੇਟ ਮੇਰੀ ਵੀ ਕੋਰੇ ਹੀ ਆ ਉਸਤਾਦ ਜੀ। ਨਹੀਂ ਕੋਰੇ ਤੇ ਬੰਦ ਹੋ ਗਈ 12 ਹਾਂਜੀ ਚ। ਬੰਦ ਹੋ ਗਈ ਉਸ ਦੌਰ ਚ, ਅੱਜ ਤੋਂ 6 ਸਾਲ ਪਹਿਲੇ ਉਸਤਾਦ ਜੀ ਮੈਂ ਲਾਈ। ਚਲੋ ਨਹੀਂ, ਅਗਰ ਤੈਨੂੰ ਇੱਕ ਬੰਦਾ ਆਫਰ ਕਰੇ ਵੀ ਨਵੀਂ ਗੱਡੀ ਲੈਣੀ, ਕਿਹੜੀ ਲੈਣ ਕੇ? ਉਸਤਾਦ ਜੀ ਮੈਂ ਹੋਂਡਾ ਚੋਂ ਲਵਾਂਗਾ ਜੀ। ਹਾਂ ਗੁੱਡ, ਲੈਣੀ ਹੋਂਡਾ ਹੀ। ਆਈ ਲਾਈਕ ਹੋਂਡਾ। ਅੱਛਾ ਉਸਤਾਦ ਜੀ, ਆਪਣੇ ਨੂੰ ਬੰਦੇ ਨੂੰ ਨਾ ਚੁਆਇਸ ਵੱਡੀ ਰੱਖਣੀ ਚਾਹੀਦੀ ਹੈ, ਭਾਵੇਂ ਨੈਣ ਨਕਸ਼ ਜਿੱਦਾਂ ਦੀ ਮਰਜ਼ੀ ਆ। ਤੂੰ ਕਿਹੜੀ ਚੁਆਇਸ ਰੱਖੀ? ਫੋਰਚੂਨਰ। ਕਿਹੜੀ? ਫੋਰਚੂਨਰ। ਹਾਂਜੀ ਹਾਂ ਕਿਉਂਕਿ ਪਤਾ ਲੱਗੇ ਯਾਰ ਵੀ ਗੱਡੀ ਖਿਲਾਰੀ ਹੋਵੇ। ਮੈਂ ਸਾਜੀ ਯਾਰ ਨਹੀਂ ਕੀਆ ਦੀ ਕੋਈ ਗੱਡੀ ਲਵਾਂਗਾ, ਜਿਸ ਤਰ੍ਹਾਂ ਨਹੀਂ ਭਾਈ ਆਪਣਾ Sportage? ਐਲੈਂਟਰਾ ਟਾਈਪ। ਹਾਂ ਐਲੈਂਟਰਾ ਇੱਕ ਉਹ ਅੱਛਾ ਸੋਨਾਟਾ ਟਾਈਪ। ਸੋਨਾਟਾ, ਹਾਂਜੀ। ਕਹਿੰਦਾ ਅੱਲਾ ਲੈਣੀ ਮੈਂ ਲੈਂਟਰਾ, ਅੱਲਾ ਅਗਰ ਕਲਟਸ ਵੀ ਦੇ ਦੇ ਤਾਂ ਓਕੇ ਹੈ ਭਾਈ। ਭਾਈ ਉਹ ਸਨਾਟਾ ਚ ਚੁੱਕ ਲੈਂਦੇ ਖੰਭ ਖੁੰਭ। ਨਹੀਂ ਨਹੀਂ ਉਹ ਸੋਨਾਟਾ ਉਹ ਬਣਾ ਲਓ ਆਪਣੀ ਮਰਜ਼ੀ ਨਾਲ, ਉਹਦੀ ਜੋ ਮਰਜ਼ੀ ਕਰ ਲੋ। ਕਿ ਤੂੰ ਕਿਹੜੀ ਲੈਣੀ ਗੱਡੀ? ਅਗਰ ਤੈਨੂੰ ਪਹਿਲੀ ਗੱਡੀ ਕਿਹੜੀ ਲਏਗਾ? ਸੁਜ਼ੂਕੀ ਵੈਗਨ ਤਾਂ ਕਿ ਪੂਰੀ ਟੀਮ ਵੀ ਪਿੱਛੇ ਆ ਜੇ, ਨਾਲ ਸਮਾਨ ਵੀ। ਨਹੀਂ ਮੇਰੀ ਹੋਂਡਾ ਕਾਰਡ ਦੀ ਵੈਸੇ ਮੈਨੂੰ, ਹਾਂ ਹੋਂਡਾ ਕਾਰਡ। ਕਾਰਡ ਵੀ ਕੱਢ ਜਾਏਗੀ ਦੇਖੋ। ਮੈਨੂੰ ਹੋਂਡਾ ਕਾਰਡ ਬੜੀ ਪਿਆਰੀ ਲੱਗਦੀ, ਉਹਦੀ ਸ਼ੇਪ ਪਿੱਛੋਂ ਗੁਲਾਈ ਜੀ ਪਿੱਛੇ ਤੇ ਅੱਗੋਂ ਵੀ ਸਾਰੀ। ਬੱਚਿਆਂ ਨੂੰ ਵੀ ਸਮਝਾ ਲਈ, ਪਿਛਲੀ ਸੀਟ ਚੋਂ ਰੂਹ ਕੱਢ ਹੀ ਜਾਣ ਮੁੜ ਕੇ ਬਾਹਰ। ਅੱਛਾ ਯਾਰ ਇਹ ਕੈਸੀ ਸਾਈਕੀ ਹੁੰਦੀ ਆ, ਅਕਸਰ ਤੁਸੀਂ ਬੱਸਾਂ ਵੈਗਨਾਂ 'ਚ ਬੈਠੋ ਨਾ ਤੇ ਤੁਸੀਂ ਸਾਹਮਣੇ ਸੀਟ ਵੇਖੋ, ਉਹ 'ਚ ਟੋਇਆ ਪਿਆ ਹੁੰਦਾ। ਟੋਇਆ, ਹਾਂਜੀ। ਯਾਨੀ ਇੱਕ ਦਿਮਾਗੀ ਪ੍ਰੋਬਲਮ ਆ ਕਿ ਤੂੰ ਇੰਜ ਰੂਹ ਤੋੜਿਆ ਨਾ ਥੋੜਾ ਜਿਹਾ, ਸਿਆਣੇ ਬਣੇ ਬੰਦੇ ਤੇ ਤੂੰ ਉੱਤੇ ਲੱਗ ਜਾਣਾ, ਧਿਆਨ ਤੇਰਾ ਕਿਤੇ ਉਹਦਾ ਤੂੰ ਰੂਹ ਤੋੜੀ ਜਾ ਰਿਹਾ, ਭੋਰੀ ਜਾ ਰਿਹਾ, ਉਹ ਮੋਰਾ ਪਾਤਾ ਉਹ 'ਚ। ਯਾਨੀ ਉਹ ਬੱਚੇ ਨਹੀਂ, ਸਿਆਣੇ ਬਣੇ ਕਰਦੇ ਨੇ ਇਦਾਂ। ਹਾਂ ਬਿਲਕੁਲ। ਉਸਤਾਦ ਜੀ ਕਿਆਮਤ ਤੋਂ ਆਮ ਆਪਾਂ ਇਕੱਠੇ ਗਏ ਸੀ, ਮੈਂ ਉਤਰਿਆ, ਮੈਂ ਵਾਸ਼ਰੂਮ ਬੈਠਾ ਵਾਂ ਤੇ ਮੈਜਿਕ ਕਰਕੇ ਇੱਧਰ ਦੇਖਿਆ ਨਾ, ਕੰਨ ਤੇ ਲਿਖਿਆ ਸੀ ਇੱਧਰ ਕੀ ਦੇਖਣ ਦਿਆ ਕੰਮ ਕਰ। ਮੈਂ ਕੀ ਏਦਾਂ ਲਿਖਿਆ, ਮੈਂ ਕਿਹਾ ਇਹ ਕੀ ਆ ਯਾਰ ਬੜੀ ਸਾਈਕੀ ਨਾਲ ਖੇਡਦੇ। ਅੱਛਾ ਤੁਸੀਂ ਕਿਹੜੀ ਗੱਡੀ ਲੈਣਾ ਚਾਹ ਰਹੇ ਹੋ? ਫੋਰਚੂਨਰ ਭਾਜੀ। ਸਹੀ ਹੈ। ਫਰੀਦ ਉਹਦਾ ਛੱਪ ਛਪਾ ਬੜਾ ਵਾ, ਉਹਦਾ ਨਾ ਰੋਬ ਬੜਾ ਵਾ, ਇੰਜ ਕਰਕੇ ਤੁਸੀਂ ਚੀਕ ਮਾਰ ਕੇ ਰੋਕੜੀ ਨੇ ਜਦੋਂ। ਤੁਹਾਡਾ ਸਾਰਾ ਟੱਬਰ ਨਾਲ ਵੀ ਗੱਡੀਆਂ ਤੇ ਸਫ਼ਰ ਕਰਦਾ, ਤੈਨੂੰ ਪਤਾ ਨਾ। ਆਹੋ ਗੱਡੀਆਂ ਤੋਂ ਬਾਅਦ ਗੱਡੇ। ਉਹ ਬੜਾ ਅੱਛਾ ਸਫ਼ਰ ਰਿਹਾ ਉਸਤਾਦ ਜੀ। ਤੂੰ ਕਿਹੜੀ ਦੱਸਿਆ ਗੱਡੀ? ਉਸਤਾਦ ਜੀ ਮੈਂ 4 ਚੂੜੀਆਂ ਵਾਲੀ ਲੈਣੀ। 4 ਚੂੜੀਆਂ? ਉਹ ਤੇ ਨਹੀਂ, ਉਹ ਤੇ ਹਲੇ ਦੇਰ ਆ। ਗੱਡੀ ਕਿਹੜੀ ਲੈਣੀ ਹੈ? ਉਹ ਤੇ ਤੈਨੂੰ 2 ਚੂੜੀਆਂ ਤੋਂ ਬਗੈਰਾਂ ਦੀ ਵੀ ਲੱਭ ਜੇ ਤੇ ਸ਼ੁਕਰ ਕਰੀ। ਨਹੀਂ 4 ਚੂੜੀਆਂ ਪਤਾ ਕੀ ਭਾਵ ਹੈ ਇਸ ਟਾਈਮ? ਰੇਟ ਕੀ ਚੂੜੀ ਦਾ? ਜਿੰਨੀਆਂ ਮਰਜ਼ੀ ਮੈਂ 3 ਕ ਚੂੜੀਆਂ ਪਵਾ ਲੂੰ, ਪਵਾਣੀਆਂ ਵਾ। ਉਹ ਆਡੀ ਕਹਿੰਦੇ ਨਾ, ਆਡੀ। ਹਾਂ ਜਿੱਡੀ ਮਰਜ਼ੀ ਹੋ ਜੇ ਯਾਰ। ਆਹੋ ਲੈ ਲੈਣੀ ਯਾਰ ਉਹ ਚੂੜੀਆਂ ਤੂੰ ਪਵਾ ਜਿਹੜਾ ਸਲਾਮ ਲੈ ਕੇ ਨਹੀਂ ਐ ਕਰਕੇ ਪਾ ਦਿੰਦੇ, ਸਿਰਫ ਉਹ ਚੂੜੀਆਂ ਪਵਾ। ਹੋ ਸਕਦਾ ਤੇਰਾ ਵਿਆਹ ਹੀ ਐਸੇ ਘਰ ਚ ਹੋ ਜੇ, ਤੈਨੂੰ ਜਹੇਜ਼ ਦੇ ਵਿੱਚ ਗੱਡੀ ਦੇ ਦੇਣ। ਲੇਕਿਨ ਉੱਥੇ ਉਸਤਾਦ ਜੀ ਜੇ ਘਰ ਜਵਾਈ ਕੁੱਤਾ ਬਣ ਕੇ ਰਹਿਣਾ ਪਿਆ ਫੇਰ? ਨਹੀਂ ਉਸਤਾਦ ਜੀ ਉੱਥੇ ਨਹੀਂ ਮੈਂ ਕਰਨਾ ਯਾਰ, ਇਹ ਗੱਲ ਗਲਤ ਆ ਯਾਰ। ਉਹ ਵੀ ਘਰ ਹੁੰਦਾ, ਉਹ ਵੀ ਮਾਂ ਪਿਓ ਵਾ। ਇਹ ਐਵੇਂ ਬਣੀਆਂ ਜੀ, ਧੀ ਦੇ ਘਰੋਂ ਪਾਣੀ ਨਹੀਂ ਪੀਣਾ, ਪੁੱਤਰ ਦੇ ਘਰ ਰਹਿਣਾ ਨਹੀਂ। ਨਹੀਂ ਯਾਰ ਇਹ ਕੋਈ ਗੱਲ ਨਹੀਂ ਹੈਗੀ। ਨਹੀਂ ਹੁਣ ਉਹ ਦੌਰ ਮੁੱਕ ਗਿਆ ਉਸਤਾਦ ਜੀ, ਹੁਣ ਤੇ ਵਾਲਦੇਨ ਪੂਰਾ ਸੈੱਟ ਲਾ ਕੇ ਆਉਂਦੇ ਆ ਵੀ ਇਹ ਪਕਾ ਲੈਣਾ ਬੇਟਾ, ਇਹ ਪਕਾ ਲੈਣਾ, ਹਰ ਸ਼ੈ ਕਰਕੇ ਆਉਂਦੇ ਆ। ਅੱਛਾ ਯਾਨੀ ਧੀ ਆਪ ਫੋਨ ਤੇ ਕਹਿੰਦੀ ਕਿਆ ਪਕਾਉਂ? ਹਾਂਜੀ। ਉਹ ਪੁੱਛਦੀ ਨਹੀਂ ਘਰਦਿਆਂ ਨੂੰ, ਉਹ ਕਹਿੰਦੀ ਮੇਰਾ ਮਾਂ ਪਿਓ ਆ ਰਿਹਾ, ਸਾਰਾ ਕੁਝ ਪਕਾਓ। ਹੁਣ ਉਹ ਸੈੱਟ ਉਹ ਵੀ ਸੋਹਣਾ ਖਾ ਕੇ ਜਾਂਦੇ ਨੇ। ਭਾਈ ਧੀ ਦਿੱਤੀ ਅਗਲੇ ਨੇ ਯਾਰ, ਜਿਗਰ ਦਾ ਟੁਕੜਾ ਦਿੱਤਾ ਕਿ ਉਧਰੋਂ ਪਾਣੀ। ਲੇਕਿਨ ਕਈ ਲੋਕ ਹੈਗੇ ਨੇ ਪਾਣੀ ਤੱਕ ਨਹੀਂ ਪੀਂਦੇ ਧੀ ਦੇ ਘਰੋਂ। ਕਹਿੰਦੇ ਨਹੀਂ ਜੀ ਪਰੰਪਰਾ ਵਾ। ਪਤਾ ਨਹੀਂ ਅਸੀਂ ਤੇ ਦੇਖੇ ਕਿੱਧਰ ਗਏ ਉਹ ਲੋਕ। ਹੁਣ ਤੇ ਪੂਰਾ ਨਿਲ ਕਰਕੇ ਜਾਂਦੇ ਅਗਲੇ। ਉਸਤਾਦ ਜੀ ਮੈਂ ਨਹੀਂ ਉੱਥੇ ਵਿਆਹ ਕਰਨਾ ਜਿੱਥੇ ਉਹ ਕਹਿੰਦੇ ਗੱਡੀਆਂ ਵੀ ਦਵਾਂਗੇ, ਏਦਾਂ ਬੰਗਲਾ ਵੀ ਦਵਾਂਗੇ, ਨੌਕਰੀ। ਨਹੀਂ ਬੜੇ ਸਹੀ ਰਿਸ਼ਤੇ ਵੀ ਹੁੰਦੇ ਇਦਾਂ ਦੇ ਜਿਹੜੇ ਗੱਡੀ ਦੇ ਦਿੰਦੇ ਆ। ਉਸਤਾਦ ਜੀ ਪਹਿਲੇ ਵੀ ਇਦਾਂ ਦਾ ਇੱਕ ਰਿਸ਼ਤਾ ਆਇਆ ਸੀ, ਬਾਅਦ ਚੋਂ ਪਤਾ ਚੱਲਿਆ ਜੀ ਉਹਨਾਂ ਦੀ ਦੁਸ਼ਮਣੀ ਚੱਲਣ ਦੀ, ਉਹਨਾਂ ਨੇ ਕਿਹਾ ਮਰ ਤੇ ਜਾਣਾ ਹੀ ਹੈ, ਚਲੋ ਇਦਾਂ ਦਾ ਕੋਈ ਜਵਾਈ ਤੇ ਲੱਭੋ ਜਿਹੜਾ ਗੋਲੀ ਵੀ ਖਾ ਲੇ। ਇਹਨੇ ਸਨੋਕਰ ਵਾਲੇ ਨਾਲ ਕਰਨਾ ਉਸਤਾਦ ਜੀ, ਜਿਹਨਾਂ ਨੇ ਸਨੋਕਰ ਰੱਖੀ ਹੋਵੇ, ਕੋਈ ਕਲੱਬ ਵਾਲਾ ਹੋਵੇ, ਇਹਨੇ ਉਹਦਾ ਉਹ ਜ਼ੇਨ ਵਾ। ਨਹੀਂ ਨਫੀਸ, ਸਲੀਕੇ ਵਾਲੀ, ਤਰਬੀਅਤ ਵਾਲੀ, ਅਖਲਾਕ ਵਾਲੀ, ਪੜ੍ਹੀ ਨਾ ਵੀ ਹੋਵੇ ਉਸਤਾਦ ਜੀ, ਉਹਨੂੰ ਪਤਾ ਹੋਵੇ ਵੀ ਜਦੋਂ ਆਵੇ ਤੇ ਪਾਣੀ ਪਿਲਾਣਾ। ਓਏ ਇਹ ਨਾਲੇ ਪਤਾ ਹੋਇਆ ਤਾਂ ਤੂੰ ਦੱਸ ਦੀ, ਉਹਨੂੰ ਪਤਾ ਲੱਗ ਜੂਗਾ। ਹਾਂਜੀ ਹਰ ਚੀਜ਼ ਹੁਣ ਇਹ ਨਹੀਂ ਵੀ ਤੇਰੇ ਮਾਈਂਡ ਦੀ ਪਹਿਲੇ ਘਰੋਂ ਤਿਆਰ ਆਵੇ, ਤੁਸੀਂ ਥੋੜਾ ਆਪਸ ਚ ਰਚਦੇ ਵੀ ਹੋ ਬਾਅਦ ਦੇ ਵਿੱਚ, ਆਦਤਾਂ ਪਤਾ ਲੱਗਦੀਆਂ ਨੇ। ਹਾਂਜੀ ਅੱਛਾ ਭਰਜਾਈ ਸਾਰੀ ਸਲੀਕੇ ਅਦਬ ਵਾਲੀ ਆਵੇ ਹੋਵੇ ਤੇ ਆਪ ਨਿਹਾਰ ਕਲੇਜੇ ਨੇ ਸਿਗਲ ਲਾਇਆ ਹੋਵੇ, ਆਪ ਵੀ ਕੋਈ ਚੇਂਜ ਲਿਆ ਆਪਣੇ ਆਪ ਉਹਦੀ ਗੱਲ ਨਹੀਂ ਸੁਣੀ, ਕਹਿੰਦਾ ਇੱਜ਼ਤ ਵਾਲੀ ਹੋਵੇ, ਸਲੀਕੇ ਵਾਲੀ ਹੋਵੇ, ਪੜੀ ਪਵਾ ਤਾਬੇਦਾਰ ਹੋਵੇ ਤੇ ਪੜੀ ਭਾਵੇਂ ਨਾ ਹੋਵੇ। ਨਹੀਂ ਹੈ ਉਸਤਾਦ ਜੀ। ਤੂੰ ਕਹਿ ਪਰਵਰਿਸ਼ ਅੱਛੀ ਹੋਵੇ। ਹਾਂਜੀ ਪਰਵਰਿਸ਼ ਸਲੀਕੇ ਵਾਲੀ ਉਸਤਾਦ ਜੀ, ਸਲੀਕੇ ਵਾਲੇ ਕੀ ਡਾਕੂ ਬਣ ਜਾਂਦੇ? ਨਹੀਂ ਪਰਵਰਿਸ਼ ਅੱਛੀ ਜਿਹੜੀ ਨਾ, ਤਰਬੀਅਤ ਅੱਛੀ ਹੋਵੇ, ਹਾਂਜੀ ਪੜ੍ਹੀ ਲਿਖੀ ਨਾ ਹੋਵੇ ਭਾਵੇਂ, ਤਰਬੀਅਤ ਅੱਛੀ ਹੋਵੇ। ਤਰਬੀਅਤ ਤੇ ਉਸਤਾਦ ਜੀ ਜੇ ਇਹੀ ਉਸ ਕੁੜੀ ਦੀਆਂ ਖੁਆਇਸ਼ਾਂ ਹੋਈਆਂ ਫੇਰ
ਤੇ ਪੂਰੀਆਂ ਉਹ ਤੇ ਪੂਰਾ ਸਾਡਾ ਓਕੇ ਆ। ਹਾਂ ਰਾਤ ਨੂੰ 4 ਵਜੇ ਗੇਮਾਂ ਤੋਂ ਜਾਣਾ ਚੌਕਾਂ 'ਚ। ਯਾਰ ਉਹ ਹੁਣ ਜਾਂਦਾ ਨਾ, ਹੁਣ ਕੀ ਕਰੇ ਉਹ? ਤੇ ਹੁਣ ਰੋਕੇ ਆਪਣੇ ਨੂੰ ਰੈਸਲ ਕਰੇ ਘਰ ਬੈਠੇ। ਨਹੀਂ ਉਹ ਨਹੀਂ ਯਾਰ ਬੈਠ ਮੈਂ ਸਕਦਾ। ਕੀ ਬੂਆ ਖੜਕਾ ਕਹਿੰਦੇ ਇਹਨੂੰ ਚਾਕ ਭਰਾ ਮੈਨੂੰ ਵੀ ਮੈਂ ਤੇ ਹੁਣ ਖੇਲਦਾ ਹੀ ਨਹੀਂ ਗੇਮ ਦਾ। ਹਟ ਗਿਆ ਤੇਰੇ ਨਾਲ ਲੱਗਣੀ ਹੈ ਮੇਰੀ ਗੇਮ ਬਸ ਆਨ ਸਾਜੀ ਕਰੀ। ਲਾਓ ਬੰਦੇ ਬੜੇ ਰੋਕ ਕੇ ਕਹਿੰਦੇ ਫਾਈਨਲ ਲਾਓ ਗੇਮ ਉਹ 3। ਬੈਸਟ ਆਫ 3 ਲੱਗਣੀ ਇਹਦੇ ਨਾਲ ਮੇਰੀ। ਤੋ ਪਹਿਲੀ ਦੂਸਰੀ ਤੇ ਖੇਡ ਲਓ, ਤਾਜੀ ਮੈਂ 3 ਇਕੱਠੀ ਇੱਕੋ ਵਾਰੀ ਜਾ ਕੇ ਤਿੰਨੇ ਖੇਲਣੀਆਂ ਨੇ ਨਾ। ਅੱਜ ਹੀ ਚੱਲੀਏ ਯਾਰ। ਚਲੀਏ ਹਾਂਜੀ ਅੱਜ ਹੀ 3 ਗੇਮਾਂ ਕਰਾ ਦਿਓ ਉਸਤਾਦ ਜੀ ਅੱਜ ਦਾ ਵੀ। ਚਲੋ ਯਾਰ ਅੱਜ ਹੀ ਚਲੇ ਜਾਂਦੇ। ਲੋਕੀ ਸਟਿਕਾਂ ਲੈ ਕੇ ਜਾਂਦੇ, ਅਸੀਂ ਕੈਮਰੇ ਸਟੈਂਡ ਲੈ ਕੇ ਜਾਣਾ। ਤੇਰਾ ਨਾਮ ਬਣਿਆ ਵਾ, ਤੂੰ ਅੱਜ ਮਿੱਟੀ 'ਚ ਮਿਲਾਉਣ ਲਈ ਤੁਲਿਆ ਵਾ ਤੇ ਨਹੀਂ ਤੁਲਿਆ ਮੈਂ ਰਹਿ ਭਾਈ। ਜੇ ਗੇਮ ਨਾਲ ਨਹੀਂ ਮਾਰਦਾ, ਪ੍ਰੈਸ਼ਰ ਨਾਲ ਹਾਰੂੰਗਾ ਜੇ ਹਾਰਿਆ। ਤੇ ਪ੍ਰੈਸ਼ਰ ਗੇਮ 'ਚ ਹੁੰਦਾ ਹੀ ਪ੍ਰੈਸ਼ਰ ਨੂੰ ਜਿਹੜਾ ਕਾਬੂ ਕਰਨ ਵਾਲਾ। ਨਹੀਂ, ਮੈਂ ਗੇਮ ਤੇ ਡਰ ਵਾਲਾ ਹੀ ਨਹੀਂ ਹੁੰਦਾ। ਮੈਂ ਉਹਦਾ ਕਰ ਰਿਹਾ ਕੋਸ਼ਿਸ਼। ਨਹੀਂ ਮੈਂ ਤੇਰੇ ਨਾਲ ਲਾਹੌਰ ਖੇਡੀ ਹੈ ਗੇਮ ਕਾਫੀ, ਤੂੰ ਨਹੀਂ ਜਿਹੜੀ ਇਹਦੇ ਨਾਲ ਉਸਤਾਦ ਜੀ ਐਵੇਂ ਰੌਲਾ ਪਾਇਆ ਇਹਨੇ। ਮੈਂ ਇਹਦੇ ਨਾਲ ਨਾ 100 ਗੇਮਾਂ ਖੇਲੀਆਂ ਨੇ ਨਾ ਤੇ 90 ਮੈਚ ਜਿੱਤੇ ਆ। ਪੁੱਛ ਲਓ ਤੇਰੇ ਕੋਲ ਤੇ ਮੈਂ ਅਦਬ ਦਾ ਕਰਕੇ ਸਾਜੀ ਇਹਨੂੰ ਗੇਮਾਂ ਮਾਰ ਅਦਬ ਦਾ ਕਰਕੇ ਤੇ ਉਹਨੇ ਕਿਤੇ ਮੰਨਾ ਬਣਾਇਆ ਹੋਇਆ। ਉੱਪਰ ਸਹੁਰਾ ਤੇਰਾ। ਕਾਜੀ ਇਹਨੂੰ ਗੇਮ ਮਾਰ ਕੇ ਵੀ ਪੈਸੇ ਮੈਂ ਹੀ ਦੇਣੇ, ਇੱਕ ਜਾਓ ਖਾ ਹੀ ਲੈਣਾ। ਯਾਰ ਇਹ ਨਹੀਂ ਗੱਲ ਹੈ, ਗਲਤ ਗੱਲ ਹੈ। ਗੇਮ ਤੇ ਬੰਦਾ ਕਾਜੀ ਉੱਥੇ ਕਰਦਾ ਨਾ ਜਿੱਥੇ ਉਹਨੂੰ ਪਤਾ ਵਾ ਮੈਂ ਓਹੋ ਯਾਰ ਐ ਤੁਸੀਂ ਮੈਨੂੰ ਬਿਸਤ ਕਰਵਾਓਗੇ। ਲੋਕਾਂ ਨੇ ਕਹਿਣਾ ਯਾਰ ਬੱਚੇ ਨੂੰ ਗੇਮਾਂ ਮਾਰੀ ਜਾ ਰਹੇ ਆ। ਕੋਈ ਪਲੇਅਰ ਹੋਵੇ ਅੱਛਾ ਯਾਰ, ਫੇਰ ਮਜ਼ਾ ਵੀ ਆਵੇ। ਲਓ ਜੀ ਇਹਨਾਂ ਨੇ ਹੁਣ ਕਾਜੀ ਹੁਣ ਮੈਂ ਲਲਕਾਰ ਮੈਨੂੰ ਡੇ ਨੇ। ਠੀਕ ਆ, ਉਹ ਵੀ ਠੀਕ ਆ। ਕਾਜੀ ਮੈਂ ਕਹਿੰਦਾ ਸਾਰਿਆਂ ਦਾ ਮੈਚ ਪਵਾਓ, ਪੰਜਾਂ ਦਾ ਹੀ ਸਾਜੀ। ਓਏ ਇੰਨਾ ਲੰਬਾ ਕਿੱਥੇ ਵੇਖਣਾ ਵਾ। ਨਹੀਂ ਦੋ ਖਿਲਾੜੀ ਹੋ ਕੇ ਤੇ ਖੇਲਣ ਉਹ ਡਬਲ। ਯਾਰ ਅੱਧਾ ਪੌਣਾ ਘੰਟਾ ਇੱਕ ਗੇਮ ਨੂੰ ਲੱਗ ਜਾਂਦਾ, ਕਿਤੇ 6 ਘੰਟੇ ਸ਼ੋਅ ਨਹੀਂ 6 ਬੋਲਾਂ ਵਾਲੀ ਅਸੀਂ ਖੇਡਨੇ ਨਾ, One ਤੇ ball 15 ਮਿੰਟਾਂ 20 ਚ ਖਤਮ ਹੋ ਜਾਂਦਾ। ਲਾਲ ਪੀਸ ਵਾਲੀ ਲਾਲ ਨਹੀਂ ਇੱਕ ਲਾਲ ਵਾਲੀ ਨਹੀਂ। ਤਾਜੀ ਜਿਹੜੀ ਮੇਨ ਹੋਣੀ ਨਾ ਫਾਈਨਲ, ਉਹ ਵੱਡੀ ਲੱਗੇਗੀ। ਬਾਕੀ ਜਿਹੜੇ ਮੈਚ ਨਹੀਂ 5 ਗੇਂਦਾਂ ਇਹ 6 ਏਦਾਂ ਕਰ 6 ਬੋਲਾਂ ਨਹੀਂ। ਸਨੋਕਰ 'ਚ ਸੈਂਚਰੀ ਲਾ ਲਾਂਗੇ ਨਾ, ਸਾਰੀਆਂ ਪਾਈ ਜਾਓ ਨੰਬਰ ਆਪਣੇ ਪੂਰੇ ਕਰਕੇ। ਜਿਹੜਾ ਨਹੀਂ ਮੈਚ ਇਹਨਾਂ ਦਾ 6 ਬਾਲ ਵਾਲੀ 6 ਬਾਲ ਰੈੱਡ ਹਾਂਜੀ ਤੇ ਬਾਕੀ ਕਲਰ ਬਾਲਾਂ Colour ਤੇ ਟੇਬਲ ਹੋਵੇ ਜਿੱਥੇ ਜਿੰਨੀ ਮਰਜ਼ੀ ਸਲੋ ਮਾਰੋ, ਬਿਲਕੁਲ ਬੈਲੈਂਸ 'ਚ ਜਾਵੇ ਸ਼ਾਟ। ਉਹੀ ਹੋਏਗਾ ਜੀ। ਉਹ ਇਹ ਨਾ ਹੋਵੇ ਕਈ ਟੇਬਲ ਇੰਜ ਵੀ ਜਾਂਦੀ ਹੁੰਦੀ ਹੈ। ਨਹੀਂ ਇੰਗਲਿਸ਼ ਟੇਬਲ ਤੇ ਮੇਰੀ ਗੱਲ ਲਿਖਾ ਲਾ, ਤੈਨੂੰ ਉਸਤਾਦ ਜੀ ਨੇ ਲੈ ਦੇ ਜਾਣਾ। ਹਾਲਾਂਕਿ ਉਹਨਾਂ ਨੇ ਛੱਡੀ ਹੋਈ ਆ, ਤੂੰ ਪਰਾਟਾ ਹੋ ਜਾਣਾ। ਮੈਨੂੰ ਲੱਗਣ ਦਿਆ ਮਿੱਠੇ ਜਿੱਦਾਂ ਨਾ ਉਹ ਰੈਸਲ ਕਰ ਰਹੇ ਟੱਚ ਉਹ ਮੈਂ ਨਹੀਂ ਰੈਸਲ ਕਰ ਰਿਹਾ। ਕਿੱਥੇ ਰੈਸਲ ਕਰ ਰਿਹਾ ਮੈਂ? ਮੋਬਾਈਲ ਤੇ ਰੈਸਲ ਖੈਮਾ ਹਾਂਜੀ ਮੋਬਾਈਲ ਤੇ ਵੀ ਬੜੀਆਂ ਸਾਈਡਾਂ ਦਾ ਪਤਾ ਚੱਲਦਾ। ਨਹੀਂ ਸਾਜੀ ਮੈਂ ਤੇਰੇ ਨਾਲ ਖੇਡਾਂਗਾ ਬਿਲਕੁਲ ਬਾਉਂਤਰਾ ਟੈਪ। ਤੂੰ ਵੇਖੀ ਮੈਂ ਮਤਲਬ ਤੇ ਮੈਨੂੰ ਸਮਝ ਆ ਗਈ ਆ। ਮੈਂ ਜਿੰਨੀ ਵੀ ਸੋਚ ਸਮਝ ਕੇ ਖੇਲੀ ਨਾ, ਉਦੋਂ ਹੀ ਮੈਂ ਰਿਹਾ। ਅੰਨੇ ਵਾਈ ਖੇਲ। ਹਾਂ ਮੈਂ ਖੇਡਣੀ ਉਸਤਾਦ ਜੀ। ਮੇਰਾ ਦਿਮਾਗ ਕਹਿੰਦਾ ਹੁੰਦਾ ਇਹ ਪੀਸ ਜਾਣੀ ਆ, ਤੇ ਉਹ ਜਾਂਦੀ ਆ। ਜਿੱਥੇ ਡਾਊਟ ਪੈ ਜਾਏ ਨਾ ਉਹ ਉੱਥੇ ਰਹਿ ਜਾਂਦੀ ਪੀਸ। ਮੈਂ ਦੇਖਿਆ ਤਾਜੀ ਵੀਡੀਓ ਤੁਹਾਡਾ ਤਾਨਾ ਠੀਕ ਆ। ਹਾਂ ਐਂਗਲ ਤੁਹਾਡਾ ਬੜਾ ਪਿਆਰਾ ਤਾਜੀ। ਤੇ ਤੂੰ ਕਾਹਤੋਂ ਪੰਗੇ ਲਈ ਵਿੱਚੋਂ ਵਿੱਚ ਮੈਨੂੰ ਡਰ ਵੀ ਲੱਗਾ ਫਰੀ ਐ ਵੀ ਮੈਂ ਤੈਨੂੰ ਨਹੀਂ ਤੂੰ ਡਰ ਇਸ ਤੋਂ ਨਾ ਕਿ ਤੂੰ ਹਾਰ ਜਾਣਾ ਵਾ। ਤੂੰ ਇਸ ਤੋਂ ਡਰ ਕਿ ਤੂੰ ਬਹੁਤ ਬੁਰੀ ਤਰ੍ਹਾਂ ਨਾ ਹਾਰੇ। ਹਾਂ ਮੰਗ ਤੂੰ। ਹਾਂ ਨਹੀਂ ਫਿਰ ਸਾਜੀ ਤੁਹਾਡੇ ਨਾਲ ਤੇ ਬਾਸ ਦੀ ਅੱਛੀ ਗੇਮ ਆ, ਇਹ ਤੇ ਕਨਫਰਮ। ਚਲੋ ਲੱਗ ਜਾਏਗਾ ਪਤਾ ਯਾਰ। ਤੇ ਇਨਾਮ ਕਨਾਮ ਕੀ ਹੋਏਗਾ? ਪਾਊਡਰ ਹੋਏਗਾ ਉੱਥੇ, ਹਾਂਜੀ ਪਾਊਡਰ ਹੋਣਾ ਕਿਉਂਕਿ ਮੈਂ ਪੂਰਾ ਹੱਥ ਭਰਿਆ ਹੁੰਦਾ ਆਪਣਾ। ਉੱਥੇ ਪੀਣ ਵਾਲੇ ਵੀ ਹੋਣੇ। ਪਾਊਡਰ ਵਾਲੇ ਪਲੇਅਰ ਬੜੇ ਖਤਰਨਾਕ ਹੁੰਦੇ ਸੀ। ਅੱਛਾ ਹੁਣ ਜਿਹੜੇ ਵੀ ਪਾਊਡਰ ਤੇ ਲਾਉਣਾ ਇੱਥੇ ਤੇ ਕਲੱਬਾਂ ਲੈਣਾ ਨਾ, ਐਡਾ ਸਰਾਣਾ ਜਿਹਾ ਰੱਖ ਕੇ ਵਿੱਚ ਰੱਖਿਆ ਹੁੰਦਾ, ਪੂਰਾ ਇੱਥੇ ਕਰਨਾ, ਉਹਨੇ ਪੂਰਾ ਹੱਥ ਭਰ ਦੇਣਾ ਚਿੱਟਾ ਤੇ ਮੁੜ ਕੇ। ਹੁਣ ਤੇ ਉਸਤਾਦ ਜੀ ਗੇਮ ਦੇ ਆਲੇ ਦੁਆਲੇ 3-4 ਚਾਕ ਰੱਖੇ ਹੁੰਦੇ। ਪਹਿਲੇ ਇੱਕੋ ਚਾਕ ਨੂੰ ਧਾਗਾ ਪਾਇਆ ਹੁੰਦਾ ਸੀ, ਕਿੱਦਾਂ ਲਾਉਣਾ ਉਹ ਐ ਲਾਉਣਾ। ਤੇ ਚਾਕ ਅੱਧੀ ਦੀ ਗੇਮ ਤੇ ਲਾਉਂਦੇ ਨਹੀਂ ਸੀ। ਜਦੋਂ ਸਲਿੱਪ ਹੁੰਦੀ ਸੀ ਉਦੋਂ ਕਹਣਾ ਉਹ ਚਾਕ ਲਾ ਯਾਰ। ਤਾਜੀ ਜਿੱਥੇ ਕਿ ਪਾਊਡਰ ਲਾਉਂਦੇ ਉੱਥੋਂ ਹੀ ਬੁੱਲਾ ਤੇ ਹੱਥ ਫੇਰੀ ਜਾਂਦੇ। ਉਹਨਾਂ ਨੇ ਥੋੜਾ ਦੋਵਾਂ ਸਾਈਡਾਂ ਤੇ ਪਾਊਡਰ ਲਾ ਕੇ ਤੇ ਮੂੰਹ ਤੇ ਵੀ ਲਾਏ। ਉਹਨਾਂ ਨੇ ਕਲੱਬ 'ਚ ਪਾਊਡਰ ਰੱਖਿਆ ਕਿ ਸਟਿਕ ਨਾ ਸਲਿੱਪ ਹੋਵੇ ਤੇ ਧੌਣ 'ਚ ਪਾਈ ਜਾ ਰਹੇ। ਉਹਨਾਂ ਗਲਵ 'ਚ ਪਾਊਡਰ ਰੱਖੇ ਤੇ ਬੱਚੇ ਉੱਤੇ ਲੈ ਗਏ ਸਕੂਲ ਟਾਈਮ। ਆ ਲਾ ਲਓ ਜ਼ਰਾ ਚਿੱਟਾ। ਤਾਜੀ ਨੇ ਇੰਨਾ ਚਾਕ ਲਾਤਾ ਉਹ ਸਟਿਕ ਛੋਟੀ ਕਰਤੀ ਨੇ ਲਾ ਰਗੜਤੀ। ਇਹ ਤੇ ਮੰਨਾ ਪੜ ਲਿਆਉਂਦਾ ਵਾ, ਇਹਦੇ ਨਾਲ ਖੇਡਣ ਦਾ ਫਾਇਦਾ ਹੀ ਕੋਈ ਨਹੀਂ। ਨਹੀਂ ਸਟਾਰਟ ਹੀ ਤੁਸੀਂ ਬਾਵੇ ਵਾਲੀ ਗੇਮ ਖੇਡੋ ਮੇਰੇ ਨਾਲ, ਕਿਸੇ 'ਚ ਹਿੰਮਤ ਹੈਗੀ। ਬਾਵੇ ਵਾਲੀ ਨਹੀਂ ਬਾਵਾ ਜੀ ਅਸੀਂ ਨਹੀਂ। ਪਲੰਟੀਆਂ ਬਹੁਤ ਔਖੀਆਂ ਬਾਵੇ ਵਾਲੀ ਗੇਮ। ਹਾਂਜੀ ਉਹ ਬਾਵੇ ਚੱਕ ਬਾਵੇ ਚੱਕ ਵਾਲੀ ਖੇਡ ਲਾਂਗੇ ਅਸੀਂ ਬਾਵੇ ਵਾਲੀ। ਬਈ ਕੋਈ ਗੇਮ ਬਾਵੇ ਵਾਲੀ ਗੇਮ ਤੇ ਕੋਈ ਨਾ। ਲੈ ਉਹ ਯਾਰ ਮੇਰੀ ਗੱਲ ਸੁਣ, ਉਹਦੇ ਇੰਟਰਨੈਸ਼ਨਲ ਲੈਵਲ ਤੇ ਬਾਵੇ ਵਾਲੀ ਗੇਮ ਰਿਜੈਕਟਡ ਹੈ। ਅੱਜ ਸਿਰਫ ਸਨੋਕਰ ਹੋਈ, ਕ੍ਰਿਕਟ ਜਾਂ ਮੇਨ ਗੇਮਾਂ ਹੈ। ਨਹੀਂ ਯਾਰ ਇੰਟਰਨੈਸ਼ਨਲ ਲੈਵਲ ਛੱਡ, ਸਾਡੇ ਬਾਵੇ ਵਾਲੀ ਗੇਮ ਬੜੀ। ਬਾਵੇ ਦੇ ਟੂਰਾਂ ਨੂੰ ਸਨੋਕਰ ਵਾਲੇ ਕਹਿੰਦੇ ਹਾਂਜੀ ਸਨੋਕਰ ਪਲੇਅਰ ਕਹਿੰਦੇ ਜਿਹੜੇ ਬੰਦੇ ਨੇ ਬਾਵਿਆਂ ਵਾਲੀ ਗੇਮ ਤੋਂ ਐਕਸਪੀਰੀਅੰਸ ਨਹੀਂ ਨਾ ਹਾਸਲ ਕੀਤਾ, ਉਹ ਕਦੀ ਇਹ ਪਲੇਅਰ ਨਹੀਂ ਬਣ ਸਕਦਾ। ਆ ਠਲਡ ਇਹਦੇ ਵਿੱਚ ਹੀ ਆਓ ਜਿਹੜੇ ਇਦਾਂ ਆਂਟਾ ਮਾਰ ਕੇ ਇਧਰੋਂ ਮਾਰ ਕੇ ਕੱਢਦੇ। ਚੱਲਿਆ ਕਿਹੜਾ ਬੰਦਾ ਇਹਨੂੰ ਪੀਂਦਾ? ਪੂਰੀਆਂ ਪੱਟੀਆਂ ਖੇਡੀਆਂ ਮੈਂ ਪੂਰਾ।
ਅੱਛਾ ਤੈਨੂੰ ਸਨੋਕਰ ਦੀ ਪੂਰੇ ਬਾਲਾਂ ਦਾ ਵੀ ਨਹੀਂ ਪਤਾ ਹੈਗਾ ਵੀ ਐਵੇਂ ਕਿਹੜੇ ਨਹੀਂ ਪਤਾ ਹਾਂ 6 ਰੈਡਾਂ ਨਾਲ ਬਲੈਕ ਵੱਜੇ ਤੇ ਕਿੰਨਾ ਸਕੋਰ ਹੁੰਦਾ ਵਾ? ਇਹ ਉਸਤਾਦ ਜੀ ਹੁਣ ਇਹ ਮੈਂ ਪੜਿਆ ਨਹੀਂ ਨਾ, ਉਹ ਫਾਇਦਾ ਚੱਕ ਨਹੀਂ ਨੇ ਨਹੀਂ 6 ਰੈੱਡ ਬਾਕੀ ਉਸਤਾਦ ਕਲਰ ਜੀ ਮੈਂ 27 ਟੇਬਲ ਸਿੱਧਾ ਜਲਦੀ ਜਗ੍ਹਾ ਸਿਲੈਕਟ ਕਰੋ 27 ਨੰਬਰਾਂ ਦੇ ਕਲਰ ਹੁੰਦੇ ਆ ਉਸਤਾਦ ਉਹ ਜੀ। ਯਾਰ ਉਹਨੇ ਸਵਾਲ ਜਿਹੜਾ ਕੀਤਾ ਉਹਦਾ ਜਵਾਬ ਯਾਰ ਉਹਨੂੰ ਛੱਡ ਦੇ, ਤੁਸੀਂ ਮੈਂ ਜਗ੍ਹਾ ਦੱਸੋ ਕਿੱਥੇ ਟੋਟਲ ਜਾਣਾ। ਕਰਨੇ ਉਸਤਾਦ ਉਹ ਜੀ। ਜਗ੍ਹਾ ਕਿੱਥੇ ਜਾਣਾ ਉਸਤਾਦ ਜੀ ਜਗ੍ਹਾ ਇਮਤਿਆਜ਼, ਇਮਤਿਆਜ਼ ਮਾ ਹਾਂ ਇਮਤਿਆਜ਼ ਮਾਰ ਜਾਂ ਉਹ ਲੈਟ ਮੋੜ ਤੇ ਉਹ ਉੱਥੇ ਜਾਵਾਂਗੇ ਸਾਜਿਲ ਲਸਾਨੀ ਟਾਊਨ, ਉਹ- ਉਹ ਉਹ- ਸੈਪਰੇਟ ਆ। ਉਹ ਬੜਾ ਅੱਛਾ ਕੋਨੂਨ ਸਿਟੀ ਹੋਗਾ ਉਹ ਜਿੱਥੇ ਉਧਰ ਗਏ ਸੀ ਯਾਰ ਉਧਰ ਉਹਨੇ ਗੱਲ ਕੀਤੀ, ਪੈਸੇ ਫੜੇ ਉਹ ਵੀ ਠੀਕ ਹੈ ਯਾਰ। ਉਹ ਉੱਥੇ ਜ਼ਰਾ ਚੱਲ ਉੱਥੇ ਟੇਬਲਾਂ ਵੀ ਬਹੁਤ ਜ਼ਿਆਦਾ ਲੱਗੀਆਂ ਨੇ, ਉਹ ਸੈਂਟਰਲੀ ਟੇਬਲ ਲੈ ਲਾਂਗੇ। ਲਓ ਜੀ ਚੱਲੀਏ ਫਿਰ ਅੱਜ, ਚਲੋ ਉਸਤਾਦ ਨਾਲ ਉਤੋਂ ਸੂਪ ਵੀ ਪੀਵਾਂਗੇ, ਹਾਏ ਹਾਂ ਠੀਕ ਹੈ ਨਾ, ਗਰਮ ਨਾਲ ਕਰਕੇ ਖਾਵਾ ਪੀਵਾਂਗੇ ਵੀ, ਸੂਪ ਵੀ ਪੀਵਾਂਗੇ, ਨਾਲ ਸਨੋਕਰ ਵੀ ਖੇਲਾਂਗੇ। ਨਾਜ਼ਰੀਨ ਇਸ ਸ਼ੋਅ ਤੋਂ ਬਾਅਦ ਚੱਲਦੇ ਆ। ਓਕੇ ਸਾਨ। ਚੱਲੀਏ ਸਨੋਕਰ ਖੇਡਦਾ ਉਸਤਾਦ ਜੀ, ਪੈਡ ਪਾ ਕੇ ਸਨੋਕਰ ਖੇਲਣ ਸਨੋਕਰ ਖੇਡਣ ਗਿਆ ਤੇ ਮੂੰਹ ਦੇ ਵਿੱਚੋਂ ਨਹੀਂ ਜਿਹੜੀ ਬੀੜ ਜਿਹਾ ਪਾਇਆ, ਮੈਂ ਕਿਹਾ ਇਹ ਕਹਿੰਦਾ ਗੇਂਦ ਵੱਜਣੀ ਮੈਨੂੰ ਪਤਾ। ਉਸਤਾਦ ਜੀ ਮਹੱਲੇ ਦੀਆਂ ਜਿਹੜੀਆਂ ਮਾੜੀਆਂ ਸਨੋਕਰਾਂ ਦਾ ਤੁਹਾਡੇ ਜੋ ਕਿੰਨੇ ਮਹੱਲੇ ਦੀ ਉਹ ਬਲੀਡ ਖੇਲੀ ਆ ਜਿਹੜੀ ਮੈਂ ਦੱਸਣ ਲੱਗਾ, ਉਹ ਦੱਸਣੀ ਹੈ, ਜਿਹਦਾ ਬੈਲੈਂਸ ਇਦਾਂ ਹੁੰਦਾ ਵਾ ਵੀ ਤੁਹਾਨੂੰ ਪਤਾ ਹੁੰਦਾ ਵਾ ਵੀ ਜੇ ਮੈਂ ਇੱਧਰ ਪੀਸ ਪਾਉਣੀ ਹੈ ਨਾ ਤੇ ਮੈਂ ਇੱਧਰ ਨੂੰ ਛਾੜ ਤੋਰਨੀ ਹੈ, ਤੇ ਇਹਨੇ ਇੰਜ ਕਰਕੇ ਤੇ ਇੰਜ ਕਰਕੇ ਇੰਜ ਜਾਣਾ, ਅੱਛਾ ਜਿਹਦੇ ਬਾਰਡਰ ਦੇ ਨਾਲ ਖੇਲਿਆ, ਪਹਿਲੇ ਬਾਰਡਰ ਨਾਲ ਜਾ ਰਹੀ, ਬਾਅਦ ਚੋਂ ਆਇਆ ਉਹ। ਬਾਅਦ ਚ ਐਨ ਹੋ ਜਾਂਦੀ ਹੈ, ਠੀਕ। ਔਰ ਉਹਦੀ ਵਜ੍ਹਾ ਤੋਂ ਫਿਰ ਸਪੀਡ ਨਾਲ ਖੇਲਣੀ ਪੈਂਦੀ, ਸਲੋ ਸ਼ਾਟ ਵਾਲਾ ਉੱਥੇ ਚੱਕਰ ਹੀ ਨਹੀਂ ਹੁੰਦਾ। ਫਿਰ ਜਦੋਂ ਪਾਕਟਾਂ ਪਾਟੀਆਂ ਹੁੰਦੀਆਂ ਨੇ, ਪੀਸ ਜਾਂਦੀ ਹੈ ਤੇ ਤੜੱਪ ਥੱਲੇ ਡਿੱਗਦੀ ਤੇ ਚੁੱਕ ਕੇ ਤੁਸੀਂ ਉੱਤੇ ਰੱਖਣੀ ਹੁੰਦੀ। ਫਿਰ ਬਲੀਡ ਹੁੰਦੀ ਸੀ ਜੋ ਬਾਰਡਰ ਵਾਲੀਆਂ ਪੀਸਾਂ ਹੁੰਦੀਆਂ ਸੀ, ਉਹਦੇ ਜੋ ਇੱਕ ਪੀਸ ਟੁੱਟੀ ਹੈ ਨਾ ਤੇ ਇੱਕ ਅਜੀਬ ਜੀ ਪੀਸ ਚੁੱਕ ਕੇ ਉਹਨੂੰ ਮੰਨ ਲੈਣਾ, ਤਸੱਵਰ ਕਰ ਲੈਣਾ ਕਿ 8 ਨੰਬਰ ਆ। ਅੱਛਾ ਅਕਸਰ ਬੰਦੇ ਰੈਸਟ ਨਹੀਂ ਲੈਣਾ ਤੇ ਉਹਨੇ ਕਹਿਣਾ ਯਾਰ ਰੈਸਟ, ਤੇ ਉਹਨੇ ਕਹਿਣਾ ਚੱਲ ਖੇਡ, ਉਹਦੇ ਹੱਥ ਦਾ ਆਹੋ ਆਪਣਾ ਹੱਥ ਰੱਖ ਦੇਣਾ, ਉਹਨੇ ਕਹਿਣਾ ਚੱਲ ਖੇਡ। ਤੇ ਉਹ ਉਸਤਾਦ ਪੰਗਾ ਉਸਤਾਦ ਜੀ, ਮੈਂ ਅਣਜਾਣੇ ਚ ਨਾ ਸਾਡੇ ਮਹੱਲੇ ਇੱਕ ਮਾਨਾ ਸੀ ਗੇਮ ਵਾਲਾ, ਹਾਲੇ ਵੀ ਗਾ, ਉਹਦੇ ਬਾਹਰ ਬਿਲੀਅਰਡ ਪਈ ਹੁੰਦੀ ਸੀ ਤੇ ਚੰਗਾ ਭਲਾ ਇੱਕ ਪਲੇਅਰ ਉਹਦੇ ਨਾਲ, ਉਹਨੇ ਮੇਰੇ ਨਾਲ ਗੇਮ ਲਾ ਲਈ ਤੇ ਮੈਂ ਬਿਲਕੁਲ ਐ ਮਾਤਰ ਟੈਪ ਤੇ, ਉਹ ਚੰਗਾ ਭਲਾ ਉਹਦਾ ਨਾਂ, ਤੇ ਮੈਂ ਉਹਦੇ ਕੋਲ ਜਿੱਤ ਗਿਆ। ਤੇ ਮੈਂ ਕਵੀਨ ਜਿਹੜੀ ਪਾਈ ਆ, ਐਡੀ ਔਖੀ ਪੀਸ ਪਾਈ ਆ ਕਿ ਯਾਰ ਮੇਰੇ ਬਿਲਕੁਲ ਖਾਬੋ ਖਿਆਲ ਚ ਵੀ ਨਹੀਂ ਕਿ ਵੀ ਇਹਦੇ ਕੋਲ ਮੈਂ ਜਿੱਤ ਸਕਾਂਗਾ, ਤੇ ਮੈਂ ਹੁਣ ਕਵੀਨ ਤੇ ਆ ਗਿਆ ਵਾਂ ਓਹੋ ਫਾਈਨਲ ਜੀ। ਤੇ ਤੇ ਉਸਤਾਦ ਜੀ ਮੈਂ ਤੁਹਾਨੂੰ ਅੱਜ ਦੱਸਾਂਗਾ ਉੱਥੇ ਜਾ ਕੇ ਵੀ ਕਿੱਥੇ ਪੀਸ ਪਈ ਸੀ ਤੇ ਕਿੱਥੇ ਮੇਰਾ ਬਾਲ ਸੀ। ਵੇਖਣ ਵਾਲਿਆਂ ਦੇ ਪੈਰਟ ਫਲਾਈ ਕਰ ਗਏ। ਮੈਂ ਕਹਿੰਦਾ ਉਸਤਾਦ ਜੀ ਮੈਂ ਸ਼ਾਟ ਮਾਰੀ ਬਾਰਡਰ ਦੇ ਨਾਲ, ਕਵੀਨ ਜਾ ਕੇ ਵਿੱਚ ਪਈ ਆ, ਕੀ ਮੈਂ ਸ਼ਰਮਿੰਦਾ ਹੋਇਆ ਪੀਸ ਪਾੜ। ਉਹ ਕਹਿੰਦਾ ਕੀ ਹੋਇਆ, ਮਤਲਬ ਉਹਨੂੰ ਖਿੱਚ ਚੜੀ ਕਿ ਇੰਨੇ ਬੰਦਿਆਂ ਚ, ਮਤਲਬ ਕਹਿੰਦਾ ਕੀ ਹੋਇਆ, ਤੇ ਮੈਂ ਮੇਰਾ ਦਿਲ ਕਰੇ ਮੈਂ ਉਹਨੂੰ ਕਹਾਂ ਮੈਨੂੰ ਮਾਫ ਕਰ ਦੇ। ਇੰਨਾ ਮੈਂ ਕਰਫਿਊ ਜਿੱਤ ਕੇ ਔਖੀ ਪੀਸ ਪਾ ਕੇ। ਵਾਹ ਵਾਹ। ਅੱਛਾ ਕਈ ਉਸਤਾਦ ਜੀ ਲੋਕਲ ਕਲੱਬਾਂ 'ਚ ਨਾ ਚਾਚੇ ਵੀ ਗੇਮਾਂ ਲਾਉਂਦੇ, ਇੱਕ ਹੱਥ 'ਚ ਸਿਗਰਟ ਫੜਿਆ ਹੁੰਦਾ ਤੇ ਉਹਦੇ ਨਾਲ ਹੀ ਹੁਣ ਸਟਿਕ ਫੜੀ, ਉਹ ਵੀ ਐ ਮਾਰੂਗਾ ਗੋਲ ਉੱਤੇ ਹੀ ਰਹੀ। ਆਹੋ ਟੇਬਲ ਤੇ। ਆਹੋ ਇਹਨੇ ਸਟੈਗਰ ਚੁੱਕ ਕੇ 7 ਰਫਟੀ ਗੇਂਦ ਰੱਖੀ, ਕਹਿੰਦਾ ਮੇਰੀ ਬਾਂਹ ਦੁਖਦੀ ਹੈ। ਬੜੇ ਨੈਸ਼ ਪਲੇਅਰ ਹੋਏ ਨੇ ਗਲੀਆਂ ਮਹੱਲਿਆਂ 'ਚ, ਲੇਕਿਨ ਅੱਗੋਂ ਉਹਨਾਂ ਨੂੰ ਵਿਚਾਰਿਆਂ ਨੂੰ ਉਹ ਸੋਰਸ ਨਹੀਂ ਸੀ ਪਤਾ। ਬੜੇ ਫੈਸਲਾਬਾਦ ਦਾ ਆਸਿਫ ਮੁੰਡਾ ਬਹੁਤ ਅੱਛਾ player। ਉਹ ਜਿੱਤ ਕੇ ਵੀ ਆਇਆ ਚੈਂਪੀਅਨ। ਨਹੀਂ ਕਈ ਵਿਚਾਰੇ ਜਿਹੜੇ ਛੱਡ ਗਏ ਕੰਮਾਂ 'ਚ ਲੱਗ ਗਏ, ਲੇਕਿਨ ਉਹਨਾਂ ਦੇ ਆਪਣੇ ਦੌਰ 'ਚ ਉਹਨਾਂ ਦੀ ਬੜੀ ਗੇਮ ਹੁੰਦੀ ਸੀ। ਹਾਂਜੀ ਮੈਂ ਸਭ ਤੋਂ ਬਹੁਤਾ ਟਰੰਪ ਨੂੰ ਲਾਈਕ ਕਰਦਾ। ਟਰੰਪ ਬਹੁਤ ਨੈਸ਼ ਆ, ਟਰੰਪ ਬੇਵਕੂਫੀ ਨਾ ਕਰੇ ਉਸਤਾਦ ਜੀ, ਉਹ ਬਹੁਤ ਨੈਸ਼ ਆ। ਉਹ ਇਦਾਂ ਦੀ ਪੀਸ ਪਾਉਂਦਾ ਵਾ ਕਿ ਬੰਦਾ ਕਹਿੰਦਾ ਇਹ ਕਿੱਦਾਂ ਪੀਸ ਪੈ ਗਈ ਹੈ, ਯਾਨੀ ਇਦਾਂ ਦਾ ਪਲੇਅਰ ਆਓ ਵੈਰਾਈਟੀਆਂ ਬਹੁਤ ਨੈਸ਼, ਮਾਰਦਾ। ਚੰਗੀ ਭਲੀ ਜਿੱਤੀ ਗੇਮ ਬੇਵਕੂਫੀ ਕਰਕੇ ਹਰ ਜੂਗਾ। ਇਹ ਸਭ ਡੀਟਿੰਗ ਆ ਉਸਤਾਦ ਜੀ। ਉਹ ਨਹੀਂ ਉਹ ਟਰੰਪ ਬਹੁਤ ਖਤਰਨਾਕ ਪਲੇਅਰ। ਲਓ ਜੀ ਨਾਜ਼ਰੀਨ ਖਿਆਲ ਰੱਖੋ ਆਪਣਾ, ਅੱਜ ਅਸੀਂ ਚੱਲੇ ਆ, ਨਾਲ ਸੂਪ ਪੀਵਾਂਗੇ, ਨਾਲ ਅਸੀਂ ਕੁਝ ਖਾਵਾਂ ਪੀਵਾਂਗੇ ਉੱਥੋਂ, ਤੇ ਨਾਲ ਜਨਾਬ ਅਸੀਂ ਸਨੋਕਰ ਦਾ ਮੈਚ ਹੋਏਗਾ। ਰਿਕਾਰਡਿੰਗ ਹੋ ਸਕਦਾ ਲੰਬੀ ਹੋ ਜਾਏ ਥੋੜੀ, ਕਿਉਂਕਿ 3 ਬੈਸਟ ਆਫ 3 ਲੱਗਣੀਆਂ ਨੇ, 6 ਅਗਰ 15-20 ਮਿੰਟ ਦੀ ਵੀ ਗੇਮ ਹੋਈ ਤੇ ਗੇਮ ਹੋਈ ਤੇ ਘੰਟੇ ਚ ਮੁੱਕ ਜਾਣਗੇ ਤਿੰਨੇ। ਬਾਲਾਂ ਘਟਾ ਲਾਂਗੇ ਉਸਤਾਦ ਜੀ। ਹਾਂ ਤੇ ਬਾਕੀ ਇਹ ਆ ਕਿ ਨਾਲ ਖਲੋਤੇ ਤੁਸੀਂ ਵੀ ਸ਼ੁਗਲ ਮੇਲਾ ਕਰਦੇ ਰਹਿਣਾ, ਠੀਕ ਹੈ ਜੀ। ਅਸੀਂ ਫਿਰ ਆਪਣੀ ਖੇਡਾਂਗੇ। ਨਹੀਂ ਉਹ ਤੇ ਉੱਥੇ ਨਾਲ ਉਸਤਾਦ ਜੀ ਨਹੀਂ, ਤੁਹਾਡੀ ਉਹਦੇ ਨਾਲ ਗੇਮ ਇੱਕ ਜਣੇ ਨੇ ਡਬਲ ਲਾਓ, ਉਹਦੇ ਕੋਲੋਂ ਤਾਂ ਜਿੱਤ ਜਾਣਾ ਤੁਸੀਂ ਓ ਬੱਚਾ। ਯਾਰ ਨਹੀਂ ਯਾਰ, ਤੁਸੀਂ ਸ਼ੋਅ ਕਰਨਾ ਵਾ। ਆਹੋ ਮਜ਼ਾ ਖਰਾਬ ਗੇਮ ਅਸੀਂ ਕਹਿੰਦੇ ਨਹੀਂ, ਤੁਸੀਂ ਆਲੇ ਦੁਆਲੇ ਕੋਈ ਅੱਛੀਆਂ ਗੱਲਾਂ ਕਰਨਾ, ਕੋਈ ਜੁਗਤਬਾਜ਼ੀ, ਕੋਈ ਸ਼ੁਗਲ ਮੇਲਾ। ਤੇਰੀ ਝੰਡ ਲਾ ਦੇ ਆ, ਹਾਂ ਕਿਤੇ ਲਾ ਕੇ ਦੇਖੀ ਸਾਡਾ। ਅੱਛਾ ਯਾਰ ਮਟੈਲਾ ਕਰ, ਤੇਰੇ ਮੂੰਹ ਦਾ ਸੱਚ ਹੀ ਨਿਕਲੇ। ਫਿਰ ਤੂੰ ਦੇਖਿਆ ਹੀ ਨਹੀਂ ਆਇਆ। ਤਾਜੀ ਇਹ ਮੇਰੇ ਤੇ ਪ੍ਰੈਸ਼ਰ ਨਾ ਪਾਉਣ ਕੋਈ ਇਦਾਂ ਦੀ ਗੱਲ। ਯਾਰ ਮੈਂ ਤੈਨੂੰ ਪਹਿਲੇ ਕਿਹਾ ਜਦੋਂ ਤੂੰ ਹਰਨਾ ਨਾ ਅਗਰ ਤੇ ਪਹਿਲਾਂ ਦਿਲ ਨਾ ਮੰਨਣਾ ਕਿ ਮੈਂ ਹਰਿਆ ਵਾਂ। ਆ ਕਹਾਣੀ ਨਹੀਂ ਮੈਨੂੰ ਬਾਅਦ ਚ ਸੁਣਾਉਣੀ ਕਿ ਪ੍ਰੈਸ਼ਰ ਪਾਤਾ ਤੇ ਉੱਤੇ ਬੰਦੇ ਬੜੇ ਸੀ ਤੇ ਉਸਤਾਦ ਜੀ ਤੁਹਾਡੀ ਵਜ੍ਹਾ ਤੋਂ ਇਦਾਂ ਹੋ ਗਿਆ। ਇਹ ਕੰਮ ਨਹੀਂ ਮੈਨੂੰ ਸੁਣਾਉਣਾ। ਠੀਕ ਹੈ ਤਾਜੀ, ਮੈਂ ਤਸਲੀਮ ਕਰਨੀ ਹਾਰ ਓਕੇ ਕਿ ਭਾਜੀ ਮੈਂ ਹਰਿਆ ਵਾਂ ਔਰ ਮੈਂ ਜੈਨੂਇਨ ਹਰਿਆ ਵਾਂ। ਹਾਂ ਉਹ ਜਿਹੜੇ ਤੇਰੇ ਤੂੰ ਕਿਉਂ ਹਰਿਆ ਉਹ ਤੂੰ ਆਪਣੇ ਕੋਲ ਰੱਖਣਾ, ਉਹ ਸਾਨੂੰ ਨਹੀਂ ਦੱਸਣਾ। ਇਹ ਹੈ ਇਦਾਂ ਦਾ ਹੀ ਆ। ਨਾ ਖਬਰਦਾਰ। ਆ ਲੱਤਾਂ ਹੁਣੇ ਕੰਬਣ ਡਈਆਂ ਵਾ। ਆਪਣਾ ਖਿਆਲ ਰੱਖੋ ਨਾਜ਼ਰੀਨ। ਤੇ ਸਨੋਕਰ ਵਾਲਾ, ਮੇਰਾ ਨਾਮ ਸਨੋਕਰ ਫਿਲਮ ਆਉਣ ਲੱਗੀ ਨਵੀਂ,
ਸਨੋਕਰ ਵੋਟੀ ਦਾ। ਸਨੋਕਰ ਵੋਟੀ ਦਾ। ਹਾਂ ਹਾਂ ਸਨੋਕਰ ਕੀ ਤੇ ਨਖਰਾ ਕੀ। ਆ ਮੈਂ ਤੇਰੇ ਬੱਚਿਆਂ ਦਾ ਵੀ ਸਨੋਕਰ ਆ, ਟੈਨਸ਼ਨ ਨਾ ਲੈ ਤੂੰ। ਠੀਕ ਆ ਜੀ। ਕਿਤੇ ਨਵੀਂ ਸਨੋਕਰੀ ਲੱਭ ਲਈ ਹੁਣ ਤੈਨੂੰ ਤੇ ਗੇਮ ਵੱਜ ਜਾਣੀ ਹੈ। ਓਕੇ ਓਕੇ, ਆਪਣਾ ਖਿਆਲ ਰੱਖੋ। ਅੱਲਾ ਹਾਫਿਜ਼।